अस्सलाम वालेकुम ਸਾਰਿਆਂ ਨੂੰ ਜਿੰਨੇ ਵੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਫੇਸਬੁੱਕ ਦੀ ਰਾਹੀਂ ਤੇ YouTube ਚੈਨਲ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਰੋਜ਼ਾਨਾ ਅਸੀਂ ਇੱਕ ਚੈਪਟਰ ਤੇ ਗੱਲ ਕਰੀਦੀ ਹੈ ਪਾਕਿਸਤਾਨ ਦੇ ਵਿੱਚ ਜਿਹੜੀਆਂ ਹਿਸਟੋਰੀਕਲ ਬਿਲਡਿੰਗ ਨੇ ਜਿਹੜੀਆਂ ਡਾਕਟਰ ਦਲਵੀਰ ਪੰਨੂ ਨੇ ਜਿਹੜੀ ਬੁੱਕ ਲਿਖੀ ਹੈ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਉਹਦੀ ਉਸ ਬੁੱਕ ਨੂੰ ਲੈ ਕੇ ਇੱਕ ਚੈਪਟਰ ਤੇ ਆਪਾਂ ਤਫਸੀਲ ਦੇ ਨਾਲ ਗੱਲਬਾਤ ਕਰੀਦੀ ਹੈ। ਡਾਕਟਰ ਸਾਹਿਬ ਕੋਲ ਪੁੱਛੀਦਾ ਸਾਰਾ ਹਿਸਟਰੀ ਇਤਿਹਾਸ ਬਾਰੇ। ਸੋ ਜਿਹੜੀ ਬੜੀ ਮੁਫੀਦ ਸਾਬਤ ਹੁੰਦੀ ਆ ਸਭ ਵਾਸਤੇ ਮੇਰੇ ਵਾਸਤੇ ਕੁੱਲ ਮਿਲਾ ਕੇ ਮੇਰੇ ਵਾਸਤੇ ਸਾਰੇ ਦੋਸਤਾਂ ਵਾਸਤੇ ਜਿੰਨੇ ਵੀ ਇਹਦੇ ਨਾਲ ਜੁੜੇ ਨੇ। ਚੈਪਟਰ ਨੰਬਰ 60 ਜਾਂ 60 ਨੰਬਰ ਚੈਪਟਰ ਹੈ ਜਿਹਦੇ ਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਗੁਰਦੁਆਰਾ ਸਾਹਿਬ ਮਜ਼ੰਗ। ਇਹ ਮੇਨ ਸ਼ਹਿਰ ਲਾਹੌਰ ਦੇ ਬਿਲਕੁਲ ਵਿੱਚ ਹੈ ਮਜ਼ੰਗ ਗੁਰਦੁਆਰਾ। ਉਹਦੇ ਉੱਥੇ ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ ਡਾਕਟਰ ਦਲਵੀਰ ਪੰਨੂ ਹੋਣਾ ਨਾਲ। ਉਹ ਵੀ ਸਾਡੇ ਨਾਲ ਥੋੜੀ ਦੇਰ 'ਚ ਜੁੜਦੇ ਨੇ। ਸੋ ਇਸ ਗੁਰਦੁਆਰਾ ਸਾਹਿਬ ਨੂੰ ਜੇ ਮੈਂ ਦੱਸਾਂ ਇਹ ਬਿਲਕੁਲ ਮੇਨ ਸ਼ਹਿਰ ਦੇ ਵਿੱਚ ਹੈ। ਇਹਦੀ ਜਦੋਂ ਮੈਨੂੰ ਯਾਦ ਹੈ ਜਦੋਂ ਇਹਦੇ ਆਪਾਂ ਗਏ ਸਾਂ ਫੋਟੋਗ੍ਰਾਫੀ ਵਾਸਤੇ। ਸੋ ਤਸਵੀਰ ਖਿੱਚਣੀ ਜਾਂ ਫੋਟੋਗ੍ਰਾਫੀ ਕਰਨਾ ਕਾਫੀ ਔਖੀ ਹੁੰਦੀ ਹੈ। ਸੋ ਅਸੀਂ ਸਾਹਮਣੇ ਇੱਕ ਦੁਕਾਨ ਸੀ ਸ਼ੂਜ਼ ਵਾਲੀ ਉਹਦੇ ਤੇ ਚੜ੍ਹ ਕੇ ਇਹਨਾਂ ਦੀਆਂ ਤਸਵੀਰਾਂ ਲਈਆਂ ਸੀ। ਸੋ ਬਹੁਤਾ ਟਾਈਮ ਨਾ ਲੈਂਦੇ ਹੋਇਆ ਆਪਾਂ ਡਾਕਟਰ ਦਲਵੀਰ ਪੰਨੂ ਸਾਹਿਬ ਨੂੰ ਰੂਬਰੂ ਕਰਾਉਂਦੇ ਤੇ ਅਗਲੀ ਗੱਲ ਵੀ ਜਿਹੜੀ ਉਹ ਸਟਾਰਟ ਕਰਦੇ ਹਾਂ। ਵੈਲਕਮ ਡਾਕਟਰ ਸਾਹਿਬ। ਹੈਲੋ ਜੀ, ਵੈਲਕਮ, ਥੈਂਕ ਯੂ ਸੋ ਮਚ ਜੀ। ਨਾਸਰ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ। ਤੁਸੀਂ ਅੱਜ ਫੇਰ ਸਾਨੂੰ ਟਾਈਮ ਦਿੱਤਾ ਅੱਜ ਦੇ ਚੈਪਟਰ ਨੂੰ ਲੈ ਕੇ। ਸਾਡੇ 5 ਮਿੰਟ ਅਸੀਂ ਲੇਟ ਤੇ ਹੋ ਗਏ ਹਾਂ ਲੇਕਿਨ ਇਹਦੇ ਤੇ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਜੀ ਢਿੱਲੋਂ ਸਾਹਿਬ ਕਿਉਂਕਿ ਕੱਲ ਆਪਾਂ ਕਮਿਟ ਕੀਤਾ ਸੀ ਵੀ ਲੇਟ ਨਹੀਂ ਹੋਇਆ ਕਰਨਾ ਲੇਕਿਨ ਫਿਰ ਵੀ 5 ਮਿੰਟ ਲੇਟ ਹੋ ਗਏ। ਜੀ, ਔਰ ਉਹਦੇ ਲਈ ਮੈਂ ਮਾਜ਼ਰਤ ਚਾਹੁੰਦਾ ਕਿ ਇਹ ਮੇਰੀ ਗਲਤੀ ਹੈ। ਥੋੜਾ ਜਿਹਾ ਮੈਂ ਇੱਕ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੀ ਪਰ ਹੋ ਗਈ ਹੈ, ਜਿਹੜੀ ਅੱਜ ਆਪਣੇ ਦਰਸ਼ਕਾਂ ਨੂੰ ਆਪਾਂ ਦਿਖਾਵਾਂਗੇ ਕਿ ਉਹ ਆਪਾਂ ਹੁਣ ਇਸ ਵੇਲੇ ਸਸਪੈਂਸ ਰੱਖਦੇ ਹਾਂ ਵੀਡੀਓ ਕੀ ਹੈ। ਆਪਾਂ ਜਦੋਂ ਪ੍ਰੋਗਰਾਮ ਦੇ ਵਿੱਚ ਜਾਵਾਂਗੇ ਉਸ ਵੇਲੇ ਆਪਾਂ ਲੋਕਾਂ ਨਾਲੋਂ ਜਿਹੜੀ ਹੈਗੀ ਆ ਵੀਡੀਓ ਦੇ ਵੀ ਸਾਰਿਆਂ ਨੂੰ ਰੂਬਰੂ ਕਰਾਵਾਂਗੇ। ਢਿੱਲੋਂ ਸਾਹਿਬ ਪਹਿਲਾਂ ਤੁਸੀਂ ਦੱਸੋ ਤੁਹਾਡਾ ਰਮਜ਼ਾਨ ਮੁਬਾਰਕ ਮਹੀਨਾ, ਤੁਹਾਡੇ ਰੋਜ਼ੇ ਕਿਵੇਂ ਚੱਲ ਰਹੇ ਨੇ? ਬਸ ਜੀ ਜ਼ਬਰਦਸਤ। 2 ਘੰਟੇ ਸਵੇਰੇ ਲੰਘ ਜਾਂਦੇ ਆ ਤੁਹਾਡੇ ਨਾਲ ਗੱਲਬਾਤ ਕਰਦੇ ਆ, 2 ਰਾਤ ਨੂੰ ਇੱਕ ਪ੍ਰੋਗਰਾਮ ਕਰੀਦਾ, ਟਾਈਮ ਜਿਹੜਾ ਸੌਖਾ ਲੰਘ ਜਾਂਦਾ। ਠੀਕ ਹੈ ਜੀ, ਚਲੋ ਕੁਛ ਨਾ ਸਾਡੇ ਲਈ ਕੁਛ ਵੀ ਬੜੀ ਸਿੱਖਣ ਨੂੰ ਵੀ ਮਿਲ ਜਾਂਦਾ ਤੇ ਕੁਛ ਨਾ ਕੁਛ ਕੀ ਕਹੀਏ ਟਾਈਮ ਹੀ ਲੰਘ ਜਾਂਦਾ। ਰੋਜ਼ੇ ਵਧੀਆ ਲੰਘਦੇ ਜਾਂਦੇ ਆ, ਜੀ, ਸ਼ੁਕਰ ਹੈ ਰੱਬ ਦਾ। ਵੈਰੀ ਗੁੱਡ। ਅਦਰਵਾਈਜ਼ ਨਹੀਂ ਤੇ ਸੁੱਤੇ ਰਹੀਦਾ ਇਸ ਵੇਲੇ। ਚਲੋ ਇਸ ਵੇਲੇ ਉੱਠ ਕੇ ਥੋੜਾ ਜਿਹਾ ਇੱਕ ਕਹਿੰਦੇ ਤਾਂ ਮੱਖੀ ਮੈਨੂੰ ਬਹੁਤ ਤੰਗ ਕਰ ਰਹੀ ਡਾਕਟਰ ਸਾਹਿਬ, ਇਹਦਾ ਤਾਂ ਕੁਛ ਕਰੋ। ਕੋਈ ਨਹੀਂ, ਉਹਨੇ ਚਿਰ ਲਈ ਮੈਂ ਸਕਿੰਟ ਕੈਮਰਾ ਆਪਣੇ ਵੱਲ ਕਰ ਲੈਣਾ। ਉਹਨਾਂ ਚਿਰ ਤੁਸੀਂ ਮੱਖੀ ਦਾ ਕੋਈ ਇੰਤਜ਼ਾਮ ਕਰੋ, ਕੋਈ ਨਾਲ ਕੋਈ ਬੰਦਾ ਫੜ ਕੇ ਉਹਦਾ ਮੱਖੀ ਦਾ ਇੰਤਜ਼ਾਮ ਕਰੋ ਪਹਿਲਾਂ। ਆਪਣੇ ਅਸੀਂ ਦਰਸ਼ਕਾਂ ਨੂੰ ਦਿਖਾ ਦਈਏ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਗੁਰਦੁਆਰਾ ਪਾਤਸ਼ਾਹੀ 6ਵੀਂ ਮਜ਼ੰਗ। ਆਹ ਲੈਟੀਟਿਊਡ ਲੌਂਗੀਟਿਊਡ ਹੈ ਜੇ ਤੁਸੀਂ ਆਪਣੇ ਘਰ ਬੈਠਿਆਂ ਗੂਗਲ ਮੈਪ ਤੇ ਦੇਖਣਾ ਚਾਹੋ। ਇਹ ਸਾਡੇ ਲਵਲੀ ਸਿੰਘ ਜੀ ਨੇ, ਤੁਸੀਂ ਇਹਨਾਂ ਨੂੰ ਅਕਸਰ ਦੇਖਦੇ ਹੋਵੋਗੇ ਪੰਜਾਬੀ ਲਹਿਰ ਦੇ ਵਿੱਚ। ਉਸ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਨੇ ਤੇ ਮੈਨੂੰ ਲੱਗਦਾ ਹੈ ਕਿ ਢਿੱਲੋਂ ਸਾਹਿਬ ਨੇ ਮੱਖੀ ਉਡਾ ਲਈ ਹੈ ਤੇ ਮੈਂ ਢਿੱਲੋਂ ਸਾਹਿਬ ਕੋਲ ਦੁਬਾਰਾ ਚੱਲਦਾ ਤੇ ਫਿਰ ਗੱਲਬਾਤ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ। ਜੀ ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਮੇਰਾ ਮਾਈਕ੍ਰੋਫੋਨ ਆਨ ਕਰਿਓ ਪਲੀਜ਼। ਮਾਈਕ੍ਰੋਫੋਨ ਆਨ ਕਰਿਓ ਢਿੱਲੋਂ ਸਾਹਿਬ। ਮੈਂ ਕਿਹਾ ਸਪੈਸ਼ਲ ਭਾਈ ਬੰਦਾ ਸੱਦਿਆ, ਹਯਾਤ ਆਪਣਾ ਸੱਦਿਆ ਵੀ ਇਹਦਾ ਤੂੰ ਕੋਈ ਬੰਦੋਬਸਤ ਕਰ। ਪੁਰਾਣੇ ਜ਼ਮਾਨੇ 'ਚ ਨਾ ਰਾਜਾ ਰੋਜੇ ਤੋਂ ਜਦੋਂ ਮੱਖੀ ਬੈਠਦੀ ਸੀ, ਜਿਹੜੇ ਐਲ ਕਰਦੇ ਸੀ ਜਿਹੜੇ ਡਰਦੇ ਮੱਖੀ ਨੂੰ ਟੱਚ ਵੀ ਨਹੀਂ ਸੀ ਕਰ ਸਕਦੇ ਰਾਜਾ ਗੁੱਸੇ ਨਾ ਹੋ ਜਾਏ ਤੇ ਦੂਰੋਂ ਦੂਰੋਂ ਹਵਾ ਚੱਲਦੇ ਰਹਿੰਦੇ ਹੁੰਦੇ ਸੀ ਤੇ ਕਈ ਚੁਟਕਲੇ ਬਣੇ ਅਕਬਰ ਬੀਰਬਲ ਦੇ ਵੀ। ਚਲੋ ਫਿਰ ਆਪਾਂ ਅਗਲੀ ਵਾਰੀ ਸੁਣਾਵਾਂਗੇ ਇਹਦੇ ਚੁਟਕਲੇ। ਤੋ ਸਾਡੇ ਨਾਲ ਜੁੜੇ ਨੇ ਜੀ ਡਾਕਟਰ ਸਾਹਿਬ 138 ਲੋਕ ਦੋਵਾਂ ਪੇਜਸ ਨੂੰ ਲੈ ਕੇ YouTube ਦੇ ਤੇ Facebook ਤੇ ਵੀ ਜਿੰਨੇ ਵੀ ਜੁੜੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਵੈਲਕਮ ਕਹਿੰਦੇ ਆ। ਇਹਨੂੰ ਸ਼ੇਅਰ ਵੀ ਕਰਿਓ, ਚਾਹੇ YouTube ਹੈ ਚਾਹੇ Facebook ਹੈ, ਤੇ ਦੂਜੇ ਦੋਸਤਾਂ ਨੂੰ ਮੈਂਸ਼ਨ ਕਰੋ ਤਾਂ ਕਿ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣ। ਤੇ ਮੈਂ ਦੱਸਦਾ ਜਾਵਾਂ ਨਾਲ ਹੀ ਆਪਾਂ ਇਹਨੂੰ ਥੋੜੀ ਗੱਲਬਾਤ ਤੋਰਨ ਤੋਂ ਬਾਅਦ ਅਸੀਂ ਲਿੰਕ ਸ਼ੇਅਰ ਕਰਾਂਗੇ। ਜੇ ਕੋਈ ਦੋਸਤ ਕੁਐਸਚਨ ਕਰਨਾ ਚਾਹੁੰਦਾ ਹੋਵੇ ਤੇ ਸਾਡੇ ਨਾਲ ਵਿੱਚ ਸਕਰੀਨ ਤੇ ਆ ਸਕਦਾ, ਭਾਵੇਂ ਸਾਨੂੰ ਸਕਰੀਨ ਭੰਨ ਕੇ ਨਾ ਉਹਨੂੰ ਵਿੱਚ ਲਿਆਉਣਾ ਪਏ। ਡਾਕਟਰ ਸਾਹਿਬ ਬਿਲਕੁਲ, ਥੈਂਕ ਯੂ ਜੀ। ਔਰ ਸਾਰੇ ਦੋਸਤ ਜਿਹੜੇ ਜੁੜ ਚੁੱਕੇ ਨੇ, ਇੱਕ ਪਹਾੜੀ ਕੇ ਚਿਰਾਗ ਨੇ ਲਿਖ ਰਹੇ ਨੇ ਕਿ ਪਿੱਛੇ ਬੈਕ ਸਾਈਡ ਵੀ ਬਹੁਤ ਸੋਹਣਾ, ਸ਼ੁਕਰੀਆ ਜੀ। ਇਹ ਕੰਧ ਤੇ ਪੇਂਟਿੰਗ ਹੈ, ਮੌਕੇ ਤੇ ਕੰਮ ਆ ਗਈ। ਵੈਸੇ ਘਰ ਦੇ ਮੈਨੂੰ ਇੱਥੋਂ ਚੱਕ ਰਿਹਾ ਮੇਰਾ ਮੰਜਾ ਬਿਸਤਰਾ, ਕਿਉਂਕਿ ਇੱਥੇ ਮੈਂ ਕਿਚਨ ਤੋਂ ਉਹਨਾਂ ਨੂੰ ਚੁੱਪ ਕਰਾਉਣਾ ਰਹਿੰਦਾ, ਚੁੱਪ ਕਰੋ। ਸੋ ਅਗਲੇ ਕੁਝ ਦਿਨਾਂ 'ਚ ਇਹ ਪਿੱਛੇ ਪੇਂਟਿੰਗ ਨਹੀਂ ਦਿਖੇਗੀ ਕਿਉਂਕਿ ਮੇਰਾ ਮੰਜਾ ਬਿਸਤਰਾ ਜਿੱਦਾਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਨਹੀਂ ਸੀ ਬਾਬਾ ਖੰਗੀ ਜਾਂਦਾ ਨੂੰ ਹੋਰ ਪਾਸੇ ਰੱਖੋ, ਮੈਂ ਟਾਕ ਸ਼ੋ ਕਰੀ ਜਾਂਦਾ। ਹੁੱਕਾ ਪਾਣੀ ਬੰਦ ਕਰੋ। ਹਾਂ, ਬੰਦ ਕਰੋ। ਤੇ ਆ ਕੇ ਹੁਣ ਮੇਰਾ ਵੀ ਕਿਹੜਾ ਬੁਰੀ ਹੈ ਬਿਸਤਰਾ ਇੱਥੋਂ ਇਸ ਪੇਂਟਿੰਗ ਤੋਂ ਚੱਕ ਕੇ ਪਰੇ ਸਟੋਰ ਵਾਲੇ ਕਮਰੇ 'ਚ ਹੋਣ ਵਾਲਾ ਹੀ ਹੈ ਜਲਦੀ। ਅੱਛਾ ਜੀ ਡਾਕਟਰ ਸਾਹਿਬ, ਥੋੜਾ ਜਿਹਾ ਅੱਜ ਚੈਪਟਰ ਨੰਬਰ 60 ਤੇ ਆਪਾਂ ਗੱਲ ਕਰਨੀ ਹੈ ਗੁਰਦੁਆਰਾ ਮਜ਼ੰਗ। ਪਹਿਲੇ ਤੇ ਸਾਰਿਆਂ ਨਾਲ ਪਹਿਲਾ ਕੁਐਸਚਨ ਇਹਦੀ ਥੋੜਾ ਜਿਹਾ ਹਿਸਟਰੀ ਦੱਸ ਦਿਓ, ਕਿਹੜੇ ਗੁਰੂ ਸਾਹਿਬ ਦੇ ਨਾਲ ਜੁੜਿਆ ਹੈ ਗੁਰਦੁਆਰਾ ਸਾਹਿਬ, ਇਹਦਾ ਥੋੜਾ ਜਿਹਾ ਦੱਸੋ।
ਜੀ ਢਿੱਲੋਂ ਸਾਹਿਬ ਜੀ, ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਗੁਰੂ ਹਰਗੋਬਿੰਦ ਜੀ, ਸਿੱਖਾਂ ਦੇ 6ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਇਹਦੀ ਜਿਹੜੀ ਹੈਗੀ ਸਾਖੀ ਜੁੜਦੀ ਹੈ। ਇਹ ਟੈਂਪਲ ਰੋਡ ਮੁਜ਼ੰਗ ਇਸ ਇਲਾਕੇ ਦਾ ਨਾਮ ਹੈ, ਜਿਹਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਾਹਿਬ ਸਥਿਤ ਹੈ। ਪਹਿਲਾਂ ਜਦੋਂ ਪੁਰਾਤਨ ਮੈਂ ਕਿਤਾਬਾਂ 'ਚ ਪੜ੍ਹਦਾ, ਉਹਨਾਂ ਤੋਂ ਲੱਗਦਾ ਕਿ ਮੁਜ਼ੰਗ ਇੱਕ ਪਿੰਡ ਸੀਗਾ ਲਾਹੌਰ ਦੇ ਨੇੜੇ, ਬਹੁਤ ਨੇੜੇ। ਹੁਣ ਪਰ ਇਸ ਵੇਲੇ ਬਹੁਤ ਇਹ ਲਾਹੌਰ ਦਾ ਬਿਜ਼ੀ ਏਰੀਆ ਹੈਗਾ, ਤੁਹਾਨੂੰ ਤੇ ਪਤਾ ਹੀ ਹੈ। ਸੋ ਹੁਣ ਤਾਂ ਕਹਿ ਲਓ ਵੀ ਲਾਹੌਰ ਦੀ ਇੱਕ ਲੋਕੈਲਿਟੀ ਦਾ ਨਾਮ ਮੁਜ਼ੰਗ ਹੈਗਾ, ਜਿਹਦੇ ਵਿੱਚ ਇਹ ਗੁਰਦੁਆਰਾ ਪਾਤਸ਼ਾਹੀ 6ਵੀਂ ਸਥਿਤ ਹੈ, ਜਿਹੜਾ ਕਿ ਬੀਬੀ ਕੌਲਾਂ ਜੀ ਦੀ ਯਾਦਗਾਰ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ। ਜੀ ਢਿੱਲੋਂ ਸਾਹਿਬ। ਅੱਛਾ, ਇਹਦੇ 'ਚ ਮੈਨੂੰ ਥੋੜਾ ਜਿਹਾ ਮੈਂ ਅੱਗੇ ਲਿਖਣ ਡਿਆ ਸਾਂ ਕੁਛ ਇਹਦੇ ਤੇ ਕੁਐਸਚਨ, ਉਹ ਅੱਗੇ ਜਾ ਕੇ ਆਪਾਂ ਪੁੱਛ ਸਕਦੇ ਹਾਂ। ਮੈਂ ਹੁਣ ਵੀ ਪੁੱਛਾਂ, ਬੀਬੀ ਕੌਲਾਂ ਦਾ ਬਹੁਤ ਜ਼ਿਕਰ ਆਇਆ, ਤੁਸੀਂ ਉਹਨਾਂ ਦਾ ਮੈਨੂੰ ਥੋੜਾ ਜਿਹਾ ਦੱਸੋ, ਕਿ ਮੈਨੂੰ ਨਹੀਂ ਪਤਾ ਹੈ। ਤੁਸੀਂ ਜਿਸ ਗੱਲ ਦਾ ਨਾਮ ਪਤਾ ਹੋਵੇ ਤਾਂ ਪੁੱਛ ਲੈਣਾ ਚਾਹੀਦਾ। ਬਿਲਕੁਲ, ਮੈਨੂੰ ਚਲੋ ਥੋੜਾ ਜਿਹਾ ਆਈਡੀਆ, ਤੇ ਬਾਕੀ ਦੋਸਤਾਂ ਨੂੰ ਨਹੀਂ ਪਤਾ ਜਿਹੜੇ ਇੱਧਰ ਪਾਕਿਸਤਾਨ ਵਾਲੀ ਸਾਈਡ ਤੋਂ ਜੁੜੇ ਨੇ। ਓਕੇ, ਬੀਬੀ ਕੌਲਾਂ ਬਾਰੇ ਮੈਂ ਸਟਾਰਟਿੰਗ, ਕਿਉਂਕਿ ਵੈਸੇ ਆਪਾਂ ਚੈਪਟਰ 'ਚ ਇਹੀ ਕਵਰ ਕਰਨਾ, ਉਹਨਾਂ ਬਾਰੇ ਮੈਂ ਇੰਨਾ ਥੋੜੇ ਦੱਸ ਦਵਾਂ ਕਿ ਮੁਜ਼ੰਗ 'ਚ ਰਹਿਣ ਵਾਲੇ ਇੱਕ ਕਾਜ਼ੀ ਸੀ, ਉਹਨਾਂ ਦੀ ਬੇਟੀ ਸੀ, ਜਿਹੜੀ ਕਿਹਾ ਜਾਂਦਾ ਕਿ ਉਹਨਾਂ ਨੇ ਅਡਾਪਟ ਕੀਤੀ ਸੀ। ਉਹਨਾਂ ਦੀ ਆਪਣੀ ਬੇਟੀ ਤਾਂ ਨਹੀਂ ਸੀ, ਪਰ ਆਪਣੀ ਬੇਟੀ ਵਾਂਗੂ ਉਹਨਾਂ ਨੇ ਉਹਨੂੰ ਪਾਲਿਆ। ਮਤਲਬ ਅਡਾਪਟਡ ਡਾਟਰ ਸੀ ਬੀਬੀ ਕੌਲਾਂ, ਜਿਹੜੀ ਕਿ ਕਾਜ਼ੀ ਦੀ ਪੁੱਤਰੀ ਕਰਕੇ ਮਸ਼ਹੂਰ ਹੈ ਆਪਣੀਆਂ ਸਾਰੀਆਂ ਸਾਖੀਆਂ ਦੇ ਵਿੱਚ। ਤੇ ਉਹਨਾਂ ਨੂੰ ਜਿਹੜੇ ਕਾਜ਼ੀ ਸੀ, ਉਹਨੇ ਸਾਈਂ ਮੀਆਂ ਮੀਰ ਦੇ ਕੋਲ ਜਿੱਦਾਂ ਪੜ੍ਹਨ ਦੇ ਲਈ ਭੇਜਿਆ ਹੁੰਦਾ ਸੀ। ਇਸ ਕਰਕੇ ਉਹ ਸਿੱਖ ਹਿਸਟਰੀ ਨਾਲ ਜੁੜਦੇ, ਕਿਉਂਕਿ ਜਿਹੜੇ ਸਾਈਂ ਮੀਆਂ ਮੀਰ ਜੀ ਸੀ, ਇਹਨਾਂ ਦਾ ਜਿਵੇਂ ਆਪਾਂ ਪਹਿਲਾਂ ਇੱਕ ਦਿਨ ਚੈਪਟਰ 'ਚ ਗੱਲਬਾਤ ਕੀਤੀ ਸੀ, 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਜੀ ਔਰ 6ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਕਾਫੀ ਨਜ਼ਦੀਕੀ ਸੰਬੰਧ ਸਨ ਸਾਈਂ ਮੀਆਂ ਮੀਰ ਜੀ ਦੇ। ਸੋ ਕਿਉਂਕਿ ਬੀਬੀ ਕੌਲਾਂ ਸਾਈਂ ਮੀਆਂ ਮੀਰ ਜੀ ਦੀ ਸਟੂਡੈਂਟ ਸੀ, ਇਸ ਕਰਕੇ ਉਹਦਾ ਵੀ ਝੁਕਾਅ ਸਿੱਖ ਗੁਰੂਆਂ ਦੇ ਪ੍ਰਤੀ ਹੋਣ ਲੱਗਾ, ਸਿੱਖ ਧਰਮ ਦੇ ਵਿੱਚ ਪ੍ਰਤੀ ਉਹਦਾ ਸੀ ਜਿਹੜਾ ਝੁਕਾਅ ਹੋਣ ਲੱਗਾ। ਸੋ ਇੰਨੀ ਕੁ ਬੇਸਿਕ ਜਿਹੜੀ ਇਨਫੋਰਮੇਸ਼ਨ ਹੈਗੀ ਆ, ਉਹ ਬੀਬੀ ਕੌਲਾਂ ਬਾਰੇ ਮਿਲਦੀ ਹੈ ਕਿ ਉਹ ਇੱਕ ਕਾਜ਼ੀ ਦੀ ਬੇਟੀ ਸੀ, ਜਿਹਨੇ ਕਿ ਉਸਨੂੰ ਅਡਾਪਟ ਕੀਤਾ ਹੋਇਆ ਸੀ। ਜੀ ਢਿੱਲੋਂ ਸਾਹਿਬ। ਉਹ ਨਾਂ ਕਾਜ਼ੀ ਸਾਹਿਬ ਦਾ ਕੋਈ ਪਤਾ ਹੋਵੇ? ਕਾਜ਼ੀ ਸਾਹਿਬ ਦਾ ਨਾਮ ਸੀ ਰੁਸਤਮ ਖਾਨ। ਰੁਸਤਮ ਖਾਨ, ਉਹ ਵੀ ਲਾਹੌਰ ਦੇ ਰਹਿਣ ਵਾਲੇ? ਹਾਂਜੀ, ਮੁਜ਼ੰਗ ਏਰੀਆ ਦੇ ਲਾਹੌਰ ਦੇ ਰਹਿਣ ਵਾਲੇ ਸੀ। ਇੱਥੇ ਸੇਮ ਜਿੱਥੇ ਗੁਰਦੁਆਰਾ ਸਾਹਿਬ ਉਹਦੇ ਲਾਗੇ ਲਾਗੇ ਹੀ ਹੋਣੇ ਫਿਰ ਤਾਂ? ਉਹਦੇ ਲਾਗੇ ਹੋਣੇ ਆ, ਬਿਲਕੁਲ ਜੀ। ਐਕਚੁਅਲੀ ਜਦੋਂ ਆਪਾਂ ਉਹ ਵੀਡੀਓ ਸੁਣਾਵਾਂਗੇ, ਉਹਦੇ 'ਚੋਂ ਇਹ ਵੀ ਕਹਿ ਰਹੇ ਆ ਕਿ ਮਤਲਬ ਇਹ ਘਰ ਸੀ ਬੀਬੀ ਕੌਲਾਂ ਦਾ, ਜਿਹੜਾ ਸੀ ਉਹ ਇੱਕ ਘਰ ਸੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸੋ ਦੈਟ ਇਜ਼ ਸਮ ਪੀਪਲ ਇਹ ਥੋੜਾ ਕੰਟਰੋਵਰਸ਼ੀਅਲ ਆਉਂਦਾ ਕਿ ਉਹ ਘਰ ਸੀ ਕਿ ਨੇੜੇ ਸੀ ਘਰ ਦੇ। ਬਟ ਜਦੋਂ ਆਪਾਂ ਉਹ ਮੈਂ ਵੀਡੀਓ ਪਲੇ ਕਰੂੰਗਾ, ਜਿਹੜੇ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਅੰਦਰ ਕੇਅਰ ਟੇਕਰ ਨੇ, ਬਹੁਤ ਹੀ ਪਿਆਰਾ ਪਰਿਵਾਰ ਹੈ, ਬਹੁਤ ਕੋਈ ਸਿੱਖ ਸੰਗਤ ਦੀ ਸੇਵਾ ਕਰਦੇ ਨੇ, ਉਹਨਾਂ ਦੇ ਮੂੰਹੋਂ ਸਾਖੀ ਦੀ ਜਿਹੜੀ ਵੀਡੀਓ ਮੈਂ ਆਪਣੇ ਫੋਨ ਨਾਲੇ ਬਣਾਈ ਹੋਈ ਸੀ, ਉਹ ਮੈਂ ਜ਼ਰੂਰ, ਆਪਾਂ ਜਦੋਂ ਪ੍ਰੋਗਰਾਮ ਥੋੜਾ ਆਪਾਂ ਕਵਰ ਕਰ ਲਈਏ ਪਹਿਲਾਂ ਹਿਸਟਰੀ, ਆਪਾਂ ਉਹਨਾਂ ਦੇ ਮੂੰਹੋਂ ਵੀ ਸੁਣਾਂਗੇ ਕਿ ਉਹ ਇਹਦੀ ਹਿਸਟਰੀ ਕਿਵੇਂ, ਇਹਦੀ ਸਾਖੀ ਜਿਹੜੀ ਹੈਗੀ ਕਿਵੇਂ ਸੁਣਾਉਂਦੇ ਨੇ। ਅੱਛਾ, ਇਹਦੇ ਜਿਹੜੀ ਸਾਖੀ ਲਿਖੀ ਆ, ਉਹ ਅਗਰ ਤੁਸੀਂ ਥੋੜੀ ਜਿਹੀ ਸਾਨੂੰ ਸੁਣਾ ਦਿਓ ਆਪਣੇ ਜਿਹੜੇ ਵੇਖਣ ਵਾਲੇ ਉਹਨਾਂ ਨੂੰ। ਜੀ, ਇਹਦੀ ਸਾਖੀ ਜਿਹੜੀ ਹੈਗੀ ਆ ਉਹ ਬੜੀ ਇੰਟਰਸਟਿੰਗ ਹੈ। ਐਕਚੁਅਲੀ ਇਹਦੇ ਵਿੱਚ ਕਈ ਗੱਲਾਂ ਇਸ ਸਾਖੀ ਦੇ ਵਿੱਚ ਆਪਾਂ ਨੂੰ ਜਿਹੜੀਆਂ ਹੈਗੀਆਂ ਉਹ ਮਿਲਦੀਆਂ ਨੇ। ਸਭ ਤੋਂ ਪਹਿਲਾਂ ਢਿੱਲੋਂ ਸਾਹਿਬ, ਇੱਕ ਗੱਲ ਕਾਬਲ ਤੋਂ ਸ਼ੁਰੂ ਹੁੰਦੀ ਹੈ, ਜਿਹੜਾ ਹੁਣ ਮੌਜੂਦਾ ਅਫਗਾਨਿਸਤਾਨ ਦੀ ਰਾਜਧਾਨੀ ਹੈਗਾ। ਉੱਥੇ ਇੱਕ ਸਿੱਖ ਸੀ ਜਿਸ ਦਾ ਨਾਮ ਸੁਜਨ। ਸੁਜਨ ਨੇ ਇੱਕ ਘੋੜਾ ਜਿਹੜਾ ਸੀ ਗੁਰੂ ਸਾਹਿਬ ਨੂੰ ਗਿਫਟ ਦੇਣ ਦੇ ਲਈ, 6ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਘੋੜਿਆਂ ਦੇ ਬਹੁਤ ਸ਼ੌਕੀਨ ਸਨ, ਤੇ ਬਹੁਤ ਅਕਸਰ ਸਾਖੀਆਂ ਚ ਆਉਂਦਾ ਹੈ ਕਿ ਉਹਨਾਂ ਦੇ ਸਿੱਖ ਉਹਨਾਂ ਦੇ ਲਈ ਘੋੜਾ ਭੇਂਟ ਦੇ ਵਜੋਂ ਲੈ ਕੇ ਆਉਂਦੇ ਸੀ। ਇਹ ਜਿਹੜਾ ਸੁਜਨ ਸੀ, ਇਹ ਵੀ ਗੁਰੂ ਸਾਹਿਬ ਦੇ ਲਈ ਜਿਹੜਾ ਸੀ ਉਹ ਘੋੜਾ ਲੈ ਕੇ ਆਇਆ, ਉੱਥੋਂ ਆਪਣਾ ਕਾਬੁਲ ਤੋਂ ਲੈ ਕੇ ਆਇਆ। ਤੇ ਜਦੋਂ ਉਹ ਘੋੜਾ ਲੈ ਕੇ ਆਇਆ, ਉਹਨੇ ਘੋੜੇ ਦੇ ਉੱਤੇ ਕਹਿ ਲਓ ਵੀ ਇਦਾਂ ਦੇ ਕੱਪੜੇ ਪਾਤੇ ਵੀ ਉਹ ਘੋੜਾ ਪਛਾਣ ਚ ਨਾ ਆਵੇ, ਕਿਉਂਕਿ ਉਸ ਵੇਲੇ ਰਸਤੇ ਚ ਜਿਹੜੇ ਕੋਈ ਮੁਗਲ ਐਂਪਰਰ ਦੇ ਕੋਈ ਨਾਕਾਬੰਦੀ ਵਾਲੇ, ਜਿਹੜੇ ਵੀ ਉਹ ਚੌਕੀ ਵਾਲੇ ਬੰਦੇ ਹੁੰਦੇ ਸੀ, ਉਹ ਮਸ਼ਹੂਰ ਸੀ ਵੀ ਉਹ ਜਿਹੜੇ ਵਧੀਆ ਘੋੜੇ ਆ ਉਹਨਾਂ ਨੂੰ ਉਹ ਲੈ ਲੈਂਦੇ ਸੀ। ਪਰ ਐਨੀਵੇਜ਼ ਉਹਨਾਂ ਦੀ ਨਿਗਾਹ ਤੋਂ ਉਹ ਬਚ ਨਹੀਂ ਸਕਿਆ। ਉਹਨਾਂ ਨੇ ਜਿਹੜਾ ਘੋੜਾ ਸੀ ਉਹ ਕਾਬੂ ਚ ਆਪਣੇ ਕਰ ਲਿਆ। ਜਿਹੜਾ ਸੁਜਾਨ ਦਾ ਘੋੜਾ ਸੀ ਉਹ ਉਹਨਾਂ ਨੇ ਹਥਿਆ ਲੈ ਕੇ ਉਹਦੇ ਕੋਲੋਂ। ਉਸ ਤੋਂ ਬਾਅਦ ਇਹ ਜਿਹੜਾ ਸੀ ਸੁਜਨ ਸੀ, ਇਹ ਫਿਰ ਵੀ ਮਤਲਬ ਉਦਾਸਿਆ, ਲਾਚਾਰ ਹੋਇਆ, ਗੁਰੂ ਸਾਹਿਬ ਕੋਲ ਜਾ ਕੇ ਪਹੁੰਚਿਆ। ਉਹਨੇ ਆਪਣੀ ਜਿਹੜੀ ਕਹਾਣੀ ਸੀ ਗੁਰੂ ਸਾਹਿਬਾਨ ਨੂੰ ਦੱਸੀ। ਉਧਰ ਕੀ ਹੋਇਆ, ਰੱਬ ਦੀ ਮਰਜ਼ੀ ਨੂੰ ਜਿਹੜਾ ਘੋੜਾ ਸੀ ਉਹ ਉਸ ਵੇਲੇ ਜਦੋਂ ਰਾਜੇ ਕੋਲ ਰਿਹਾ, ਉਹ ਕਿਹਾ ਜਾਂਦਾ ਵੀ ਘੋੜੇ ਨੇ ਆਪਣਾ ਖਾਣਾ ਪੀਣਾ ਬੰਦ ਕਰ ਦਿੱਤਾ, ਆਪਣੇ ਮਾਲਕ ਨੂੰ ਕਹਿ ਲਓ ਵੀ ਮਿਸ ਕਰਨ ਲੱਗਾ। ਘੋੜਾ ਬਹੁਤ ਬਿਮਾਰ ਹੋ ਗਿਆ, ਬਹੁਤ ਤਰ੍ਹਾਂ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜਾ ਘੋੜਾ ਸੀ ਉਹਦੇ ਕੋਈ ਇੰਪਰੂਵਮੈਂਟ ਨਹੀਂ ਹੋਈ, ਕੋਈ ਉਹਦੇ ਚ ਤਸੱਲੀ ਬਖਸ਼ ਉਹਦਾ ਇਲਾਜ ਲੱਭਿਆ ਨਹੀਂ ਰਾਜੇ ਨੂੰ, ਜਾਂ ਉਹਦੇ ਜੋ ਵੀ
ਉਸ ਵੇਲੇ ਦੇ ਐਲਕਾਰ ਹੋਣਗੇ ਜਾਂ ਜੋ ਵੀ ਉਹਨਾਂ ਦਾ ਉਸ ਵੇਲੇ ਦਾ ਘੋੜੇ ਨੂੰ ਇਲਾਜ ਕਰਨ ਦੇ ਜਿਹੜੇ ਐਕਸਪਰਟ ਮਾਹਰ ਹੋਣਗੇ। ਇਸ ਕਰਕੇ ਕਿਹਾ ਜਾਂਦਾ ਸਾਖੀ ਦੇ ਮੁਤਾਬਕ ਵੀ ਜਿਹੜਾ ਕਾਜ਼ੀ ਹੈ ਰੁਸਤਮ ਖਾਨ, ਉਹ ਮੇਨ ਓਪੋਜੀਸ਼ਨ ਤੇ ਸੀਗਾ ਰਾਜੇ ਦੇ ਕੋਲ, ਮੁਗਲ ਕਿੰਗ ਦੇ ਕੋਲ, ਐਂਪਰਰ ਦੇ ਕੋਲ। ਉਹਨੇ ਫਿਰ ਇਹ ਜਿਹੜਾ ਸੀ ਇਹਨੂੰ ਕਾਜ਼ੀ ਰੁਸਤਮ ਖਾਨ ਨੂੰ ਘੋੜੇ ਨੂੰ ਦੇਤਾ। ਘੋੜੇ ਨੂੰ ਜਦੋਂ ਘਰ ਲੈ ਕੇ ਆਇਆ ਕਾਜ਼ੀ, ਉਹਨੂੰ ਆਸ ਸੀ ਬਹੁਤ ਵੀ ਉਹ ਮਤਲਬ ਠੀਕ ਕਰ ਲਵੇਗਾ ਆਪਣੀ ਸਪਿਰਿਚੁਅਲ ਪਾਵਰਸ ਦੇ ਨਾਲ, ਪਰ ਘਰ ਉਹਦੇ ਉਸ ਵੇਲੇ ਜਿਹੜੀ ਹੈਗੀ ਆ, ਮਤਲਬ ਜੋ ਸਾਖੀ ਦੇ ਮੁਤਾਬਕ ਘਰ ਉਹਦੇ ਆਪਣੇ ਕਾਫੀ ਟੈਨਸ਼ਨ ਚੱਲ ਰਹੀ ਸੀ, ਕਿਉਂਕਿ ਉਹਦੀ ਜਿਹੜੀ ਬੇਟੀ ਹੈ ਬੀਬੀ ਕੌਲਾਂ, ਜਿਹਦੇ ਬਾਰੇ ਆਪਾਂ ਕਿਹਾ ਜਾਂਦਾ, ਜਿਹਦਾ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਬੀਬੀ ਕੌਲਾਂ, ਉਹਨੂੰ ਕਾਜ਼ੀ ਨੇ ਸਾਈਂ ਮੀਆਂ ਮੀਰ ਦੇ ਕੋਲ ਰਿਲੀਜੀਅਸ ਇੰਸਟਰਕਸ਼ਨਸ ਲਈ ਭੇਜਿਆ ਹੋਇਆ ਸੀ, ਕਲਾਸਿਸ ਦੇ ਲਈ। ਪਰ ਉੱਥੇ ਜਿਹੜੇ ਬੀਬੀ ਕੌਲਾਂ ਸੀ, ਉਹਦਾ ਝੁਕਾਅ ਸਿੱਖ ਗੁਰੂਆਂ ਦੀ ਜੋ ਫਿਲਾਸਫੀ ਹੈ, ਉਹਨਾਂ ਦੀ ਗੱਲਾਂ ਬਾਤਾਂ ਵੱਲ ਜ਼ਿਆਦਾ ਝੁਕਾਅ ਹੋ ਗਿਆ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ। ਸੋ ਉਸ ਵੇਲੇ ਕਾਜ਼ੀ ਸੀ ਜਿਹੜਾ, ਉਹ ਕਾਫੀ ਗੁੱਸੇ ਰਹਿੰਦਾ ਸੀ ਆਪਣੀ ਬੇਟੀ ਤੋਂ। ਮਤਲਬ ਘਰ 'ਚ ਵੀ ਜਿਹੜਾ ਮਾਹੌਲ ਸੀ ਉਹ ਬਹੁਤ ਵਧੀਆ ਸੀ। ਉਸ ਵੇਲੇ ਕਿਹਾ ਜਾਂਦਾ ਵੀ ਜਿਹੜਾ ਘੋੜਾ ਵੀ ਸੀ ਉਹ ਕੋਈ ਜ਼ਿਆਦਾ ਉਹਦੇ ਕੋਲੋਂ ਠੀਕ ਨਹੀਂ ਹੋਇਆ। ਸੋ ਇੱਕ ਦਿਨ ਕੀ ਹੋਇਆ ਕਿ ਇਹ ਜਿਹੜਾ ਮੁਜ਼ੰਗ ਦਾ ਏਰੀਆ ਢਿੱਲੋਂ ਸਾਹਿਬ, ਸੋ ਉਹਨਾਂ ਨੇ ਉਹ ਜਿਹੜੇ ਜੰਗਲ ਸੀ ਉਹਨਾਂ ਦੇ ਵਿੱਚ ਕਹਿ ਲਓ ਵੀ ਆਪਣਾ ਹੰਟਿੰਗ ਦਾ ਕੈਂਪ ਲਾਇਆ ਹੋਇਆ ਸੀ, ਜੋ ਪੁਰਾਤਨ ਕਿਤਾਬ ਕਹਿੰਦੀ ਹੈ ਕਿ ਗੁਰੂ ਹਰਗੋਬਿੰਦ ਜੀ ਸ਼ਿਕਾਰ ਦੇ ਬਹੁਤ ਸ਼ੌਕੀਨ ਸੀਗੇ। ਉਹ ਉਸ ਇਲਾਕੇ ਦੇ ਵਿੱਚ ਕਈ ਦਿਨਾਂ ਦਾ ਉਹਨਾਂ ਦਾ ਪੜਾਅ ਸੀਗਾ ਮੁਜ਼ੰਗ ਦੇ ਏਰੀਏ 'ਚ ਸ਼ਿਕਾਰ ਖੇਡਣ ਦੇ ਲਈ। ਉੱਥੇ ਇੱਕ ਦਿਨ ਜਿੱਥੇ ਗੁਰੂ ਸਾਹਿਬ ਦਾ ਕੈਂਪ ਸੀ, ਉਹਦੇ ਬਿਲਕੁਲ ਲਾਗਿਓਂ ਜਿਹੜੇ ਕਾਜ਼ੀ ਸੀ, ਕਾਜ਼ੀ ਰੁਸਤਮ ਖਾਨ, ਇਹ ਆਪਣਾ ਘੋੜਾ ਲੈ ਕੇ ਲਾਗੇ ਉਹਦੀ ਢਿੱਲੋਂ ਸਾਹਿਬ ਲੰਘ ਰਿਹਾ ਸੀ। ਜਦੋਂ ਗੁਰੂ ਸਾਹਿਬ ਦੇ ਟੈਂਟ ਦੇ ਕੋਲੋਂ ਦੀ ਘੋੜਾ ਲੰਘਿਆ, ਉਸ ਵੇਲੇ ਦੀ ਮਤਲਬ ਇਹ ਗੱਲ ਹੈ ਕਿ ਜਿਹੜਾ ਘੋੜਾ ਹੈ ਉਹਨੇ ਏਦਾਂ ਖੁਸ਼ ਹੋ ਕੇ ਜਾਂ ਇੱਕਦਮ ਉਹ ਉੱਠਿਆ ਤੇ ਉਹਨੇ ਜਿਹੜੀ ਬੜੀ ਖੁਸ਼ੀ ਜ਼ਾਹਰ ਕੀਤੀ। ਹੁਣ ਜਿਹੜਾ ਕਾਜ਼ੀ ਸੀ ਉਹ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਬਣੀ। ਮਤਲਬ ਉਹਨੇ ਮਤਲਬ ਪਹਿਲਾਂ ਤਾਂ ਜਿਹੜਾ ਕਾਜ਼ੀ ਸੀ ਹੌਲੀ 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 ਉਹਨੂੰ ਖਿੱਚਦਾ ਘੋੜੇ ਨੂੰ ਲਿਆ ਰਿਹਾ ਸੀ, ਘੋੜਾ ਰਾਹ 'ਚ ਬੈਠ ਜਾਂਦਾ ਸੀ, ਫਿਰ ਤੁਰ ਪੈਂਦਾ ਸੀ, ਬੜੀ ਮੁਸ਼ਕਲ ਨਾਲ ਉਹ ਆ ਰਿਹਾ ਸੀ। ਗੁਰੂ ਸਾਹਿਬ ਦੇ ਟੈਂਟ ਦੇ ਨੇੜੇ ਆ ਕੇ ਵੀ ਫਿਰ ਬੈਠ ਗਿਆ ਸੀ। ਉੱਥੇ ਕਿਹਾ ਜਾਂਦਾ ਵੀ ਇੱਕਦਮ ਉਹਨੂੰ ਕੁਝ ਫੀਲਿੰਗ ਆਈ ਘੋੜੇ ਨੂੰ, ਤੇ ਇੱਕਦਮ ਉਹ ਬੜਾ ਛੜੱਪਾ ਮਾਰ ਕੇ ਉੱਠਿਆ। ਤੇ ਮਤਲਬ ਉਹਨੂੰ ਉਸ ਵੇਲੇ ਕਾਜ਼ੀ ਨੂੰ ਲੱਗਿਆ ਕਿ ਸ਼ਾਇਦ ਇਹ ਘੋੜਾ, ਇਹਨੂੰ ਕੁਝ ਇੱਥੇ ਮਹਿਸੂਸ ਹੋਇਆ। ਉਸ ਵੇਲੇ ਕਿਹਾ ਜਾਂਦਾ ਕਿ ਕਾਜ਼ੀ ਦੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਉਹਨਾਂ ਦੇ ਨਾਲ ਕੋਈ ਸੌਦਾ ਕੀਤਾ, ਤੇ ਜਿਹੜਾ ਘੋੜਾ ਸੀ ਉਹ ਗੁਰੂ ਸਾਹਿਬ ਨੂੰ ਉੱਥੇ ਵੇਚ ਦਿੱਤਾ। ਉਹ ਉਸ ਵੇਲੇ ਕਿਹਾ ਜਾਂਦਾ ਸਾਖੀਆਂ ਦੇ ਮੁਤਾਬਕ ਕਿ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਘੋੜਾ ਸੀ ਉਹ 9 ਬਰਨਿਆ ਹੋ ਗਿਆ, ਤੇ ਈਵਨ ਸ੍ਰੀ ਗੁਰੂ ਹਰਗੋਬਿੰਦ ਜੀ ਉਸ ਘੋੜੇ ਦੇ ਉੱਪਰ ਜਿਹੜਾ ਸੀ ਉਹ ਰੈਗੂਲਰਲੀ ਕਹਿ ਲਓ ਵੀ ਸਵਾਰੀ ਕਰਦੇ ਸੀ। ਉਹ ਉਹਨਾਂ ਦਾ ਫੇਵਰੇਟ ਘੋੜਾ ਬਣ ਗਿਆ। ਹੁਣ ਇਹ ਗੱਲ ਜਦੋਂ ਕਾਜ਼ੀ ਤੱਕ ਪਹੁੰਚੀ ਵੀ ਹੈ ਇਹ ਘੋੜਾ ਮੈਂ ਤਾਂ ਵੇਚ ਗਿਆ ਸੀ ਆਪਣੇ ਵੱਲੋਂ, ਵੀ ਇਹ ਤਾਂ ਹੁਣ ਆਲਮੋਸਟ। ਦੂਜੇ ਪਾਸੇ ਉਹਨੂੰ ਪਤਾ ਲੱਗਾ ਕਿ ਉਹਦੀ ਜਿਹੜੀ ਆਪਣੀ ਬੇਟੀ ਕੌਲਾਂ ਹੈਗੀ ਹੈ, ਉਹਦਾ ਵੀ ਜਿਹੜਾ ਧਿਆਨ ਹੈਗਾ ਇਹ ਗੁਰੂ ਸਾਹਿਬ ਦੇ ਜਦੋਂ ਜਾ ਕੇ ਉਹ ਆਪਣੀ ਸੰਗਤ ਕਰਦੇ ਆ ਸਾਈਂ ਮੀਆਂ ਮੀਰ ਦੇ ਕੋਲ, ਉੱਥੇ ਜਾ ਕੇ ਵੀ ਉਹ ਵੀ ਉਹਨਾਂ ਦੀਆਂ ਗੁਰੂ ਸਾਹਿਬ ਦੀ ਬਹੁਤ ਤਾਰੀਫਾਂ ਕਰਦੀ ਆ। ਇਸ ਕਰਕੇ ਉਹਨੇ ਫਤਵਾ ਜਿਹੜਾ ਸੀਗਾ ਆਪਣੀ ਬੇਟੀ ਦੇ ਵਿਰੁੱਧ ਉਹ ਦਵਾ ਲਿਆ, ਜਿਹੜੇ ਉੱਥੇ ਦੇ ਹੈੱਡ ਕਲੈਰਿਕ ਹੋਣਗੇ, ਤੇ ਉਹਨੇ ਕਿਹਾ ਵੀ ਮੇਰੀ ਬੇਟੀ ਨੂੰ ਜਿਹੜੀ ਹੈਗੀ ਆ ਉਹ ਡੈਥ ਸੈਂਟੈਂਸ ਜਿਹੜੀ ਆ ਉਹ ਦਿੱਤੀ ਜਾਵੇ, ਕਿਉਂਕਿ ਉਹ ਇੱਕ ਕਾਫਰ ਦੀ ਗੁਰੂ ਹਰਗੋਬਿੰਦ ਉਹਨਾਂ ਦੀ ਜਿਹੜੀ ਹੈਗੀ ਤਾਰੀਫ ਕਰਦੀ ਹੈ। ਹੁਣ ਜਦੋਂ ਸਾਈਂ ਮੀਆਂ ਮੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਇੱਕਦਮ ਉਹਨਾਂ ਨੇ ਇਹ ਸਾਰੀ ਸਟੋਰੀ ਸੀ ਗੁਰੂ ਹਰਗੋਬਿੰਦ ਜੀ ਨੂੰ ਸੁਣਾਈ, ਜਿਸ ਤੋਂ ਬਾਅਦ ਅਗਲੀ ਜਿਹੜੀ ਸਟੋਰੀ ਹੈਗੀ ਆ ਇਸ ਜਗ੍ਹਾ ਦੇ ਨਾਲ ਜਿਹੜੀ ਹੈਗੀ ਆ ਉਹ ਜੁੜਦੀ ਹੈ। ਬੀਬੀ ਕੌਲਾਂ ਗੁਰਦੁਆਰਾ ਅੰਮ੍ਰਿਤਸਰ ਉਮਰ ਸਾਥ ਜੁੜੇ ਨੇ। ਆਂਦੇ ਜੀ ਡਾਕਟਰ ਸਾਹਿਬ ਬਹੁਤ ਵਧੀਆ ਇਨੀਸ਼ੀਏਟਿਵ ਦੋਵਾਂ ਪੰਜਾਬਾਂ ਨੂੰ ਮਿਲਾਉਣ ਦਾ, ਤੁਸੀਂ ਬੜਾ ਡਿਟੇਲ ਨਾਲ ਦੱਸਦੇ ਜੀ। ਪਹਾੜੀ ਕੇ ਚਿਰਾਗ, ਗ੍ਰੇਟ ਜੋਬ ਪਨੂ ਸਾਹਿਬ, ਨਾਸਰ ਸਾਹਿਬ, ਬਲਵੰਤ ਸਿੰਘ, ਸਾਜਦ ਨਹੀਂ ਸਭ ਕਹਿੰਦੇ ਨੇ ਜੀ ਹੜੱਪਾ ਸਾਹੀਵਾਲ ਦੇ ਵਿੱਚ। ਮੈਂ ਤੁਹਾਨੂੰ ਲਿੰਕ ਸ਼ੇਅਰ ਕੀਤਾ, ਇੱਥੇ ਗੁਰਦੁਆਰਾ ਸਾਹਿਬ ਹੈ ਉਹਦਾ। ਅੱਗੋਂ ਰੋਹਿਤ ਬਰਾੜਾ, ਢਿੱਲੋਂ ਸਾਹਿਬ ਡੂਇੰਗ ਨਾਸ ਜੋ ਵੈਰੀ ਮਿਹਰਬਾਨੀ ਸਰ। ਫੈਸਲ ਮਨਜ਼ੂਰ, ਇਹ ਸਾਡਾ ਦੋਸਤ YouTube ਦੇ ਡਾਕਟਰ ਸਾਹਿਬ। ਅੱਗੇ ਵੱਧਦੇ ਆ। ਇਹਦੇ ਵਿੱਚ ਬੀਬੀ ਕੌਲਾਂ ਦਾ ਜ਼ਿਕਰ ਆਉਂਦਾ ਸੀ, ਦੱਸਿਆ ਤੁਸੀਂ, ਜਿਹਦੇ ਅੱਗੇ ਦੱਸਿਆ ਜਾਂਦਾ ਵੀ ਇੱਥੋਂ ਗੁਰੂ ਸਾਹਿਬ ਉਹਨਾਂ ਨੂੰ ਲੈ ਕੇ ਗਏ ਤੇ ਰਸਤੇ ਦੇ ਵਿੱਚ ਵੀ ਕਿਤੇ ਰੁਕੇ ਸੀ ਜੀ। ਇੱਥੇ ਹੁਣ ਆਉਂਦੀ ਜੀ, ਬਿਲਕੁਲ। ਹੁਣ ਆਪਾਂ ਗੱਲ ਕਰੀਏ ਵੀ ਜਦੋਂ ਫਿਰ ਸਾਈਂ ਮੀਆਂ ਮੀਰ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਹੜੀ ਉਹਨਾਂ ਦੀ ਸਟੂਡੈਂਟ ਹੈਗੀ ਆ ਬੀਬੀ ਕੌਲਾਂ, ਉਹਦੇ ਵਿਰੁੱਧ, ਜਿਹਦੇ ਬਾਬਤ ਬੀਬੀ ਕੌਲਾਂ ਦੀ ਮਦਰ ਦੇ ਕਹਿਣ ਤੇ ਔਰ ਸਾਈਂ ਮੀਆਂ ਮੀਰ ਜੀ ਦੇ ਕਹਿਣ ਤੇ ਗੁਰੂ ਹਰਗੋਬਿੰਦ ਜੀ ਨੇ ਬੀਬੀ ਕੌਲਾਂ ਨੂੰ ਮੁਜ਼ੰਗ ਦੇ ਵਿੱਚੋਂ ਇਤਿਹਾਸ ਦੇ ਮੁਤਾਬਕ 1621 ਮਈ ਦੇ ਵਿੱਚ ਜਿਹੜਾ ਸੀ ਉਹ ਰਿਹਾ ਕਰਵਾਇਆ। ਤੇ ਜਾਂਦੇ ਜਾਂਦੇ ਹੁਣ ਆਪਾਂ ਅਗਲਾ ਜਿਹੜਾ ਚੈਪਟਰ ਕਰਾਂਗੇ ਮੈਂ ਉਹ ਤੁਹਾਨੂੰ ਆਪਣੀ ਕਿਤਾਬ ਵਿੱਚੋਂ ਦਿਖਾ ਦੇਣਾ। ਉਹ ਹੈ ਪਿੰਡ ਮਾਂਗਟ। ਗੁਰੂ ਮਾਂਗਟ ਤੁਸੀਂ ਲਾਹੌਰ ਦੇ ਵਿੱਚ ਅਕਸਰ ਢਿੱਲੋਂ ਸਾਹਿਬ ਇੱਕ ਦੇਖਿਆ ਹੋਏਗਾ, ਬਹੁਤ ਵੱਡਾ
ਨੇਮ ਬੋਰਡ ਹਾਲੇ ਵੀ ਲੱਗਾ, ਉਸ ਇਲਾਕੇ ਦਾ ਨਾਮ ਹਾਲੇ ਵੀ ਗੁਰੂ ਮੰਗਟ ਹੈ, ਉਹ ਸੜਕ ਦਾ ਨਾਮ ਵੀ ਗੁਰੂ ਮੰਗਟ ਹੈ। ਉੱਥੇ ਜਾਂਦਿਆਂ ਹੋਇਆਂ ਗੁਰੂ ਸਾਹਿਬ ਨੇ ਜਿਹੜਾ ਸੀ ਰਸਤੇ ਵਿੱਚ ਬੀਬੀ ਕੌਲਾਂ ਨੂੰ ਜਦੋਂ ਲੈ ਕੇ ਗਏ ਨੇ, ਆਪਣਾ ਜਿਹੜਾ ਸੀ ਉਹ ਪੜਾਅ ਲਾਇਆ। ਗੁਰੂ ਮੰਗਟ ਇੱਕ ਜਗ੍ਹਾ ਹੈਗੀ ਹੈ ਜਿੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਸੀ, ਉਹਦੇ ਬਾਰੇ ਆਪਾਂ ਕੱਲ ਗੱਲ ਕਰਾਂਗੇ ਕਿਉਂਕਿ ਇਹਦੇ ਨਾਲ ਇਤਿਹਾਸ ਦੇ ਨਾਲ ਉਹ ਜੁੜਿਆ ਹੋਇਆ। ਉਸ ਤੋਂ ਬਾਅਦ ਗੁਰੂ ਸਾਹਿਬ ਉਹ ਉਸ ਜਗ੍ਹਾ ਦੇ ਉੱਤੇ ਕਹਿ ਲਓ ਵੀ ਉਹਨਾਂ ਦੀ ਯਾਦਗਾਰ ਦੇ ਵਿੱਚ ਗੁਰੂ ਸਾਹਿਬ ਨੇ ਸਰੋਵਰ ਵੀ ਬਣਾਇਆ ਜਿਹਦਾ ਨਾਮ ਕੌਲਸਰ ਰੱਖਿਆ ਗਿਆ। ਸੋ ਹੁਣ ਮੇਰੇ ਖਿਆਲ 'ਚ ਉਹ ਸਰੋਵਰ ਦੇ ਨਾਲ ਇੱਕ ਅਲੱਗ ਗੁਰਦੁਆਰਾ ਸਾਹਿਬ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੁਸ਼ੋਭਿਤ। ਐਕਚੁਅਲ ਸਟੋਰੀ ਜਿੱਥੋਂ ਸ਼ੁਰੂ ਹੁੰਦੀ ਹੈ, ਅੱਜ ਆਪਾਂ ਉਸ ਚੈਪਟਰ ਤੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਮੈਂ ਨਾਲ ਉਸ ਇਹ ਜੋ ਤੁਸੀਂ ਧਿਆਨ ਨਾਲ ਦੇਖੋ ਇਹਦੇ ਬਾਰੇ ਢਿੱਲੋਂ ਸਾਹਿਬ ਕਹਿ ਰਹੇ ਸੀ। ਹੁਣ ਜਿਹੜੀ ਇਹ ਤਸਵੀਰ ਕਹਿ ਰਹੇ ਸੀ ਕਿ ਇਹਨਾਂ ਨੇ ਦੂਰੋਂ ਲਈ ਹੈ, ਉਹ ਜੇ ਤੁਸੀਂ ਆਹ ਦੇਖੋ ਇਹ ਸਾਹਮਣੇ ਵਾਲੀ ਛੱਤ ਤੋਂ, ਕਿਉਂਕਿ ਸਾਨੂੰ ਜ਼ਰੂਰ ਹੁੰਦਾ ਹੈ ਕਿ ਬੁੱਕ ਦੇ ਵਿੱਚ ਜਦੋਂ ਤੁਸੀਂ ਕਿਤਾਬ ਦੇਖੋ ਤੁਹਾਨੂੰ ਇੱਕ ਪੂਰਾ ਵਿਊ ਮਿਲ ਜਾਵੇ। ਆਹ ਜਿਹੜੀ ਤਸਵੀਰ ਹੈ ਹੁਣ ਸਾਹਮਣੇ ਵਾਲੀ ਛੱਤ ਤੋਂ ਜਾ ਕੇ ਲਈ ਹੋਈ ਹੈ। ਆਹ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਹੈ ਤੇ ਆਹ ਪੂਰੀ ਬਿਲਡਿੰਗ ਜਿਹੜੀ ਹੈ ਇਹ ਤੁਹਾਨੂੰ ਨਜ਼ਰ ਆ ਰਹੀ ਹੈ। ਤੇ ਆਹ ਅੰਦਰ ਦੀ ਤਸਵੀਰ ਹੈ, ਇਹ ਸਾਡਾ ਪੂਰਾ ਪਰਿਵਾਰ ਅਸੀਂ ਖੜੇ ਹਾਂ ਨਾਲ। ਸਿਰਫ ਅੰਦਰ ਕਹਿ ਲਓ ਵੀ ਆ ਥੜਾ ਸਾਹਿਬ ਹੈ ਜਿੱਦਾਂ ਇਹ, ਕਿਉਂਕਿ ਫੰਕਸ਼ਨਲ ਗੁਰਦੁਆਰਾ ਨਹੀਂ ਹੈ, ਇੱਥੇ ਜਿਹੜੇ ਪਰਿਵਾਰ ਰਹਿੰਦਾ ਹੈ ਬਹੁਤ ਨਾ ਪ੍ਰਕਾਸ਼ ਨਹੀਂ ਹੈ। ਆਹ ਤੁਸੀਂ ਕੁਝ ਹੋਰ ਤਸਵੀਰਾਂ ਵੀ ਦੇਖ ਸਕਦੇ ਹੋ। ਇਹ ਜਿਹੜਾ ਆਪਣਾ ਨਿਸ਼ਾਨ ਸਾਹਿਬ ਦੇ ਨੀਚੇ ਥੜਾ ਹੈ, ਇੱਥੇ ਬਹੁਤ ਹੀ ਸੇਵਾ ਮੱਥਾ ਟੇਕ ਰਹੇ ਸੀਗੇ ਪੂਰੀ ਸ਼ਰਧਾ ਦੇ ਨਾਲ। ਸੋ ਅਸੀਂ ਇਹ ਫੋਟੋ ਜਿਹੜੀ ਹੈਗੀ ਹੈ ਮਿਰਜ਼ਾ ਬੇਗ ਸਾਹਿਬ ਸਾਡੇ ਦੋਸਤ ਨੇ ਜੇਲਮ ਤੋਂ ਨਾਲ ਸੀ ਉਸ ਦਿਨ, ਉਹਨਾਂ ਦੇ ਕੈਮਰੇ ਦੇ ਨਾਲ ਉਹਨਾਂ ਨੇ ਮੇਰੇ ਦਾਦੀ ਜੀ ਇਹ ਜਿਹੜੀ ਤਸਵੀਰ ਖਿੱਚੀ ਹੈ। ਗੁਰਦੁਆਰਾ ਸਾਲੋਂ ਤੋਂ ਬੈਠੇ ਨੇ ਔਰ ਬਹੁਤ ਹੀ ਗੁਰਦੁਆਰਾ ਸਾਹਿਬ ਦੀ ਜਿਹੜੀ ਹੈਗੀ ਆ ਉਹ ਸੇਵਾ ਕਰਦੇ ਨੇ, ਬਹੁਤ ਨਿਮਰ ਭਾਵਨਾ ਦੇ ਨਾਲ, ਬਹੁਤ ਸਤਿਕਾਰ ਦੇ ਨਾਲ ਉਹ ਇਹਨਾਂ ਦੇ ਬਾਰੇ ਜਿਹੜੀ ਹੈਗੀ ਆ ਸਾਖੀ ਵੀ ਸੁਣਾਉਂਦੇ ਨੇ। ਜੀ ਢਿੱਲੋਂ ਸਾਹਿਬ। ਅੱਛਾ, ਇਹਦੇ 'ਚ ਇਸ ਗੁਰਦੁਆਰਾ ਸਾਹਿਬ ਦੀ ਤਮੀਰ ਦਾ ਵੀ ਪਤਾ ਵਾ ਕਿ ਬਣਵਾਇਆ ਕਿਹਨਾਂ ਨੇ? ਹਾਂਜੀ, ਇਹ ਤਮੀਰ ਹਾਂਜੀ ਅਕਸਰ ਜਿਹੜੇ ਢਿੱਲੋਂ ਸਾਹਿਬ ਇਹ ਗੁਰਦੁਆਰਾ ਸਾਹਿਬ ਮੁੜ ਕੇ 6ਵੀਂ ਪਾਤਸ਼ਾਹੀ ਦੀ ਯਾਦਗਾਰ ਬਣਾਈ ਗਈ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦੌਰ ਦੇ ਵਿੱਚ ਬਣਾਈ ਗਈ ਹੈ। ਉਹਨਾਂ ਨੇ ਇਹ ਇਸ ਜਗ੍ਹਾ ਤੋਂ ਬੀਬੀ ਕੌਲਾਂ ਜੀ ਦੀ ਰਿਹਾਈ ਦੇ ਲਈ ਕਹਿ ਲਓ ਵੀ ਉਸ ਨੂੰ ਯਾਦਗਾਰ ਬਣਾਉਣ ਦੇ ਲਈ ਉਹ ਜਿਹੜੀ ਜਗ੍ਹਾ ਸੀ ਜਿੱਥੋਂ ਰਿਹਾਈ ਹੋਈ ਸੀਗੀ, ਜਿੱਥੇ ਗੁਰੂ ਸਾਹਿਬ ਨੇ ਆਪਣਾ ਦਰਖਤ ਦੇ ਨਾਲ ਘੋੜਾ ਵੀ ਬੰਨਿਆ ਸੀ, ਉਹ ਵੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹੈ। ਸੋ ਉੱਥੋਂ ਉਸ ਜਗ੍ਹਾ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਤਮੀਰ ਕਰਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੀਰੀਅਡ ਦੇ ਵਿੱਚ। ਅੱਛਾ ਜੀ, ਅੱਛਾ ਇਹਦੇ ਤੇ 47 ਤੋਂ ਬਾਅਦ, ਜਦੋਂ 47 ਉਦੋਂ ਵੀ ਕਿਉਂਕਿ ਮੇਨ ਸੀ ਇਹ ਜਗ੍ਹਾ, ਇਹਦੇ ਉਦੋਂ ਵੀ ਕੋਈ ਪਤਾ ਲੱਗਦਾ ਵੀ ਇੱਥੇ ਰੌਲੇ ਰੌਲੇ ਵਾਹਵਾ ਪਏ ਸੀ ਨਾ ਸ਼ਹਿਰਾਂ ਦੇ ਵਿੱਚ? ਹਾਂਜੀ, ਇਹ ਢਿੱਲੋਂ ਸਾਹਿਬ ਜਗ੍ਹਾ ਸੀਗੀ ਜਦੋਂ ਤੁਸੀਂ ਜਿੱਦਾਂ ਸਾਡੀਆਂ 100 ਵੀਡੀਓ ਮੈਂ ਦੇਖੀਆਂ, ਜਦੋਂ ਤੁਸੀਂ ਲੋਕਾਂ ਨੂੰ ਜਾ ਕੇ ਪੁਰਾਤਨ 1947 ਦੇ ਜਿਹੜੇ ਰੌਲੇ ਸੀਗੇ ਫਸਾਦ ਸੀ ਉਹਨਾਂ ਦੀ ਗੱਲ ਕਰਦੇ ਆ। ਲਾਹੌਰ ਦੇ ਵਿੱਚ ਇਹ ਇੱਕ ਜਗ੍ਹਾ ਸੀ ਜਿੱਥੇ ਬਹੁਤ ਸਾਰੇ ਸਿੱਖ ਸੀ ਜਿਹੜੇ ਆ ਕੇ ਉਹ ਲੁੱਕ ਗਏ ਸੀਗੇ। ਉਹਦਾ ਕੈਂਪਸ ਪਿੱਛੇ ਰੂਮਸ ਬਹੁਤ ਵੱਡੇ ਸੀਗੇ, ਇੱਥੇ ਕਾਫੀ ਕਤਲੋਗਾਰਤ ਹੋਈ ਸੀਗੀ। ਉਹਨਾਂ ਦੀ ਮੈਂ ਤਰੀਕ ਵੀ ਆਪਣੀ ਕਿਤਾਬ ਦੇ ਵਿੱਚ ਐਕਚੁਅਲੀ ਲਿਖੀ ਹੋਈ ਹੈ। ਸੋ 12 ਅਗਸਤ 1947 ਨੂੰ ਇੱਥੇ ਪੂਰਾ ਕਤਲੇਆਮ ਹੋਇਆ ਸੀ, 12 ਅਗਸਤ 1947 ਨੂੰ। ਸੋ ਉਸ ਤੋਂ ਬਾਅਦ ਸਿੱਖ ਤੇ ਇਸ ਇਲਾਕੇ 'ਚ ਰਹੇ ਨਹੀਂ ਹੈ, ਇਹ ਜਗ੍ਹਾ ਕਾਫੀ ਖਾਲੀ ਰਹੀ ਸੀਗੀ। ਪਰ ਉਹ ਜਿਹੜਾ ਪਰਿਵਾਰ ਉੱਥੇ ਰਹਿੰਦਾ ਹੈ, ਜਿਹਦੀ ਆਪਾਂ ਤਸਵੀਰ ਦਿਖਾ ਕੇ ਹਟੇ ਹਾਂ, ਜਿਹਦੀ ਆਪਾਂ ਵੀਡੀਓ ਕੁਝ ਸਕਿੰਟਾਂ ਤੱਕ ਚਲਾਵਾਂਗੇ, ਉਹ ਪਰਿਵਾਰ ਦਾ ਕਾਫੀ ਕਹਿ ਲਓ ਵੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਨੇ ਜਿੰਨੀ ਕੀ ਵੀ ਯਾਦਗਾਰ ਹੈਗੀ ਹੈ ਇਸ ਜਗ੍ਹਾ ਦੀ ਉਹ ਸੰਭਾਲ ਕੇ ਰੱਖੀ ਹੋਈ ਹੈ। ਨਾ ਸੰਗਤ ਜਾਂ ਵੀ ਆਪਣੇ ਵੱਲੋਂ ਕਰ ਸਕਦੇ ਸੀ, ਉਹਦੀਆਂ ਨਿਸ਼ਾਨੀਆਂ ਥੜਾ ਸਾਹਿਬ, ਨਿਸ਼ਾਨ ਸਾਹਿਬ, ਜਿੰਨੀਆਂ ਨੇਮ ਪਲੇਟ ਲੱਗੀਆਂ ਹੋਈਆਂ ਨੇ ਉਹ ਹਾਲੇ ਉਦਾਂ ਦੀਆਂ ਉਦਾਂ ਹੀ ਮੌਜੂਦ ਨੇ। ਜੀ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਤੁਹਾਡਾ ਮਾਈਕ੍ਰੋਫੋਨ ਆਫ ਹੈ ਜੀ, 1 ਮਿੰਟ ਮੈਂ ਦੁਬਾਰਾ ਕਰ ਦਵਾਂ। ਜੀ ਢਿੱਲੋਂ ਸਾਹਿਬ ਆ ਰਹੀ ਆਵਾਜ਼ ਡਾਕਟਰ ਸਾਹਿਬ? ਆ ਰਹੀ? ਹਾਂਜੀ ਹੁਣ ਆ ਰਹੀ ਜੀ। ਜੁਆਇਨਿੰਗ ਲਿੰਕ ਪੁੱਛ ਰਹੇ ਸੀ, ਮੈਂ ਲਿੰਕ ਪੇਸਟ ਕਰ ਦਿੱਤਾ, ਅਗਰ ਕੋਈ ਦੋਸਤ ਆਉਣਾ ਚਾਹਵੇ ਉਹ ਵੀ ਆ ਸਕਦਾ। ਵੀਡੀਓ ਤੋਂ ਬਾਅਦ ਅਸੀਂ ਦੋਸਤਾਂ ਨੂੰ ਨਾਲ ਆਪਣੇ ਕੁਐਸਚਨ ਦੇ ਵਿੱਚ ਜੁਆਇਨ ਕਰਵਾਵਾਂਗੇ। ਓਕੇ ਜੀ, ਢਿੱਲੋਂ ਸਾਹਿਬ ਹੁਣ ਆਪਾਂ ਵੀਡੀਓ ਦਿਖਾਉਂਦੇ ਹਾਂ ਜੀ। ਵੀਡੀਓ ਥੋੜੀ ਲੰਬੀ ਹੈ, 5 ਮਿੰਟ ਦੀ ਵੀਡੀਓ, ਕਿਉਂਕਿ ਸਾਖੀ ਲੰਬੀ ਹੈ। ਸੋ ਦੋਸਤੋ ਇਹਨੂੰ ਬਹੁਤ ਧਿਆਨ ਨਾਲ ਸੁਣਨਾ। ਆਪਾਂ ਨੋਟ ਇਹ ਕਰਨਾ ਕਿ ਪਾਕਿਸਤਾਨ 'ਚ ਰਹਿੰਦਾ ਹੋਇਆ ਮੁਸਲਿਮ ਪਰਿਵਾਰ, ਇੱਕ ਕੇਅਰ ਟੇਕਰ ਬਿਲਡਿੰਗ ਦੇ ਬਾਰੇ ਕਿੰਨੇ ਪਿਆਰ ਸਤਿਕਾਰ ਦੇ ਨਾਲ ਆਪਾਂ ਨੂੰ ਸਾਖੀ ਸੁਣਾ ਰਿਹਾ। ਸਰਵਣ ਕਰੋ। ਇਹ ਗੁਰਦੁਆਰਾ 6ਵੀਂ ਪਾਤਸ਼ਾਹੀ ਟੈਂਪਲ ਦੇ ਨਾਮ ਤੋਂ ਮਸ਼ਹੂਰ ਹੈ। ਇਹ ਮਜ਼ੰਗ ਇਸ ਮੁਹੱਲੇ ਦਾ ਨਾਮ ਹੈ, ਇਸ ਏਰੀਏ ਦਾ ਨਾਮ ਮਜ਼ੰਗ ਹੈ ਜੋ ਬਾਹਰ ਲਿਖਿਆ ਹੋਇਆ ਹੈ। ਇਸ ਰੋਡ ਦਾ ਨਾਮ ਟੈਂਪਲ ਰੋਡ ਜੋ ਕਿ ਇਸ ਗੁਰਦੁਆਰੇ ਦੇ ਨਾਮ ਤੇ ਰੱਖਿਆ ਗਿਆ। ਮਾਤਾ ਕੌਲਾਂ ਜੀ ਜਿਨ੍ਹਾਂ ਦਾ ਅੰਮ੍ਰਿਤਸਰ ਦੇ ਵਿੱਚ ਔਲਸਰ ਹੈ, ਦੇਖਿਆ ਹੋਣਾ ਤੁਸੀਂ। ਇਹ ਉਹਨਾਂ ਮਾਤਾ ਕੌਲਾਂ ਜੀ ਦਾ ਪੇਕਾ ਘਰ, ਉਹਨਾਂ ਦਾ ਜਨਮ ਸਥਾਨ। ਇਸ ਜਗ੍ਹਾ ਤੇ ਦਰਸ਼ਨ ਦਿੱਤੇ ਸੀ 6ਵੇਂ ਪਾਤਸ਼ਾਹ ਨੇ ਮਾਤਾ ਕੌਲਾਂ ਜੀ।
ਮਾਤਾ ਕੌਲਾਂ ਜੀ ਇੱਕ ਮੁਸਲਮਾਨ ਹੈ ਸਨ। ਉਹਨਾਂ ਦੇ ਬਾਪ ਦਾ ਨਾਮ ਕਾਜ਼ੀ ਰੁਸਤਮ ਸੀ ਤੇ ਸਾਈਂ ਮੀਆਂ ਮੀਰ ਦੀ ਸੰਗਤ ਕਰਦੇ ਹੁੰਦੇ ਸਨ। ਤੇ ਸਾਈਂ ਮੀਆਂ ਮੀਰ ਦੇ ਨਾਲ ਸ਼੍ਰੀ ਪਾਤਸ਼ਾਹ ਦਾ ਬੜਾ ਪਿਆਰ ਸੀ ਉਸ ਵੇਲੇ ਤੇ ਉਹਨਾਂ ਦੀ ਸੰਗਤ ਕਰਕੇ ਮਾਤਾ ਕੌਲਾਂ ਜੀ ਨੂੰ ਕਾਫੀ ਗੁਰੂ ਘਰ ਦੀ ਗੁਰਬਾਣੀ ਜ਼ੁਬਾਨੀ ਯਾਦ ਸੀ ਤੇ ਇੱਥੇ ਪਾਠ ਕਰਦੇ ਹੁੰਦੇ ਸਨ। ਕਿਉਂਕਿ ਮਾਤਾ ਕੌਲਾਂ ਜੀ ਨੂੰ ਸ਼ੁਰੂ ਤੋਂ ਹੀ ਗੁਰੂ ਘਰ ਦੇ ਨਾਲ ਦਿਲੋਂ ਪਿਆਰ ਸੀ ਔਰ ਛੇਵੇਂ ਪਾਤਸ਼ਾਹ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਪ੍ਰੇਮ ਕਰਦੇ ਸੀ। ਸਾਰੀ ਜ਼ਿੰਦਗੀ ਉਹਨਾਂ ਨੇ ਸੇਵਾ ਦੀ ਗੁਜ਼ਾਰ ਦਿੱਤੀ ਤੇ ਇੱਥੇ ਦੇ ਲੋਕਾਂ ਨੂੰ ਜਦੋਂ ਪਤਾ ਚੱਲਿਆ ਉਹਨਾਂ ਨੇ ਮਾਤਾ ਕੌਲਾਂ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇੱਕ ਮੁਸਲਮਾਨ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਹੋ, ਉਹਨਾਂ ਦੇ ਪਾਠ ਕਰਦੇ ਹੋ, ਤੁਹਾਨੂੰ ਮੈਂ ਜ਼ਰੂਰ ਨਹੀਂ ਦਿੰਦੇ ਕਿਉਂਕਿ ਤੁਸੀਂ ਇੱਕ ਮੁਸਲਮ ਹੋ, ਕੋਈ ਸਿੱਖ ਨਹੀਂ। ਉਹਨਾਂ ਨੇ ਬਾਪ ਦਾ ਕਰਦੇ ਲਈ ਉਹਨਾਂ ਨੇ ਮੈਨੂੰ ਬੁਲਾਇਆ। ਉਹ ਕਹਿਣ ਲੱਗੇ ਕਿ ਅਸੀਂ ਤੁਹਾਡੀ ਸ਼ਾਦੀ ਕਰਦੇ ਨਹੀਂ ਆਪਣੇ ਰਿਸ਼ਤੇਦਾਰਾਂ ਨੇ। ਫਿਰ ਸਾਈਂ ਮੀਆਂ ਮੀਰ ਕੋ ਗਏ ਮਾਤਾ ਕੌਲਾਂ ਨੇ ਉਹਨਾਂ ਦੇ ਅੱਗੇ ਜਾ ਕੇ ਉਹਨਾਂ ਨੇ ਫਰਿਆਦ ਕੀਤੀ ਕਿ ਤੁਸੀਂ ਮੇਰੀ ਮਦਦ ਕਰੋ। ਮੇਰੇ ਮਾਂ ਬਾਪ ਮੇਰੀ ਸ਼ਾਦੀ ਕਰਨਾ ਚਾਹੁੰਦੇ ਪਰ ਮੈਂ ਸ਼ਾਦੀ ਕਰਵਾਉਣ ਦੇ ਰਾਜ਼ੀ ਨਹੀਂ ਹੈ, ਤੁਸੀਂ ਮੇਰੀ ਮਦਦ ਕਰੋ। ਉਹ ਕਹਿਣ ਲੱਗੇ ਕਿ ਤੁਹਾਡੀ ਮਦਦ ਖੁਦ ਛੇਵੇਂ ਪਾਤਸ਼ਾਹ ਖੁਦ ਕਰਨਗੇ। ਉਹ ਕਹਿੰਦਾ ਕਿ ਉਹ ਤਾਂ ਇੱਥੇ ਹੈ ਨਹੀਂ, ਫਿਰ ਉਹ ਮੇਰੀ ਮਦਦ ਕਿਸ ਤਰੀਕੇ ਨਾਲ ਕਰਨਗੇ। ਫਿਰ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਈਂ ਮੀਆਂ ਮੀਰ ਨੇ ਸੰਦੇਸ਼ਾ ਪਹੁੰਚਾਇਆ। ਉਹਨਾਂ ਦੀ ਇਹ ਬੇਨਤੀ ਸੁਣ ਕੇ ਕਸ਼ਮੀਰ ਤੋਂ ਆਏ ਸੀ ਫਿਰ ਛੇਵੇਂ ਪਾਤਸ਼ਾਹ ਇਸ ਜਗ੍ਹਾ 'ਤੇ ਆ ਕੇ ਠਹਿਰੇ ਸੀ। ਫਿਰ ਮਾਤਾ ਕੌਲਾਂ ਜੀ ਉਹਨਾਂ ਕੋਲ ਆਈ। ਉਹਨਾਂ ਨੂੰ ਦੱਸਿਆ ਕਿ ਮੈਂ ਤੁਹਾਡੀ ਵਜ੍ਹਾ ਤੋਂ ਮੈਨੂੰ ਇੱਥੇ ਦੇ ਲੋਕ ਤੰਗ ਕਰਦੇ ਨੇ ਕਿਉਂਕਿ ਮੈਂ ਤੁਹਾਡੀ ਸੇਵਾ ਕਰਦੀ ਹਾਂ, ਤੁਹਾਡੇ ਨਾਲ ਪ੍ਰੇਮ ਅਤੇ ਤੁਸੀਂ ਮੇਰੇ ਨਾਲ ਸ਼ਾਦੀ ਕਰ ਦਿਓ ਤਾਂ ਕਿ ਲੋਕ ਮੈਨੂੰ ਤੰਗ ਨਾ ਕਰਨ। ਕਹਿਣ ਲੱਗੇ ਨਹੀਂ ਅਸੀਂ ਤੁਹਾਡੇ ਨਾਲ ਸ਼ਾਦੀ ਤਾਂ ਨਹੀਂ ਕਰ ਸਕਦੇ। ਛੇਵੇਂ ਪਾਤਸ਼ਾਹ ਕਹਿਣ ਲੱਗੇ ਪਰ ਵੈਸੇ ਅਸੀਂ ਤੁਹਾਨੂੰ ਤੁਹਾਡੀ ਸੇਵਾ ਦਾ ਫਲ ਹੈ ਦਿੰਦੇ ਕਿ ਤੁਹਾਨੂੰ ਸਾਡੀ ਆਉਣ ਵਾਲੀ ਸਾਰੀ ਸੰਗਤ ਜਿਹੜੀ ਹੈ ਉਹ ਹਮੇਸ਼ਾ ਤੁਹਾਨੂੰ ਮਾਤਾ ਦੇ ਰੂਪ ਨਾਲ ਦੇਖੇਗੀ। ਉਹਨਾਂ ਨੇ ਇੱਕ ਵਰਦਾਨ ਦਿੱਤਾ ਮਾਤਾ ਕੌਲਾਂ ਨੂੰ। ਉਹ ਕਹਿਣ ਲੱਗੇ ਕਿ ਠੀਕ ਹੈ ਅਗਰ ਸ਼ਾਦੀ ਨਹੀਂ ਕਰਨੀ ਤਾਂ ਫਿਰ ਤੁਸੀਂ ਸਾਨੂੰ ਆਪਣੇ ਨਾਲ ਲੈ ਕੇ ਜਾਓ, ਅਸੀਂ ਤੁਹਾਡੇ ਨਾਲ ਲੈ ਕੇ ਤੁਹਾਡੀ ਸੇਵਾ ਕਰਾਂਗੇ। ਫਿਰ ਛੇਵੇਂ ਪਾਤਸ਼ਾਹ ਮਾਤਾ ਕੌਲਾਂ ਜੀ ਨੂੰ ਲਾਹੌਰ ਤੋਂ ਅੰਮ੍ਰਿਤਸਰ ਆਪਣੇ ਨਾਲ ਲੈ ਕੇ ਗਏ ਸੀ। ਫਿਰ ਉੱਥੇ ਹੀ ਰਹਿ ਕੇ ਉਹਨਾਂ ਦੀ ਸੇਵਾ ਕਰਦੇ ਰਹੇ ਨੇ ਸਾਰੀ ਜ਼ਿੰਦਗੀ, ਉੱਥੇ ਹੀ ਪੂਰੇ ਹੋ ਗਏ ਨੇ। ਫਿਰ ਉਹਨਾਂ ਦੀ ਯਾਦ ਦੇ ਵਿੱਚ ਕੌਲਸਾ ਅੰਮ੍ਰਿਤਸਰ ਦੇ ਵਿੱਚ ਬਣਾਇਆ ਗਿਆ। ਇਹ ਤੇਰਾ ਇਤਿਹਾਸ ਹੈ। ਮੈਂ ਇੱਥੇ ਸੇਵਾਦਾਰ ਹਾਂ। ਪਹਿਲੇ ਮੇਰੇ ਅੱਬੂ ਸੀ, ਚਾਹੇ ਤੁਸੀਂ ਪਹਿਲੇ ਦੇਖਿਓ, ਠੀਕ ਹੈ, ਉਹ ਫੌਤ ਹੋ ਗਏ ਨੇ ਅੱਜ 6-7 ਸਾਲ ਪਹਿਲੇ ਅਤੇ ਹੁਣ ਅੱਗੇ ਮੈਂ ਸੇਵਾ ਇੱਥੇ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਾਂਜੀ ਸਾਰੇ ਗੁਰਦੁਆਰੇ ਉਹਨਾਂ ਦੇ ਅੰਦਰ ਹੀ ਪ੍ਰਬੰਧਕ ਕਮੇਟੀ ਜੀ ਥੈਂਕ ਯੂ ਸੋ ਮਚ ਜੀ, ਥੈਂਕ ਯੂ ਫॉर ਵਾਚਿੰਗ। ਇੱਕ ਵੀਡੀਓ ਸੀ ਇਹ, ਮੈਨੂੰ ਇਹੋ ਜਿਹੇ ਅਕਾਊਂਟਸ ਬੜੇ ਇਮੋਸ਼ਨਲ ਲੱਗਦੇ ਨੇ ਕਿ ਜਦੋਂ ਪਾਕਿਸਤਾਨ 'ਚ ਰਹਿਣ ਵਾਲੇ ਇੰਨੇ ਪਿਆਰ ਸਤਿਕਾਰ ਦੇ ਨਾਲ, ਇਸ ਕਰਕੇ ਮੈਂ ਇੰਨੀ ਲੰਬੀ ਵੀਡੀਓ ਤੁਹਾਨੂੰ ਦਿਖਾਈ ਹੈ। ਔਰ ਮੈਨੂੰ ਆਸ ਹੈ ਕਿ ਤੁਸੀਂ ਉਹਦੀ ਭਾਵਨਾਵਾਂ ਨੂੰ ਦੀ ਕਦਰ ਕਰੋਗੇ। ਔਰ ਜਿਵੇਂ ਪਹਿਲਾਂ ਵੀ ਅਸੀਂ ਟਾਕ ਸ਼ੋਅ 'ਚ ਕਹਿ ਹਟੇ ਹਾਂ ਕਿ ਆਪਣੇ ਥੋੜ੍ਹੀ ਜਿਹੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਪਰਿਵਾਰਾਂ ਨੂੰ ਨਾਲ ਲੈ ਕੇ ਚੱਲੀਏ ਜਿਹੜੇ ਇੱਥੇ ਰਹਿੰਦੇ ਨੇ। ਤੁਸੀਂ ਇੰਟਰਨੈਟ 'ਤੇ ਗੂਗਲ 'ਤੇ ਕਦੀ ਵੀ ਪਾਕਿਸਤਾਨ ਜਾਓ ਜਾਂ ਤੁਹਾਨੂੰ ਨਹੀਂ ਜਾਣ ਦਾ ਮੌਕਾ ਮਿਲੇ, ਇਹਨਾਂ ਪਰਿਵਾਰਾਂ ਨੂੰ ਜ਼ਰੂਰ ਕੰਟੈਕਟ ਕਰੋ। ਉਹਨਾਂ ਦਾ ਥੋੜ੍ਹਾ ਜਿਹਾ ਹੌਸਲਾ ਅਫਜ਼ਾਈ ਹੁੰਦੀ ਹੈ ਕਿ ਸਾਨੂੰ ਕੋਈ, ਕਿਉਂਕਿ ਉਹ ਇਹਨਾਂ ਬਿਲਡਿੰਗ ਨੂੰ ਸੰਭਾਲਦੇ ਨੇ, ਆਪਣੇ ਜ਼ਿੰਮੇ ਤੇ ਸੰਭਾਲਦੇ ਨੇ। ਔਰ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈਗੀਆਂ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਲੋਕ ਬੈਠੇ ਹੋਏ ਨੇ, ਅਸੀਂ ਉਹਨਾਂ ਦੇ ਨਾਲ ਰਾਬਤੇ 'ਚ ਹਾਂ। ਉਹਨਾਂ ਦੇ ਨੰਬਰ ਹੈਗੇ ਨੇ, ਕਿਸੇ ਨੇ ਕੰਟੈਕਟ ਕਰਨਾ ਹੋਵੇ ਤੇ ਕਰ ਸਕਦੇ ਨੇ। ਜੀ ਢਿੱਲੋਂ ਸਾਹਿਬ। ਜੀ ਡਾਕਟਰ ਸਾਹਿਬ, ਅੱਗੇ ਸਾਡੇ ਨਾਲ ਕੁਝ ਦੋਸਤ ਵੀ ਜੁੜੇ ਨੇ, ਉਹਨਾਂ ਨੂੰ ਵੀ ਪੁੱਛ ਲਈਏ ਕੀ ਉਹਨਾਂ ਦੇ ਜ਼ਿਹਨ 'ਚ ਗੱਲ ਹੈ। ਇੰਦਰਜੀਤ ਜੀ ਨੇ, ਆਪਾਂ ਉਹਨਾਂ ਨੂੰ ਲਾਈਨ 'ਤੇ ਲੈ ਲਈਏ ਜੀ। ਸਾਨੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਮੈਂ ਤੁਹਾਡਾ ਜਿਹੜਾ ਅੱਜ ਦਾ ਟੌਪਿਕ ਸੀਗਾ ਮਾਤਾ ਕੌਲਾਂ ਜੀ ਦਾ,
ਜੀ ਤੇ ਮੈਂ ਕੱਲ ਵੀ ਤੁਸੀਂ ਮੈਨੂੰ ਦੱਸਿਆ ਸੀ ਉਹਦੇ ਵਿੱਚ ਮੈਸੇਂਜਰ ਤੇ ਮੈਂ ਇੱਕ ਬੁੱਕ ਪੜ੍ਹ ਰਿਹਾ ਸੀ। ਜੀ ਮੈਂ ਤੁਹਾਨੂੰ ਉਹਦੇ ਬਾਰੇ, ਉਹ ਹੈ ਸਾਡੇ ਬੜੇ ਹਿਸਟੋਰੀਅਨ ਹੈ ਪ੍ਰਿੰਸੀਪਲ ਸਤਵੀਰ ਸਿੰਘ ਜੀ। ਜੀ ਜੀ ਬਿਲਕੁਲ। ਪ੍ਰਿੰਸੀਪਲ ਸਤਵੀਰ ਸਿੰਘ ਜੀ, ਉਹਨਾਂ ਦੀ ਇੱਕ ਬੁੱਕ ਹੈ ਸਾਡਾ ਇਤਿਹਾਸ 10 ਪਾਤਸ਼ਾਹੀਆਂ। ਓਕੇ ਵੈਸੇ ਜੀ, ਤਾਂ ਠੀਕ। ਉਹ 10 ਗੁਰੂ ਸਾਹਿਬਾਨ ਬਾਰੇ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਮਤਲਬ ਲਿਖਿਆ। ਤੇ ਜੀ ਉਹ ਮੈਂ ਬੁੱਕ ਕੱਲ ਮੈਂ ਆਪਣੇ ਉਹਦੇ ਚ ਦੇਖ ਰਿਹਾ ਸੀ ਤੇ ਉਹਦੇ ਚ ਇੱਕ ਚੈਪਟਰ ਦੇ ਵਿੱਚ ਉਹਦਾ ਪੰਨਾ ਹੈਗਾ 272 ਜੀ ਤੇ ਉਹਦੇ ਵਿੱਚ ਬੀਬੀ ਕੌਲਾਂ ਜੀ ਦੇ ਬਾਰੇ ਵੀ ਥੋੜਾ ਜਿਹਾ ਉਹਨਾਂ ਨੇ ਨਾ ਡਿਟੇਲ ਦਿੱਤੀ ਹੈ। ਜੀ ਤੇ ਉਹ ਮੈਂ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਇਹ ਜਿਹੜਾ ਤੁਸੀਂ ਲਿਖਿਆ ਕਾਜੀ ਰੁਸਤਮ ਖਾਨ ਦੀ ਬੇਟੀ, ਔਰ ਤੇ ਜਿਹੜਾ ਇੱਕ ਚੀਜ਼ ਉਹਦੇ ਚ ਇੱਕ ਜਿਹੜੀ ਹੋਰ ਐਡ ਕਰਨ ਦੀ ਲੋੜ ਪਈ ਮਹਿਸੂਸ ਕਰਦਾ ਮੈਂ ਜੀ ਕਿ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਜਿਹੜੇ ਸਾਈਂ ਮੀਆਂ ਮੀਰ ਦੇ ਇੱਕ ਚੇਲੇ ਸੀ ਮੁੱਲਾ ਸ਼ਾਹ ਅਬਦੁੱਲਾ, ਜੀ ਠੀਕ ਹੈ। ਹਾਂ, ਉਹ ਮਾਤਾ ਕੌਲਾਂ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਲੈ ਕੇ ਗਏ। ਉਹ ਕਿਉਂਕਿ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਬਹੁਤ ਕੁਝ ਜਾਣਦੇ ਸੀ, ਉਹਨਾਂ ਦੇ ਜੀਵਨ ਬਾਰੇ, ਔਰ ਉਹਨਾਂ ਦਾ ਵਾਰ ਤੇ ਜਿਹੜਾ ਗੁਰੂ ਜਸ ਸੁਣ ਚੁੱਕੇ ਸੀ ਵੈਰੀ ਗੁੱਡ, ਤੇ ਥੈਂਕ ਯੂ। ਉਹ ਉਹਨਾਂ ਕੋਲੋਂ ਸੁਣਦੇ ਸੀ। ਜੀ ਤੇ ਉਹ ਫਿਰ ਜਦੋਂ ਉਹਨਾਂ ਦੇ ਕੋਲੋਂ ਉਹਨਾਂ ਦੇ ਬਾਰੇ ਸੁਣਿਆ ਤੇ ਆਪਾਂ ਮਾਤਾ ਕੌਲਾਂ ਕਹਿੰਦੇ, ਬੀਬੀ ਕੌਲਾਂ ਵੀ ਉਹਨੂੰ ਕਹਿੰਦੇ ਆ। ਜੀ ਤੇ ਬੀਬੀ ਕੌਲਾਂ ਜੀ ਫਿਰ ਉਹ ਮੁਤੱਸਰ ਹੋਏ ਉਹਨਾਂ ਦੀ ਇਸ ਗੱਲ ਤੋਂ, ਤੇ ਫਿਰ ਜੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਦਰਸ਼ਨ ਕਰਾਓ ਉਹਨਾਂ ਦੇ। ਇਹ ਜੀ ਇਸ ਬੁੱਕ ਦੇ ਵਿੱਚ ਲਿਖਿਆ ਹੈ। ਤੇ ਕੁਝ ਕਈ ਉਹਦੇ ਚ ਭਰਮ ਭੁਲੇਖੇ ਵੀ ਪਾਏ ਗਏ ਬੜੇ। ਜੀ ਹਾਂਜੀ, ਮੈਨੂੰ ਪਤਾ। ਹਾਂਜੀ ਹਾਂਜੀ, ਆਈ ਨੋ ਦੈਟ। ਯਾ ਰਾਈਟ। ਉਹਦੇ ਵਿੱਚ ਵੀ ਪਾਏ ਆ। ਇਹਦੇ ਵਿੱਚ ਇਹ ਵੀ ਮੈਂ ਪੜ੍ਹ ਰਿਹਾ ਸੀ ਕਿ ਉਹਦੇ ਪਿਤਾ ਜੀ ਜਿਹੜੇ ਉਹਦੇ ਰੁਸਤਮ ਖਾਨ ਜੀ, ਜੀ ਉਹਨਾਂ ਨੇ ਆਪਣੀ ਬੇਟੀ ਤੇ ਤਸ਼ੱਦਦ ਵੀ ਬਹੁਤ ਕੀਤਾ, ਹਾਂਜੀ ਕੋੜੇ ਹਾਂਜੀ ਮਾਰੇ, ਚਾਬੁਕ ਮਾਰੇ। ਇਹ ਵੀ ਪੜ੍ਹਿਆ ਹੋਇਆ ਸੀ। ਜੀ ਤੋ ਇਹਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਕੋਲ ਕੌਲਾਂ ਜੀ ਨੂੰ ਲੈ ਕੇ ਆਇਆ ਤੇ ਉਹਨਾਂ ਨੇ ਟਿਕਣ ਦੀ ਪ੍ਰਵਾਨਗੀ ਵੀ ਉਹਨਾਂ ਨੇ ਦਿੱਤੀ ਹੈ ਵੀ ਤੂੰ ਇੱਥੇ ਟਿਕ। ਜੀ ਬਿਲਕੁਲ ਬਿਲਕੁਲ ਠੀਕ। ਸਾਨੀ ਸਾਹਿਬ ਦੀ ਆਵਾਜ਼ ਇੰਟਰਪਟ ਹੋ ਗਈ। ਕਮਰਸ਼ਲ ਵੀ ਹੋਈਆਂ, ਪਰ ਉਹਦੇ ਵੈਸੇ ਕਿਉਂਕਿ ਇਤਿਹਾਸਕਾਰ ਜਿਵੇਂ ਤੁਸੀਂ ਜ਼ਿਕਰ ਕਰਦੇ ਆ ਕਿ ਕਈ ਵਾਰੀ ਜਿਹੜੇ ਜਿਵੇਂ ਕਹਿੰਦੇ ਨਾ ਨਕਲੀ ਇਤਿਹਾਸਕਾਰ ਬਣ ਕੇ ਉਹਨਾਂ ਦੇ ਵਿੱਚ ਛੇੜਛਾੜ ਕਰਦੇ ਆ ਜੀ ਬਿਲਕੁਲ ਇਤਿਹਾਸ ਲਿਖਤਾਂ ਦੇ ਵਿੱਚ, ਤੇ ਉਹ ਫਿਰ ਉਹਨਾਂ ਨੇ ਵੀ ਉਹ ਕੋਸ਼ਿਸ਼ਾਂ ਕੀਤੀਆਂ ਜਿਹਦੇ ਨਾਲ ਇਹ ਹੋਵੇ ਕਿ ਗੁਰੂ ਘਰ ਨੂੰ ਬਦਨਾਮ ਕਰਨ ਦੀ ਵੀ ਗੱਲ ਕੀਤੀ। ਬਿਲਕੁਲ ਠੀਕ ਹੈ। ਮਾਤਾ ਬਿਲਕੁਲ ਕੌਲਾਂ ਮਾਤਾ ਕੌਲਾਂ ਜੀ ਦੇ ਚੈਪਟਰ ਨੂੰ ਲੈ ਕੇ ਜਾਂ ਮਾਤਾ ਕੌਲਾਂ ਜੀ ਦੇ ਕਰੈਕਟਰ ਨੂੰ ਲੈ ਕੇ ਵੀ ਬੜੀਆਂ ਗੱਲਾਂ ਕੀਤੀਆਂ ਗਈਆਂ, ਪਰ ਉਹ ਸਾਰੀਆਂ ਚੀਜ਼ਾਂ ਦਾ ਖੰਡਨ ਵੀ ਕਰਦੇ ਆ ਪ੍ਰਿੰਸੀਪਲ ਸਤਵੀਰ ਸਿੰਘ ਵੀ। ਉਸ ਸਮੇਂ ਦੇ ਜਿਹੜੇ ਇਤਿਹਾਸਕਾਰ ਜਿਹੜੇ ਇਤਿਹਾਸ ਦੇ ਵਿੱਚ ਛੇੜਛਾੜ ਕਰਦੇ ਆ, ਬਿਲਕੁਲ ਇਹ ਉਹਨਾਂ ਦੀ ਦੇਣ ਹੈ। ਅਸਲ ਤੇ ਸੱਚਾਈ ਕੋਈ ਨਹੀਂ ਉਹਦੇ ਵਿੱਚ। ਬਿਲਕੁਲ ਜੀ ਬਿਲਕੁਲ। ਸਾਰੀਆਂ ਨਰਮੂਲ ਗੱਲਾਂ ਨੇ। ਹਾਂ ਜੀ ਬਸ ਇਹ ਮੈਂ ਪੜ੍ਹ ਰਿਹਾ ਸੀ, ਮੈਂ ਕਿਹਾ ਚਲੋ ਮੈਂ ਬੈਠਾ ਤੇ ਨਾਲ ਸ਼ੇਅਰ ਜ਼ਰੂਰ ਚੰਗਾ ਕਰਾਂਗੇ। ਲੱਗਾ। ਦੈਟਸ ਆਲ ਵੀ ਨੀਡ। ਹੁਣ ਤੁਹਾਡੇ ਲਈ ਇੱਕ ਕੰਮ ਹੋਰ ਹੈ ਕਿ ਹੁਣ ਆਪਾਂ ਇਹ ਦੇਖਣਾ ਹੈ ਕਿ ਪ੍ਰਿੰਸੀਪਲ ਸਤਵੀਰ ਜੀ ਨੇ ਇਹ ਲਾਈਨ ਕਿੱਥੋਂ ਲਈ ਹੈ। ਸੋ ਉਹਨਾਂ ਨੇ ਨਾ ਪਿੱਛੇ ਸਾਈਟੇਸ਼ਨ ਦਿੱਤੀ ਹੋਏਗੀ ਕਿ ਉਹਨਾਂ ਨੇ ਕਿਹੜੀ ਕਿਤਾਬ ਦੇ ਕਿਹੜੇ ਪੰਨੇ ਤੋਂ ਲਈ ਹੈ। ਤੁਸੀਂ ਉਹ ਮੈਨੂੰ ਦੇਖ ਕੇ ਜ਼ਰੂਰ ਭੇਜਣਾ ਤਾਂ ਕਿ ਜਿਹੜਾ ਤੁਸੀਂ ਨਾਮ ਅਬਦੁੱਲਾ ਜੀ ਦਾ ਲਿਖਿਆ ਆਪਾਂ ਉਹ ਵੈਰੀਫਿਕੇਸ਼ਨ ਪ੍ਰਾਇਮਰੀ ਸੋਰਸ ਤੋਂ ਕਰਕੇ ਉਹਨੂੰ ਐਕਚੁਅਲੀ ਆਪਣੀ ਕਿਤਾਬ 'ਚ ਐਡ ਕਰ ਸਕੀਏ। ਤੁਸੀਂ ਲੇਟਰ ਔਨ, ਹਾਲੇ ਨਹੀਂ, ਹੁਣ ਟਾਈਮ ਲੱਗ ਜਾਂਦਾ। ਉਹਨਾਂ ਨੇ ਪਿੱਛੇ ਉਹਦੇ 'ਚ ਲਿਖਿਆ ਕਿ ਉਹ ਮੀਆਂ ਮੀਰ ਜੀ ਦੇ ਇੱਕ ਚੇਲੇ। ਨਹੀਂ ਹਾਂਜੀ, ਉਹ ਤਾਂ ਸਤਵੀਰ ਸਿੰਘ ਜੀ ਨੇ ਲਿਖਿਆ ਨਾ, ਪਰ ਉਹਨਾਂ ਨੇ ਇਨਫੋਰਮੇਸ਼ਨ ਕਿੱਥੋਂ ਲਈ? ਆਪਾਂ ਪ੍ਰਾਇਮਰੀ ਸੋਰਸ ਤੱਕ ਜਾਣਾ। ਉਹਨਾਂ ਨੇ ਪਿੱਛੇ ਹਾਂ, ਉਹਨਾਂ ਨੇ ਜ਼ਰੂਰ ਆਪਣੀ ਕਿਤਾਬ ਦੇ ਪਿੱਛੇ ਇੱਕ ਨੰਬਰ ਲਾ ਕੇ ਉਹਦੀ ਸਾਈਟੇਸ਼ਨ ਦਿੱਤੀ ਹੋਏਗੀ ਕਿ ਉਹਨਾਂ ਨੇ ਇਹ ਪੈਰਾਗ੍ਰਾਫ ਦੀ ਇਨਫੋਰਮੇਸ਼ਨ ਕਿਹੜੀ ਪੁਰਾਤਨ ਕਿਤਾਬ ਚੋਂ ਲਈ ਹੈ ਔਰ ਕਿਹੜੇ ਪੇਜ ਨੰਬਰ ਤੋਂ ਲਈ ਹੈ। ਆਪਾਂ ਉਹਦੇ ਵਿੱਚੋਂ ਫਿਰ ਕੋਟ ਕਰਨਾ ਹੈ। ਜੀ ਜੀ, ਥੈਂਕ ਯੂ ਸੋ ਮਚ ਸਰ। ਡੈਫੀਨਿਟਲੀ ਆਈ ਵਿਲ ਲੈਟ ਯੂ ਨੋ। ਆਈ ਰੀਅਲੀ ਅਪਰੀਸ਼ੀਏਟ ਦੈਟ। ਦੈਟਸ ਵਾਟ ਵੀ ਨੀਡ। ਥੈਂਕ ਯੂ ਜੀ ਢਿੱਲੋਂ ਸਾਹਿਬ। ਸੋ ਢਿੱਲੋਂ ਸਾਹਿਬ, ਆਪਾਂ ਇੱਕ ਵਾਰੀ ਇਹ ਥੋੜਾ ਕਲੀਅਰ ਕਰ ਦਈਏ ਕਿ ਆਪਾਂ ਜਦੋਂ ਵੀ ਆਪਣੇ ਲਈ ਬਹੁਤ ਵਧੀਆ ਗੱਲ ਹੈ ਕਿ ਆਪਾਂ ਨੂੰ ਦੋਸਤ ਦਾ ਇਨਫੋਰਮੇਸ਼ਨ ਦਿੰਦੇ ਨੇ, ਪਰ ਆਪਾਂ ਜਿਹੜੀ ਮਾਡਰਨ ਕਿਤਾਬਾਂ ਦੇ ਵਿੱਚੋਂ ਇਨਫੋਰਮੇਸ਼ਨ ਇਹ ਲੈਣੀ ਹੈ ਵੀ ਉਹਨਾਂ ਨੇ ਜਦੋਂ ਕਿਤਾਬ ਲਿਖੀ ਹੈ ਇਹ ਪਿਛਲੇ 100-200 ਸਾਲ 'ਚ, ਉਹਨਾਂ ਨੇ ਪੁਰਾਤਨ ਕਿਹੜੀ ਕਿਤਾਬ ਦੇ ਕਿਹੜੇ ਪੇਜ ਨੰਬਰ ਤੋਂ ਕਿਤਾਬ ਲਈ ਹੈ, ਕਿਹੜੇ, ਭਾਵੇਂ ਉਹ ਕੰਟਰੋਵਰਸ਼ੀਅਲ ਹੋਵੇ ਕੋਈ ਵੀ ਕਿਤਾਬ ਹੋਵੇ, ਪਰ ਆਪਾਂ ਉਹ ਪੇਜ ਨੰਬਰ ਨੂੰ ਜਾ ਕੇ ਆਪਣੀ ਕਿਤਾਬ ਦੇ ਵਿੱਚ ਜਿਹੜੇ ਇਹ ਆਪਾਂ ਕੋਟੇਸ਼ਨਸ ਪਿੱਛੇ ਦਿੱਤੀਆਂ ਨੇ, ਕਿਉਂਕਿ ਆਪਣੇ ਆਡੀਅנס ਨੇ ਪਾਕਿਸਤਾਨ ਦੇ ਹਿਸਟੋਰੀਅਨਸ, ਪਾਕਿਸਤਾਨ 'ਚ ਪੜ੍ਹਨ ਵਾਲੇ ਜਿਹੜੇ ਬੱਚੇ ਹਿਸਟਰੀ ਦੀ ਰਿਸਰਚ ਕਰਦੇ ਆ, ਉਹਨਾਂ ਨੂੰ ਜੇ ਆਪਾਂ ਕੋਈ ਨਵੇਂ ਪਿਛਲੇ 100-200 ਸਾਲ ਦੇ ਆਥਰ ਦੀ ਰੈਫਰੈਂਸ ਦਵਾਂਗੇ, ਦੇ ਆਰ ਨਾਟ ਗੋਣਾ ਲਾਈਕ ਇਟ। ਉਹਨਾਂ ਨੇ ਦੇਖਣਾ ਚਾਹਣਾ ਕਿ ਪੁਰਾਤਨ ਸਾਨੂੰ ਦੱਸੋ ਗੁਰੂ ਸਾਹਿਬ ਦੇ ਸਮੇਂ 'ਚ ਜਾਂ ਉਹਨਾਂ ਤੋਂ 100-150 ਸਾਲ ਦੇ ਵਿੱਚ ਕਿਹੜਾ ਇਤਿਹਾਸ ਦੇ ਵਿੱਚ ਇਹ ਲਾਈਨ ਇਦਾਂ ਲਿਖੀ ਗਈ ਹੈ। ਉਹ ਹੁਣ ਆਪਾਂ ਨੂੰ ਕਿੱਦਾਂ ਪਤਾ ਲੱਗਣਾ ਕਿ ਜਿੱਥੋਂ ਵੀ ਆਪਾਂ ਕੋਟ ਪੜ੍ਹ ਰਹੇ ਹਾਂ, ਆਪਾਂ ਦੇਖੀਏ ਕਿ ਉਹਨਾਂ ਨੇ ਆਪਣਾ ਪੇਜ ਨੰਬਰ ਪਿੱਛੋਂ, ਇਹਨਾਂ ਸਾਰੇ ਜਿੰਨੇ ਵਧੀਆ ਵਿਦਵਾਨ ਨੇ, ਜਿੱਦਾਂ ਸਰਦਾਰ ਸਤਬੀਰ ਸਿੰਘ ਜਿਹਨਾਂ ਦਾ ਨਾਮ ਲਿਆ, ਉਹ ਬੜੇ ਵੱਡੇ ਆਥਰ ਨੇ,
ਉਹਨਾਂ ਨੇ ਜ਼ਰੂਰ ਪੁਰਾਣੀਆਂ ਕਿਤਾਬਾਂ ਦਾ ਪਿੱਛੇ ਨੰਬਰ ਲਿਖ ਕੇ ਪੇਜ ਨੰਬਰ ਪਬਲਿਸ਼ਰ ਦਾ ਨਾਮ ਲਿਖੋਗੇ, ਆਪਾਂ ਉੱਥੇ ਜਾਣਾ। ਜੀ ਢਿੱਲੋਂ ਸਾਹਿਬ, ਲੈਟਸ ਗੋ ਟੂ ਦ ਨੈਕਸਟ ਪਰਸਨ। ਸਾਡੇ ਨਾਲ ਹੋਰ ਨੇ ਅਮਰਿੰਦਰ ਜੀ, ਇਹਨਾਂ ਨੂੰ ਵੀ ਆਪਾਂ ਜੁਆਇਨ ਕਰਾ ਲਈਏ। ਹੈਲੋ ਜੀ ਅਲੋਕ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ? ਵਧੀਆ, ਬਹੁਤ ਵਧੀਆ, ਥੈਂਕ ਯੂ ਫॉर ਜੁਆਇਨਿੰਗ। ਵਧੀਆ ਜੀ, ਵਧੀਆ ਵਧੀਆ ਜੀ। ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਜੀ। ਮੇਰੇ ਕੋ ਮਾਤਾ ਕੌਲਾਂ ਜੀ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਸੀ। ਮਾਤਾ ਕੌਲਾਂ ਜੀ ਦਾ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਦੇ ਵਿੱਚ ਹੈਗਾ ਜੀ, ਜਿਹੜਾ ਕਿ ਇੱਕ ਪੂਰਾ ਜਿਸ ਤਰ੍ਹਾਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਸਰੋਵਰ, ਉਹਦੇ ਲਾਗੇ ਹੀ ਗੁਰਦੁਆਰਾ ਮਾਤਾ ਕੌਲ ਸਾਹਿਬ ਦਾ ਸਰੋਵਰ ਹੈ ਜੀ, ਜਿਹੜਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ 1624 ਤੋਂ ਲੈ ਕੇ ਤੇ 1627 ਦੇ ਵਿੱਚ ਜਿਹੜਾ ਕੰਪਲੀਟ ਕੀਤਾ ਸੀ ਜੀ। ਇਹ ਅੱਜ ਵੀ ਉੱਥੇ ਸੁਸ਼ੋਭਿਤ ਹੈ, ਜਿਹਦਾ ਨਾਮ ਕੌਲਸਰ ਹੈ, ਤੇ ਸੰਗਤਾਂ ਉੱਤੇ ਦੂਰੋਂ ਦੂਰੋਂ ਆਉਂਦੀਆਂ, ਉੱਥੇ ਦਰਸ਼ਨ ਕਰਦੀਆਂ ਤੇ ਮਾਤਾ ਕੌਲਸਰ ਦੇ ਜਾ ਕੇ ਦਰਸ਼ਨ ਮੇਲੇ ਕਰਕੇ ਉਹਦਾ ਨਾਮ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਹਰਗੋਬਿੰਦ ਪਾਤਸ਼ਾਹ ਦਾ ਜਸ ਗਾਉਂਦੀਆਂ ਜੀ। ਅੱਜ ਦੀ ਡੇਟ ਵਿੱਚ ਹੀ ਕੌਲਸਰ ਨਾਮ ਤੇ ਮਸ਼ਹੂਰ ਹੈ ਜੀ। ਕੀ ਬਾਤ ਹੈ ਜੀ, ਆਪਣਾ ਇਹੀ ਮਕਸਦ ਪੂਰਾ ਹੋ ਰਿਹਾ। ਆਪਾਂ ਢਿੱਲੋਂ ਸਾਹਿਬ ਦੇਖੋ, ਇੱਕ ਬੜਾ ਮਸ਼ਹੂਰ ਗੁਰਦੁਆਰਾ ਸਾਹਿਬ ਹੈ ਅੰਮ੍ਰਿਤਸਰ ਵਿੱਚ, ਜਿਹਨੂੰ ਕੌਲਸਰ ਕਰਕੇ ਕਹਿੰਦੇ ਆ। ਆਪਾਂ ਹੁਣ ਉਹਨੂੰ ਆਪਾਂ ਜਿਹੜੀ ਕੜੀ ਜੋੜੀ ਆ, ਆਪਾਂ ਉਹਨੂੰ ਆਹ ਪਾਕਿਸਤਾਨ ਦੇ ਵਿੱਚ ਇਸ ਜਗ੍ਹਾ ਦੇ ਨਾਲ ਹੁਣ ਜੁੜਦੀ ਤਾਂ ਹੈਗੀ, ਆਪਾਂ ਨੂੰ ਪਤਾ ਹੈ, ਪਰ ਆਪਾਂ ਉਹਨੂੰ ਐਕਚੁਅਲੀ ਇੱਕ ਬਿਲਡਿੰਗ ਦੇ ਰੂਪ ਸਾਹਮਣੇ ਸਭ ਦੇ ਦਿਖਾ ਔਰ ਉਹਦਾ ਲੈਟੀਟਿਊਡ ਲੌਂਗੀਟਿਊਡ ਆਪਾਂ ਦੱਸ ਦਿੱਤਾ, ਤਾਂ ਕਿ ਅੰਮ੍ਰਿਤਸਰ ਚ ਰਹਿਣ ਵਾਲੇ ਜਾਂ ਜਿੰਨੇ ਮਾਤਾ ਕੌਲਸਰ ਦੇ ਬੀਬੀ ਕੌਲਸਰ ਦੀ ਜਗ੍ਹਾ ਤੇ ਜਾਂਦੇ ਨੇ, ਉਹ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੀ ਕਹਾਣੀ ਸੀ, ਉਹ ਜਿਹੜੀ ਬਿਲਡਿੰਗ ਤੋਂ ਸ਼ੁਰੂ ਹੁੰਦੀ ਹੈ, ਸ਼ੁਰੂ ਕਿੱਥੋਂ ਹੋਈ, ਉਹ ਕਿੱਥੋਂ ਸਟਾਰਟ ਹੋਈ ਹੈ, ਤਾਂ ਕਿ ਆਪਣੇ ਜਿਹੜੇ ਇਹ ਆਪਾਂ ਜੋ ਕਹਿ ਲਓ ਵੀ ਦੂਰੀਆਂ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਦੂਜੇ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਹ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਸ ਜਿਹੜੀਆਂ ਬਚੀਆਂ ਹੋਈਆਂ ਪਾਕਿਸਤਾਨ ਚ, ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ। ਥੈਂਕ ਯੂ ਸੋ ਮਚ ਔਲਖ ਸਾਹਿਬ। ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀ ਜੀ ਉੱਥੇ ਕਾਰ ਸੇਵਾ ਕਰਵਾ ਕੇ ਜਿਹੜੇ 3 ਸਾਲ ਦੇ ਵਿੱਚ 1627 ਦੇ ਵਿੱਚ ਈਸਵੀ ਜਿਹੜੇ ਇਹਨੂੰ ਕੰਪਲੀਟ ਇੱਥੇ ਸਰੋਵਰ ਕੰਪਲੀਟ ਕਰਵਾਇਆ, ਕਿ ਜਿਹੜਾ ਅੱਜ ਤੱਕ ਉਹ ਚੜ੍ਹਦੀ ਦੁਨੀਆ ਤੱਕ, ਮੈਂ ਤੇ ਕਹਿੰਦਾ ਵੀ ਅਸੀਂ ਕੁਝ ਵੀ ਨਹੀਂ ਰੱਖ, ਉਹ ਉਹਨਾਂ ਦੀ ਦੁਨੀਆ ਤੱਕ ਇਹ ਨਾਮ ਰਹੇਗਾ ਜੀ। ਇਹ ਤੇ ਮਾਤਾ ਕੌਲਾਂ ਜੀ ਦਾ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਨਾਮ ਦੀ ਉਹਦੀ ਗੁਰਬਾਣੀ, ਉਹਦੀ ਬਾਣੀ ਦੇ ਇਲਾਹੀ ਕੀਰਤਨ ਨੂੰ ਲੈ ਕੇ ਤੇ ਉਹਨਾਂ ਦੇ ਇਹਨਾਂ ਸੁਸ਼ੋਭਿਤ ਕੀਤਾ, ਔਰ ਉਹਦੇ ਦੇ ਨਾਲ ਲੈ ਕੇ ਸਾਰੀ ਉਮਰ ਆਪਣੀ ਹੰਢਾ ਲਈ ਜੀ। ਬਿਲਕੁਲ, ਗੁਰੂ ਦੀ ਨਗਰੀ ਦੇ ਵਿੱਚ ਆਣ ਕੇ ਉਹਨਾਂ ਨੇ ਆਪਣਾ ਅਖੀਰਲੀ ਸਮਾਂ ਬਤੀਤ ਕੀਤਾ ਗੁਰੂ ਰਾਮਦਾਸ ਦੀ ਜਗ੍ਹਾ ਤੇ ਜੀ। ਬਿਲਕੁਲ, ਥੈਂਕ ਯੂ ਅਮਰਿੰਦਰ ਜੀ, ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ। ਸੋ ਡਾਕਟਰ ਸਾਹਿਬ, ਇਹ ਕਿਤੇ ਨਾ ਕਿਤੇ ਆਪਾਂ ਜਿਹੜਾ ਕੰਮ ਕਰਦੇ ਉਹਦੇ ਨਾਲ ਗੱਲਾਂ ਵੀ ਕੋਸ਼ਿਸ਼ ਵੀ ਇਸੇ ਤੋਂ ਕਰੀਦੀ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਕਿਸਤਾਨੀ ਜਿਹੜੇ ਨੇ ਜਾਂ ਉੱਧਰ ਦੇ ਨੇ ਇੱਕ ਦੂਜੇ ਨਾਲ ਜੁੜਨ ਵੀ। ਦੂਸਰਾ, ਇੰਨੀਆਂ ਹਿਸਟੋਰੀਕਲ ਬਿਲਡਿੰਗ ਨੇ, ਗੁਰਦੁਆਰਾ ਸਾਹਿਬਾਨ ਨੇ, ਇਹਨਾਂ ਦੇ ਵਿੱਚ ਵੀ ਲੋਕਾਂ ਦਾ ਇੰਟਰਸਟ ਬਣੇ। ਉੱਧਰ ਬੈਠੇ ਨੇ ਚਾਹੇ ਇੱਧਰ ਬੈਠੇ ਨੇ, ਜੇ ਉੱਧਰ ਬੈਠਿਆਂ ਦਾ ਬਣੇਗਾ ਤਾਂ ਜ਼ਾਰੀ ਗੱਲ ਹੈ ਇੱਧਰ ਕੰਟੈਕਟ ਕਰਨਗੇ, ਕੰਟੈਕਟ ਬਣਾਉਣਗੇ, ਜਦੋਂ ਕੰਟੈਕਟ ਬਣਾਉਣਗੇ ਰਾਬਤੇ ਵਧਣਗੇ, ਰਿਸ਼ਤੇ ਬਣਨਗੇ। ਤੇ ਜਦੋਂ ਆਪਾਂ ਜੇ ਹਿਸਟੋਰੀਕਲੀ ਵੇਖਾਂਗੇ, ਜਦੋਂ ਇਹ ਵੀਡੀਓਜ਼ ਲੋਕਾਂ ਤੱਕ ਪਹੁੰਚਦੀਆਂ ਨੇ, ਮੈਨੂੰ ਹੁਣ ਮੈਸੇਜ ਆਉਣ ਦੇ ਸੀ ਉਮਰ ਹੋਣਾ ਦਾ ਕਿ ਬੜਾ ਵੇ ਆਫ ਤੁਹਾਡਾ ਲੋਕਾਂ ਤੱਕ ਮੈਸੇਜ ਪਹੁੰਚਾਉਣ ਦਾ ਤਰੀਕਾ ਬਹੁਤ ਵਧੀਆ, ਨਵੀਂ ਟੈਕਨੋਲੋਜੀ ਦੀ ਮਦਦ ਲੈ ਕੇ ਇੱਕ ਕਿਤਾਬ ਉਹ ਉਹਨਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ ਵੀ ਜਿੰਨਾ ਤੱਕ ਆਪਾਂ ਗੱਲ ਕਰੀਏ ਕਿ ਫੇਸਬੁੱਕ ਤੇ ਐਵੇਂ ਕਿਸੇ ਨੇ ਕਲਿੱਕ ਕਰ ਲਿਆ ਤੇ ਉਹਨੂੰ ਕੋਈ ਹਿਸਟਰੀ ਮਿਲ ਗਈ ਤੇ ਉਹ ਤੋਂ ਜਾ ਕੇ ਫਿਰ ਕਿਤਾਬ ਪੜ੍ਹੇਗਾ। ਸੋ ਗੱਲ ਜਿਹੜੀ ਉਹ ਸਹੀ ਰਸਤਾ ਜਿਹੜਾ ਵਾ ਫੜ ਲੈਂਦੀ ਹੈ ਫੇਸਬੁੱਕ ਦਾ ਇਸਤੇਮਾਲ ਜਾਂ ਮੀਡੀਆ, ਸੋਸ਼ਲ ਮੀਡੀਆ ਦੇ ਇਸਤੇਮਾਲ ਵਿੱਚ ਕਿਤੇ ਨਾ ਕਿਤੇ ਲੱਗਦਾ ਵੀ ਆਪਾਂ ਸਹੀ ਕਰਨ ਡਏ। ਵੈਰੀ ਗੁੱਡ ਜੀ, ਥੈਂਕ ਯੂ। ਸਾਡਾ ਮਨ ਤੋਂ ਪੂਰਾ ਹੋਣ ਦਾ, ਇੱਥੇ ਬੈਠਣ ਦਾ, ਐਡੀ ਦੂਰੋਂ ਆਪਾਂ ਇੱਕ ਦੂਜੇ ਨਾਲ ਬੈਠਦੇ ਹਾਂ, ਗੱਲਬਾਤ ਕਰਦੇ ਹਾਂ। ਜੇ ਇਦਾਂ ਦੀ ਪੋਜ਼ਿਟਿਵ ਸਾਨੂੰ ਕਹਿ ਲਓ ਪਈ ਫੀਡਬੈਕ ਮਿਲਦੀ ਰਹੇ, ਅਸੀਂ ਆਪਣਾ ਕੰਮ ਸਮਝਾਂਗੇ ਵੀ ਕਿਸੇ ਇੱਕ ਜਾਣੇ ਨੂੰ ਵੀ ਅਸੀਂ ਹਿਸਟਰੀ ਚ ਉਹਦੀ ਚ ਇਜ਼ਾਫਾ ਕਰ ਸਕੀਏ, ਸਾਡਾ ਜਿਹੜਾ ਹੈਗਾ ਮੰਤਵ ਹੈਗਾ ਉਹ ਪੂਰਾ ਹੋ ਜਾਂਦਾ। ਜੀ ਢਿੱਲੋਂ ਸਾਹਿਬ, ਕੱਲ ਦੀ ਗੱਲ ਆਪਾਂ ਕਰਨੀ ਹੈ ਗੁਰਦੁਆਰਾ 62 ਨੰਬਰ ਚੈਪਟਰ ਸੌਰੀ, ਐਕਚੁਅਲੀ ਮੇਰੇ ਦੋਸਤ ਦਾ ਹੁਣੇ ਫੋਨ ਆਇਆ, ਨਹੀਂ ਐਕਚੁਅਲੀ ਉਹ ਕਹਿੰਦਾ ਕਿ ਭਾਈ ਮਨੀ ਸਿੰਘ ਜੀ ਬਾਰੇ ਕਰੋ। ਸੋ ਆਪਾਂ ਕੱਲ ਨੂੰ ਗੁਰਦੁਆਰਾ ਭਾਈ ਮਨੀ ਸਿੰਘ ਜੀ ਬਾਰੇ ਗੱਲਬਾਤ ਕਰਦੇ ਹਾਂ ਜੀ। ਬਹੁਤ ਲੰਬਾ ਸੈਸ਼ਨ ਹੋਏਗਾ, ਥੋੜਾ ਜਿਹਾ 1.5-2 ਘੰਟੇ ਦਾ, ਕਿਉਂਕਿ ਗੁਰਦੁਆਰਾ ਭਾਈ ਮਨੀ ਸਿੰਘ ਲਾਹੌਰ ਬਹੁਤ ਵੱਡਾ। ਉਹਦਾ ਮੈਂ ਚੈਪਟਰ ਦਾ ਨੰਬਰ ਤੁਹਾਨੂੰ ਦੱਸ ਦੇਣਾ ਆਪਣੀ ਕਿਤਾਬ ਦੇ ਵਿੱਚੋਂ ਦੇਖ ਕੇ। ਇਹ ਚੈਪਟਰ ਨੰਬਰ 73, ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ। ਭਾਈ ਮਨੀ ਸਿੰਘ ਜਿਹੜੇ ਕਿ ਸਿੱਖ ਕੌਮ ਦੇ ਸ਼੍ਰੋਮਣੀ ਸ਼ਹੀਦਾਂ ਚ ਉਹਨਾਂ ਦਾ ਨਾਮ ਆਉਂਦਾ ਹੈ। ਬਹੁਤ ਤਕੜੇ ਸਕਾਲਰ ਵੀ ਸੀਗੇ, ਉਹ ਵਾਰੀਅਰ ਵੀ ਸੀਗੇ, ਅਸਲੀ ਸੰਤ ਸਿਪਾਹੀ ਦੀ ਜਿਹੜੀ ਡੈਫੀਨੇਸ਼ਨ ਉਹਨਾਂ ਨੂੰ ਪੂਰਾ ਕਰਦੇ ਨੇ। ਉਹਨਾਂ ਦਾ ਚੈਪਟਰ ਨੰਬਰ ਹੈ ਆਪਣੀ ਕਿਤਾਬ ਦੇ ਵਿੱਚ 73, ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ ਜੀ ਲਾਹੌਰ। ਆਪਾਂ ਕੱਲ ਉਹਦੇ ਬਾਰੇ ਜਿਹੜੀ ਹੈਗੀ ਹੈ ਗੱਲਬਾਤ ਕਰਾਂਗੇ। ਕੱਲ ਨੂੰ ਜੇ ਕੋਈ ਦੋਸਤ ਸਾਨੂੰ ਜੁੜਨਾ ਚਾਹਣ, ਜ਼ਰੂਰ ਇਹਦੇ ਰਿਗਾਰਡਿੰਗ ਕੋਈ ਕੁਐਸਚਨ ਕਰਨੇ ਚਾਹਣ, ਅਸੀਂ ਐਡਵਾਂਸ ਤੁਹਾਨੂੰ ਦੱਸ ਦਿੱਤਾ।
ਉਹਦੇ ਤੇ ਤੁਸੀਂ ਥੋੜਾ ਜਿਹਾ ਵੇਖ ਲਿਓ ਕੱਲ ਨੂੰ, ਜਿਹੜੇ ਦੋਸਤ ਸਾਡੇ ਨਾਲ ਜੁੜ ਸਕਣ ਇਹਦੇ ਤੇ ਜ਼ਰੂਰ ਜੁੜਿਓ। ਗੁਰਦੀਪ ਸਿੰਘ ਜੀ ਸਗੋਂ ਕਹਿੰਦੇ ਨੇ ਲੈਟਸ ਫੋਕਸ ਔਨ ਗੁਰਦੁਆਰਾ ਲਹਿੰਦਾ ਪੰਜਾਬ। ਬਿਲਕੁਲ ਜੀ, ਫੋਕਸ ਕਰਾਂਗੇ ਜੀ ਸੈਸ਼ਨ ਆਲਸੋ। ਬਿਲਕੁਲ ਜੀ ਸਗੂ ਸਾਹਿਬ, ਸਾਡਾ ਕੰਮ ਪਾਕਿਸਤਾਨ ਦੇ ਗੁਰਦੁਆਰਿਆਂ ਤੇ ਹੀ ਹੈਗਾ। ਮੇਰਾ ਤੇ ਕੰਮ ਹੀ ਬਾਰਡਰ ਤੋਂ ਮਤਲਬ ਪਾਕਿਸਤਾਨ ਵਾਲੀ ਸਾਈਡ ਤੇ ਸਾਰਾ ਫੋਕਸ ਹੈਗਾ, ਔਰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਆਪਾਂ ਗੱਲ ਕਰਨੀ ਹੈ। ਪਰ ਕਈ ਵਾਰੀ ਕੋਈ ਸਟੋਰੀ ਅੱਗੇ ਜੁੜਦੀ ਹੁੰਦੀ ਹੈ, ਕੋਈ ਸਾਖੀ ਜੁੜਦੀ ਹੁੰਦੀ ਹੈ, ਸੋ ਇਸ ਕਰਕੇ ਥੋੜਾ ਜਿਹਾ ਉਹਨੂੰ ਨਾਲ ਇਨਕਲੂਡ ਕਰ ਲਈਦਾ। ਮੈਂ ਜਿਹੜਾ ਇੱਕ ਹੋਰ ਵੀ ਚੀਜ਼ ਕਰ ਦੇਣਾ, ਕਿਉਂਕਿ ਆਪਣੇ ਕੋਲ ਕੁਝ 10 ਮਿੰਟ ਦੇ ਕਰੀਬ ਹੈਗੇ ਨੇ। ਇਸ ਤੋਂ ਬਾਅਦ ਗੁਰੂ ਸਾਹਿਬ ਜਦੋਂ ਮੁਜ਼ੰਗ ਤੋਂ ਗਏ, ਅਗਲਾ ਜਿਹੜਾ ਗੁਰਦੁਆਰਾ ਸੀ ਉਹਨੂੰ ਆਪਾਂ ਅੱਜ ਹੀ ਕਵਰ ਕਰ ਸਕਦੇ ਹਾਂ। 10 ਮਿੰਟ ਦਾ ਕੰਮ ਹੈ ਢਿੱਲੋਂ ਸਾਹਿਬ, ਉਹ ਬਹੁਤ ਛੋਟਾ ਚੈਪਟਰ ਹੈ। ਉੱਥੇ ਗੁਰੂ ਸਾਹਿਬ ਦਾ ਛੋਟਾ ਸਟਾਪ ਸੀਗਾ। ਐਕਚੁਅਲੀ ਉਹਦਾ ਨਾਮ ਹੈ ਗੁਰਦੁਆਰਾ ਪਾਤਸ਼ਾਹੀ ਸ਼ੇਖ ਗੁਰੂ ਮੰਗਟ। ਮੈਂ ਇੱਥੇ ਆਪਣੇ ਦੋਸਤਾਂ ਨੂੰ ਦਿਖਾ ਦਿਆਂ, ਆਹ ਇੱਕ ਹੋਰ ਗੁਰਦੁਆਰਾ ਸਾਹਿਬ, ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਮੰਗਟ ਹੈ। ਲੈਟੀਟਿਊਡ ਲੌਂਗੀਟਿਊਡ ਹੈ ਇਸਦਾ। ਤੁਸੀਂ ਦੇਖੋ, ਤੁਸੀਂ ਧਿਆਨ ਨਾਲ ਉੱਪਰ ਦੇਖੋ ਸਾਈਨ ਬੋਰਡ ਜਿਹੜਾ ਉੱਪਰ ਲਿਖਿਆ ਹੋਇਆ ਗੁਰੂ ਮੰਗਟ ਰੋਡ। ਇਹ ਬੜੀ ਇੰਪੋਰਟੈਂਟ ਰੋਡ ਹੈ ਪਾਕਿਸਤਾਨ ਦੇ ਵਿੱਚ, ਔਰ ਉਹਦਾ ਨਾਮ ਹਾਲੇ ਵੀ ਗੁਰੂ ਮੰਗਟ ਰੋਡ ਹੈ। ਇੱਥੇ ਗੁਰੂ ਸਾਹਿਬ ਜਦੋਂ ਇਸ ਪਿੰਡ ਦੇ ਵਿੱਚ ਆਏ ਸੀ, ਉਸ ਤੋਂ ਬਾਅਦ ਜਦੋਂ ਬੀਬੀ ਕੌਲਾਂ ਦੇ ਨਾਲ ਅੰਮ੍ਰਿਤਸਰ ਨੂੰ ਜਾ ਰਹੇ ਸੀਗੇ ਇਹ ਮੁਜ਼ੰਗ ਤੋਂ, ਇਸ ਜਗ੍ਹਾ ਤੇ ਉਹਨਾਂ ਨੇ ਜਿਹੜਾ ਸੀ ਇਹਦਾ ਠਹਿਰਾ ਕੀਤਾ ਸੀਗਾ। ਸੋ ਇਸ ਕਰਕੇ ਉਹਦਾ ਨਾਮ ਪਿੰਡ ਵਾਲਿਆਂ ਨੇ ਮੰਗਟ ਤੋਂ, ਪਿੰਡ ਦਾ ਨਾਮ ਪਹਿਲਾਂ ਮੰਗਟ ਸੀ, ਮੁੜ ਕੇ ਦਾ ਨਾਮ ਸੀ ਜਿਹੜਾ ਗੁਰੂ ਮੰਗਟ ਜਿਹੜਾ ਸੀ ਉਹ ਰੱਖ ਦਿੱਤਾ ਗਿਆ ਸੀ। ਸੋ ਇਹ ਕਿਉਂਕਿ ਇਸ ਜਗ੍ਹਾ ਤੇ ਹੁਣ ਗੁਰਦੁਆਰਾ ਸਾਹਿਬ ਨਹੀਂ ਹੈ, ਇਹ ਢਿੱਲੋਂ ਸਾਹਿਬ ਮੈਂ ਇਹ ਥੋੜਾ ਦੱਸ ਦਵਾਂ ਕਿ ਹੁਣ ਇਹ ਜਿਹੜੀ ਜਗ੍ਹਾ ਹੈਗੀ ਆ ਗੁਰੂ ਮੰਗਟ ਗੁਰਦੁਆਰਾ ਸਾਹਿਬ ਵਾਲੀ, ਇਹ ਲਾਹੌਰ ਜਿਹੜਾ ਆਪਣਾ ਛਾਉਣੀ ਰੇਲਵੇ ਸਟੇਸ਼ਨ ਹੈ ਉਹਦੇ ਬਿਲਕੁਲ ਨੇੜੇ ਪੈਂਦੀ ਹੈ, ਤੇ ਇਹਦਾ ਥਾਣਾ ਹੁਣ ਪੈਂਦਾ ਹੈ ਗੁਲਬਰਗ। ਜਦੋਂ ਗੁਰੂ ਸਾਹਿਬ ਇੱਥੇ ਠਹਿਰੇ, ਉਦੋਂ ਉਹਨਾਂ ਨੇ ਕੁਝ ਪਾਣੀ ਪੀਤਾ ਜਾਂ ਕੁਝ ਆਪਣੇ ਰਿਫਰੈਸ਼ਮੈਂਟ ਵਗੈਰਾ ਕਹਿ ਲਓ ਵੀ ਉਸ ਜ਼ਮਾਨੇ 'ਚ ਜੋ ਵੀ ਉਹਨਾਂ ਨੂੰ ਕੁਛ ਉੱਥੇ ਅਵੇਲੇਬਲ ਹੋਇਆ ਉਹਨਾਂ ਨੇ ਉਹ ਲਈਆਂ। ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਇਹ ਸੀ, ਢਿੱਲੋਂ ਸਾਹਿਬ ਤੁਸੀਂ ਕਈ ਵਾਰ ਇੰਟਰਨੈਟ ਤੇ ਦੇਖਿਓ, ਪੁਰਾਤਨ ਪਿਕਚਰਸ ਤੁਹਾਨੂੰ ਮਿਲ ਜਾਂਦੀਆਂ, ਬਹੁਤ ਵੱਡੀਆਂ ਨੇ। ਹੁਣ ਇਸ ਵੇਲੇ ਗੁਰਦੁਆਰਾ ਸਾਹਿਬ ਜਿਹੜਾ ਮੌਜੂਦ ਨਹੀਂ ਹੈ। ਜਿਹੜਾ ਇੱਕ ਇੱਥੇ ਵਿਜ਼ਿਟਰ ਆਇਆ ਸੀ, ਜਿਵੇਂ ਢਿੱਲੋਂ ਸਾਹਿਬ ਪੁਰਾਣੇ ਚੈਪਟਰਸ 'ਚ ਵੀ ਗੱਲ ਕਰਦੇ ਰਹੇ ਆ ਕਿ ਇੱਕ ਵਿਜ਼ਿਟਰ ਨੇ ਵਿਜ਼ਿਟ ਕੀਤਾ, ਉਹਦੇ ਵੱਲੋਂ ਇਸ ਗੁਰਦੁਆਰਾ ਸਾਹਿਬ ਬਾਰੇ, ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਮੰਗਤ, ਉਹਦੇ ਵਿੱਚ ਕਾਫੀ ਵਧੀਆ ਅਕਾਊਂਟ ਇਹਦਾ ਮਿਲ ਜਾਂਦਾ ਹੈ। 1924 ਦੀ ਕਿਤਾਬ ਹੈ, ਜਿਹਦੇ ਵਿੱਚੋਂ ਮੈਂ ਕੁਝ ਲਾਈਨਾਂ ਸ਼ਬਦ ਤੁਹਾਨੂੰ ਜੋ ਮੈਂ ਆਪਣੀ ਕਿਤਾਬ 'ਚ ਵੀ ਲਿਖੇ ਨੇ ਉਹ ਸੁਣਾਉਣਾ। 1924 ਦੇ ਵਿੱਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਮੰਗਤ ਦਾ ਹਾਲ ਪੁਰਾਤਨ ਕਿਤਾਬ ਇਵੇਂ ਐਕਸਪਲੇਨ ਕਰਦੀ ਹੈ। ਮੰਦਿਰ ਸੁਨਹਿਰੀ ਕਲਸ ਵਾਲਾ ਚੰਗਾ ਬਣਿਆ ਹੋਇਆ ਹੈ। ਗੁਰੂ ਜੀ ਮੁਜ਼ੰਗ ਤੋਂ ਇੱਥੇ ਆਏ, ਨਾਲ 16 ਵਿੱਗੇ ਜ਼ਮੀਨ ਤੇ ਬੌਲੀ ਹੈ, ਮਤਲਬ ਉਸ ਵੇਲੇ ਸਟੈਪ ਵੈਲ ਵੀ ਸੀਗਾ ਅੰਦਰ, ਨਾਲ 16 ਵਿੱਗੇ ਜ਼ਮੀਨ ਤੇ ਬੌਲੀ ਹੈ। ਡਿਸਟ੍ਰਿਕਟ ਗੁਰਦੁਆਰਾ ਕਮੇਟੀ ਵੱਲੋਂ ਅਕਾਲੀ ਸਿੰਘ ਸੇਵਾਦਾਰ ਹਨ। ਜਿਵੇਂ ਮੈਂ ਪਿਛਲੇ ਚੈਪਟਰਸ ਵੀ ਦੱਸਦਾ ਆਇਆ, ਇਹ ਜਿਹੜਾ ਵਿਜ਼ਿਟਰ 1924 ਤੋਂ 26 ਦੇ ਵਿੱਚ ਗਿਆ, ਉਹ ਕਿਸੇ ਜਗ੍ਹਾ ਤੇ ਲਿਖਦਾ ਹੈ ਕਿ ਮਹੰਤ ਹਨ, ਕਿਸੇ ਜਗ੍ਹਾ ਤੇ ਉਦਾਸੀ ਨਿਰਮਲੇ। ਇਸ ਜਗ੍ਹਾ ਦੇ ਲਈ ਲਿਖ ਰਿਹਾ ਕਿ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਵੱਲੋਂ ਅਕਾਲੀ ਸਿੰਘ ਸੇਵਾਦਾਰ ਹਨ। ਲੰਗਰ ਤੇ ਰਿਹਾਇਸ਼ ਦਾ ਚੰਗਾ ਪ੍ਰਬੰਧ ਹੈ। ਮਾਘ ਬਦੀ ਏਕਮ ਨੂੰ ਮੇਲਾ ਹੁੰਦਾ ਹੈ। ਰੇਲਵੇ ਸਟੇਸ਼ਨ ਛਾਉਣੀ ਲਾਹੌਰ ਤੋਂ ਦੱਖਣ ਦੇ ਪਾਸੇ 1 ਮੀਲ ਦਾ ਕੱਚਾ ਰਸਤਾ ਹੈ। ਸਵਾਰੀ ਲਈ ਟਾਂਗੇ ਆਮ ਮਿਲ ਜਾਂਦੇ ਨੇ। ਹੁਣ ਇਸ ਵੇਲੇ ਇਹ ਜਿਹੜੀ ਜਗ੍ਹਾ ਹੈਗੀ ਢਿੱਲੋਂ ਸਾਹਿਬ, ਇਹ ਲਾਹੌਰ ਦਾ ਬੜਾ ਪੌਸ਼ ਏਰੀਆ ਹੈ, ਕੰਟੋਨਮੈਂਟ ਦੇ ਨੇੜੇ ਗੁਲਬਰਗ ਰੇਲਵੇ ਸਟੇਸ਼ਨ। ਸੋ ਜਦੋਂ ਮੇਰੀ ਇਹ ਬੁੱਕ ਐਕਚੁਅਲੀ ਕਿਸੇ ਦੋਸਤ ਨੇ ਉੱਥੇ ਗੁਲਬਰਗ ਪੜ੍ਹੀ, ਉਹ ਵੀ ਬੜਾ ਹੱਸਿਆ, ਉਹ ਕਿਉਂਕਿ ਯਕੀਨ ਨਹੀਂ ਆਉਂਦਾ ਹੁਣ ਮਾਡਰਨ ਸਮੇਂ 'ਚ ਕਿ ਇੱਥੇ ਵੀ ਕਦੀ ਕੱਚਾ ਰਸਤਾ ਹੁੰਦਾ ਸੀਗਾ। ਔਰ ਇਸ ਕਰਕੇ ਇਸ ਕਿਤਾਬ ਦੇ ਲਈ ਜਿਹੜੇ ਉੱਥੇ ਪਾਕਿਸਤਾਨ 'ਚ ਰਹਿਣ ਵਾਲੇ ਲੋਕਲ ਹਿਸਟੋਰੀਅਨ ਨੇ ਜਾਂ ਰਿਸਰਚਰ ਨੇ, ਉਹਨਾਂ ਨੂੰ ਥੋੜਾ ਜ਼ਿਆਦਾ ਮਜ਼ਾ ਆਉਂਦਾ ਹੈ, ਕਿਉਂਕਿ ਅਸੀਂ ਪੁਰਾਤਨ ਸਮੇਂ ਦੀਆਂ ਜਿਹੜੀਆਂ ਐਕਚੁਅਲ ਲਾਈਵ ਵਰਡਿੰਗਸ ਹੈਗੀਆਂ ਕਿਸੇ ਵਿਜ਼ਿਟਰ ਦੀਆਂ, ਉਹ ਹਰੇਕ ਗੁਰਦੁਆਰਾ ਸਾਹਿਬ ਦੇ ਨਾਲ ਦਿੱਤੀਆਂ ਹੋਈਆਂ। ਸੋ ਅੱਜ ਅਸੀਂ ਥੋੜਾ ਟਾਈਮ ਦਾ ਫਾਇਦਾ ਉਠਾਉਂਦੇ ਹੋਏ, ਕਿਉਂਕਿ ਚੈਪਟਰ ਛੋਟੇ ਸੀਗੇ, ਚੈਪਟਰ 60 ਦੇ ਨਾਲ ਅਸੀਂ ਚੈਪਟਰ 62 ਵੀ ਅੱਜ ਕਰ ਲਿਆ ਹੈ, 62, ਜਿਹੜਾ ਕਿ ਸਿਰਫ ਬਹੁਤ ਛੋਟਾ ਚੈਪਟਰ ਸੀ, ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਮੰਗਤ, ਜਿਹਦਾ ਤੁਸੀਂ ਲੈਟੀਟਿਊਡ ਲੌਂਗੀਟਿਊਡ ਇੱਥੇ ਨੋਟ ਕਰ ਸਕਦੇ ਹੋ। ਤੇ ਆਹ ਜਿਹੜੀ ਹੈਗੀ ਆ ਗੁਰੂ ਮੰਗਤ ਰੋਡ, ਤੁਸੀਂ ਦੇਖੋ ਹਾਲੇ ਵੀ ਉਦਾਂ ਹੀ ਜਿਹੜਾ ਨੇਮ ਹੈਗਾ ਉਹ ਸਾਂਭ ਕੇ ਰੱਖਿਆ ਹੋਇਆ। ਸਾਡੇ ਨਾਲ ਹੁਣ ਕੁਝ ਦੋ ਜੁੜ ਗਏ ਨੇ। ਸਬੀਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਹੈ ਜਸਵੀਰ ਸਿੰਘ ਜੀ? ਬਹੁਤ ਵਧੀਆ। ਪਰ ਨਾਸਿਰ ਭਾਜੀ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਉਣੀ, ਜੱਫੀ ਪਾਉਣੀ ਇਹਨਾਂ ਨੂੰ। ਜੀ ਜੱਫੀ ਪਾਓ ਢਿੱਲੋਂ ਸਾਹਿਬ। ਵਾਹ ਜੀ ਵਾਹ ਜੀ ਵਾਹ। ਇਸ ਤਰ੍ਹਾਂ ਕਿ ਸਿੱਧੂ ਸਾਹਿਬ ਨੇ ਇੱਕ ਜੱਫੀ ਪਾਈ, ਕੰਟਰੋਵਰਸੀ ਬੜੀ ਹੋਈ ਇੰਡੀਆ 'ਚ, ਤੇ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਵਾਤਾ। ਰੋਜ਼ ਪੈਣੀਆਂ ਚਾਹੀਦੀਆਂ। ਮੈਂ ਉਹੀ ਕਹਿ ਰਿਹਾ, ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਵਾਤਾ, ਤੇ ਨਾਸਿਰ ਸਾਹਿਬ ਨੇ ਪੂਰਾ ਬਾਰਡਰ ਖੋਲਿਆ। ਇਹਨਾਂ ਨੂੰ ਜੱਫੀ ਚਾਹੀਦੀ ਹੈ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਵੱਡੀ ਗੱਲ। ਥੈਂਕ ਯੂ, ਸ਼ੁਕਰੀਆ।
ਸ਼ੁਕਰੀਆ ਜਸਵੀਰ ਇਹਨਾਂ ਸਿੰਘ ਸਿਰਫ ਜੀ, ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲਿਆ, ਪੂਰਾ ਬਾਰਡਰ ਖੋਲ ਦਿੱਤਾ। ਥੈਂਕ ਯੂ ਬ੍ਰਦਰ, ਥੈਂਕ ਯੂ। ਬਹੁਤ ਸ਼ੁਕਰੀਆ ਕਦੀ ਤੁਹਾਡਾ ਸੋਚਿਆ ਜਸਵੀਰ ਜੀ। ਕਦੀ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਬੈਠਾਂਗੇ ਜਾਂ ਇਸ ਤਰ੍ਹਾਂ ਇੱਕ ਦੂਜੇ ਨੂੰ ਮਿਲ ਸਕਦੇ ਹਾਂ। ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜਸਵੀਰ ਸਿੰਘ ਜੀ ਤੁਸੀਂ ਕਿੱਥੋਂ ਕਾਲ ਕਰ ਰਹੇ ਹੋ? ਫਿਲਹਾਲ ਤਾਂ ਮੈਂ ਦਿੱਲੀ ਤੋਂ ਬੋਲ ਰਿਹਾ ਵਾਂ। ਠੀਕ ਹੈ ਜੀ, ਥੈਂਕ ਯੂ। ਤੇ ਉਸ ਫਿਲਹਾਲ ਤਰ੍ਹਾਂ ਦਾ ਕੀ ਬੇਸਿਕਲੀ ਮਤਲਬ ਜਸਵੀਰ ਜੀ? ਹਾਂਜੀ ਅੱਛਾ, ਹਾਂਜੀ, ਤੁਸੀਂ ਇਹ ਕਹਿ ਰਹੇ ਹੋ ਫਿਲਹਾਲ, ਮੈਂ ਕਿਹਾ ਫਿਲਹਾਲ ਦਾ ਕੀ ਫਿਲਹਾਲ ਮਤਲਬ ਹੈ? ਮਤਲਬ 18 ਕੁ ਸਾਲ ਹੋਏ ਨੇ ਮੈਨੂੰ ਇੱਥੇ ਆਏ ਨੂੰ, ਠੀਕ ਹੈ ਜੀ, ਠੀਕ ਤੇ ਮੈਂ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਦੀ ਸੇਵਾ ਕਰਦਾ ਵਾਂ। ਜੀ। ਅੱਛਾ ਅੱਛਾ ਅੱਛਾ, ਆਵਾਜ਼ ਕਿਹਾ ਮੈਂ ਇੱਕ ਮੈਸੇਜ ਬਥੇਰੇ ਕੀਤੇ ਤੁਹਾਨੂੰ, ਲਿੰਕ ਮੈਨੂੰ ਸੈੱਟ ਨਹੀਂ ਸੀ ਹੋ ਰਿਹਾ, ਅੱਜ ਮੈਂ ਆਪਣਾ ਜੁਗਾੜ ਕਰਕੇ ਕੀਤਾ ਵਾ। ਇਹ ਜੁਗਾੜ ਬਾਕੀਆਂ ਨੂੰ ਨਾ ਦੱਸਿਓ, ਤੁਸੀਂ ਆਪਣੇ ਕੋਲੇ ਰੱਖਿਓ। ਮੈਨੂੰ ਪਤਾ ਤੁਸੀਂ ਦੱਸ ਨਹੀਂ ਰਹੇ ਜਾਂਦੇ। ਵੈਸੇ ਮੈਂ ਅੰਮ੍ਰਿਤਸਰ ਦੇ ਲਾਗੇ ਬਾਰਡਰ ਦੇ ਬਿਲਕੁਲ ਮੇਰਾ ਨਾਲ ਪਿੰਡ ਆ ਨਸ਼ਹਿਰੇ ਢਾਲੇ, ਤੁਸੀਂ ਗੱਲ ਕਰ ਰਹੇ ਸੀ ਕੱਲ, ਹਾਂਜੀ ਹਾਂਜੀ। ਤੇ ਉੱਥੋਂ ਮੇਰਾ ਪਿੰਡ ਸਿਰਫ 3-3.5 ਕਿਲੋਮੀਟਰ ਹੀ ਹੈ। ਅੱਛਾ ਜੀ, ਵੈਰੀ ਗੁੱਡ, ਠੀਕ ਹੈ ਜੀ। ਸਾਡੇ ਇੱਕ ਦੂਜਾ ਜਨਮ ਜਠੌਲ ਪਿੰਡ ਹੈ ਮੇਰਾ, ਤੇ ਅਸੀਂ ਨਿੱਕੇ ਹੁੰਦੇ ਮੇਲੇ ਜਾਂਦੇ ਰਹੇ ਬਾਬੇ ਚੱਲਣ ਤੇ। ਅੱਛਾ ਜੀ, ਠੀਕ ਹੈ। ਤੇ ਉਧਰ ਜਦੋਂ ਮੇਲਾ ਹੁੰਦਾ ਸੀ, ਉਹ ਉਧਰੋਂ ਵੀ ਮੁਸਲਮਾਨ ਵੀਰ ਬੜੇ ਜਿਹੜੇ ਘੋੜੀਆਂ ਘਾੜੀਆਂ ਚੜ੍ਹ ਕੇ ਆਉਂਦੇ ਹੁੰਦੇ ਸੀਗੇ। ਅੱਛਾ ਜੀ, ਤੇ ਉਦੋਂ ਦੇ ਮਤਲਬ 86-87 ਦੀ ਗੱਲ ਆਏ, ਠੀਕ ਹੈ। ਤੇ ਉਦੋਂ ਮਤਲਬ ਕਾਫੀ ਉਹ ਇੱਕ ਦੂਜੇ ਨਾਲ ਗੱਲਾਂ ਵੀ ਕਰ ਲੈਂਦੇ ਹੁੰਦੇ, ਰੋਕਦੇ ਨਹੀਂ ਸੀ ਹੁੰਦੇ BSF ਵਗੈਰਾ ਵਾਲੇ, ਨਾ ਰੇਂਜਰ ਹੀ ਰੋਕਦੇ ਸੀ, ਕਿਉਂਕਿ ਉਹ ਸਾਂਝਾ ਮੇਲਾ ਸੀ, ਜਿਹੜਾ ਮੇਲਾ ਹੁੰਦਾ ਸੀ ਸਾਂਝਾ ਸੀ ਬਿਲਕੁਲ। ਠੀਕ ਹੈ ਜੀ। ਉਧਰੋਂ ਵੀ ਆਉਂਦੇ ਸੀ, ਇੱਧਰੋਂ ਵੀ ਆਉਂਦੇ ਸੀ। ਅੱਜ ਤੁਸੀਂ ਗੱਲ ਕਰ ਰਹੇ ਹੋ ਮੋਜੰਗ ਦੀ, ਮੈਂ ਕੱਲ ਪੜ੍ਹ ਰਿਹਾ ਸੀ ਭਾਈ ਕਾਹਨ ਸਿੰਘ ਨਾਭਾ ਦੀ ਬੁੱਕ ਦੇ ਵਿੱਚੋਂ ਜੀ। ਉਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਮਤਲਬ ਕਿ 1.5 ਮੀਲ ਜਿਹੜਾ ਹੈਗਾ ਇਹ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਦੂਰ ਹੈ ਜਗ੍ਹਾ। ਜੀ ਬਿਲਕੁਲ ਜੀ। ਹਨਾ, ਤੇ ਤੁਸੀਂ ਭਾਈ ਕਾਹਨ ਸਿੰਘ ਨਾਭਾ ਦੀ ਬੁੱਕ ਤੁਹਾਡੇ ਕੋਲ ਨਹੀਂ ਹੈਗੀ? ਹਾਂਜੀ ਹੈਗੀ ਜੀ, ਯੂਜ਼ ਕੀਤੀ ਹੈ ਕਾਫੀ ਮੈਂ। ਉਹ 'ਚ ਕਈ ਚੀਜ਼ਾਂ ਹੈਗੀਆਂ ਲੱਭਦੀਆਂ ਕੰਮ ਦੀਆਂ, ਇਸ ਗੁਰਦੁਆਰਾ ਸਾਹਿਬ ਦੇ ਮੁਤਾਲਕ ਮਿਲ ਜਾਂਦੀਆਂ। ਸੋ ਉਹਨਾਂ ਦਾ ਕੋਟੇਸ਼ਨ ਹਰੇਕ ਗੁਰਦੁਆਰਾ ਸਾਹਿਬ। ਤੁਸੀਂ ਸਾਰਾ ਵੇਖਣਾ ਚਾਹੁੰਦੇ ਜੀ, ਕਿਤਾਬ ਪੜ੍ਹੋ ਨਾ, ਫਿਰ ਪਤਾ ਲੱਗੂ ਵੀ ਉਹਨੇ ਯੂਜ਼ ਕੀਤਾ ਕਾਹਨ ਸਿੰਘ ਨਾਭਾ ਸਾਹਿਬ ਨੂੰ ਕਿ ਨਹੀਂ ਕੀਤਾ ਯੂਜ਼। ਮੈਂ ਕਿਤਾਬ ਖਾਵਾਂ? ਨਹੀਂ ਪੜ੍ਹੋ, ਮੈਂ ਕਿਹਾ ਪੜ੍ਹੋ, ਲੈ ਕੇ ਪੜ੍ਹੋ ਨਾ। ਨਹੀਂ, ਮੈਂ ਇਹ ਕਿਤਾਬ ਤੇ ਲਵਾਂਗਾ, ਐਮਾਜ਼ੋਨ ਖੁੱਲੇਗਾ ਤਾਂ ਮੈਂ ਉਹ ਲਿੰਕ ਜਿਹੜਾ ਆਪਣਾ ਸੇਵ ਕਰ ਲਿਆ ਵਾ ਜੀ। ਐਕਚੁਅਲੀ ਮਹਾਨ ਕੋਸ਼ ਨਾਭਾ ਤੋਂ ਬਿਨਾਂ, ਕਾਹਨ ਸਿੰਘ ਨਾਭਾ ਦੇ ਮਕਾਨ ਕੋਸ਼ ਤੋਂ ਬਿਨਾਂ ਕੋਈ ਵੀ ਕੰਮ ਪੰਜਾਬੀ ਹਿਸਟਰੀ ਦਾ, ਸਿੱਖ ਹਿਸਟਰੀ ਦਾ ਪੂਰਾ ਤਾਂ ਨਹੀਂ ਹੁੰਦਾ। ਸੋ ਹਰੇਕ ਗੁਰਦੁਆਰਾ ਸਾਹਿਬ ਉਹ ਅਸੀਂ ਕੀ ਕੀਤਾ ਕੰਮ, ਮੇਰਾ ਪਤਾ ਨਹੀਂ, ਬੜੀ ਸੌਖਾ ਤਰੀਕਾ ਦੱਸਦਾ ਮੈਂ। ਸਾਰੇ ਚੈਪਟਰ ਆਪਣੇ ਕਿਤਾਬ ਦੇ ਇਦਾਂ ਲਿਖੇ ਨੇ। ਮਹਾਨ ਕੋਸ਼ ਨਾਭਾ ਦੀਆਂ ਸਾਰੀਆਂ ਐਂਟਰੀਜ਼ ਪੜ੍ਹਨੀਆਂ ਸ਼ੁਰੂ ਕਰਤੀਆਂ, ਜਿਹੜੇ ਪਾਕਿਸਤਾਨ ਦੇ ਪਿੰਡ ਦੇ ਰਿਲੇਟਡ ਆ ਗਏ ਉਹ ਮੈਂ ਹਾਈਲਾਈਟ ਕਰੀ ਗਿਆ। ਮੇਰੇ ਇੱਕ ਦੋਸਤ ਨੇ, ਉਹਨਾਂ ਨੇ ਮੈਨੂੰ ਟ੍ਰਾਂਸਲੇਸ਼ਨ ਹੈਲਪ ਕਰ ਦਿੱਤੀ। ਸੋ ਹਰੇਕ ਐਂਟਰੀ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਗੁਰਸ਼ਬਦ ਰਤਨਾਕਰ ਦੇ ਵਿੱਚੋਂ, ਜਿਹੜਾ 1930 ਚ ਪਬਲਿਸ਼ ਹੋਇਆ, ਅਸੀਂ ਪਾਕਿਸਤਾਨ ਦੇ ਰਿਲੇਟਡ ਹਰ ਇੱਕ ਐਂਟਰੀ ਸੀ ਜਿਹੜੀ ਉੱਥੋਂ ਲੈ ਕੇ ਉਹਨੂੰ ਸਾਈਟੇਸ਼ਨ ਜ਼ਰੂਰ ਦਿੱਤੀ, ਕਿਉਂਕਿ ਉਸ ਬੁੱਕ ਦੀ ਕ੍ਰੈਡੀਬਿਲਿਟੀ ਬਹੁਤ ਹੈ। ਹੁਣ ਜਿਹੜਾ ਆਪਾਂ ਹੁਣ ਆਹ ਗੱਲ ਵੀ ਕਰਕੇ ਹਟੇ ਆ, ਜਿਹੜੀ ਮੈਂ ਕਿਤਾਬ ਦੇ ਪਿੱਛੇ ਸਾਈਟੇਸ਼ਨ ਦਿੱਤੀ ਹੈ ਉਹ ਮਹਾਨ ਕੋਸ਼ ਨਾਭਾ ਦੀ ਹੈ, ਕਿਉਂਕਿ ਉਹ ਚੀਜ਼ ਜਿਹੜੀ ਹੈਗੀ ਉੱਥੇ ਜਾ ਕੇ ਕਨਫਰਮ ਹੋ ਜਾਂਦੀ। ਸੋ ਐਜ਼ ਏ ਕਨਫਰਮਿੰਗ ਅਥਾਰਟੀ ਸਾਨੂੰ ਮਹਾਨ ਕੋਸ਼ ਜਿਹੜਾ ਹੈਗਾ ਮਿਲ ਜਾਂਦਾ, ਵਿਚ ਇਜ਼ ਅ ਵੈਰੀ ਗੁੱਡ ਵੈਲਿਊਏਬਲ ਡਾਕੂਮੈਂਟ। ਔਰ ਉਹਦੀ ਹਿਸਟਰੀ ਬੜੀ ਇੰਟਰਸਟਿੰਗ ਹੈ ਕਿ ਜਦੋਂ ਉਹਨਾਂ ਨੇ ਛਾਪਿਆ ਸੀ, ਉਹ ਈਵਨ ਲੋਕੀ ਪੈਸੇ ਦੇਣ ਤੱਕ ਨੂੰ ਤਿਆਰ ਨਹੀਂ ਸੀ। ਮੈਂ ਤਾਂ ਬੜਾ ਹੈਰਾਨ ਹੋਇਆ ਉਹ ਸਾਰੀ ਸਟੋਰੀ ਪੜ੍ਹ ਕੇ। ਮਹਾਨ ਕੋਸ਼ ਨਾਭਾ ਦੇ ਸ਼ੁਰੂ ਚ ਉਹਨਾਂ ਨੇ 4-5 ਪੰਨਿਆਂ ਚ ਪੂਰੀ ਸਟੋਰੀ ਲਿਖੀ ਹੈ, ਕਿਵੇਂ ਰਾਜਾ ਫਰੀਦਕੋਟ ਨੇ ਔਰ ਪਹਿਲਾਂ ਪਟਿਆਲੇ ਵਾਲਿਆਂ ਨੇ, ਮਤਲਬ ਉੱਥੋਂ ਮੈਨੂੰ ਪਤਾ ਲੱਗਦਾ ਕਿ ਜਿਹੜੀਆਂ ਇਹ ਸਕਾਲਰਲੀ ਬੁੱਕਸ ਹੈਗੀਆਂ, ਪਹਿਲੇ ਦਿਨ ਤੋਂ ਹੀ ਇਹਨਾਂ ਦੀ ਛਪਾਈ ਕਹਿ ਲਓ ਜਾਂ ਡਿਸਟ੍ਰੀਬਿਊਸ਼ਨ ਚ ਲੋਕਾਂ ਨੂੰ ਪ੍ਰੋਬਲਮ ਆਉਂਦੀ ਰਹੀ ਹੈ। ਹੁਣ ਇਸ ਵੇਲੇ ਉਹ ਸਭ ਤੋਂ ਵਡਮੁੱਲਾ ਕਹਿ ਲਓ ਵੀ ਪੰਜਾਬੀ ਦੇ ਵਿੱਚ ਸਾਡੇ ਕੋਲ ਡਾਕੂਮੈਂਟੇਸ਼ਨ ਉਹੀ ਹੈ ਪੰਜਾਬੀ ਅੱਖਰਾਂ ਨੂੰ ਸਮਝਣ ਲਈ। ਆ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਿਆ, ਕਿਤਾਬਾਂ 'ਚ ਕਈ ਵਾਰੀ ਲਿਖਿਆ ਹੁੰਦਾ ਨਰੈਤ ਕੌਣ, ਫਲਾਨਾ ਕੌਣ, ਇਹ ਕੌਣ ਦੇ ਸਾਊਥ ਈਸਟ, ਨਾਰਥ ਵੈਸਟ ਅੱਖਰੇ ਮੁੱਕ ਗਏ। ਜੇ ਸਾਡੇ ਕੋਲ ਮਹਾਨ ਕੋਸ਼ ਨਾ ਹੁੰਦਾ ਤਾਂ ਸ਼ਾਇਦ ਮੈਂ ਆਪਣੇ ਪਾਕਿਸਤਾਨ ਵਾਲੇ ਦੋਸਤਾਂ ਨੂੰ ਇਹਦੇ ਟ੍ਰਾਂਸਲੇਸ਼ਨ ਹੀ ਨਾ ਦੱਸ ਸਕਦਾ ਵੀ ਇਹ ਕੌਣ ਕੀ ਲਿਖੇ ਹੋਏ ਆ। ਉਹਨਾਂ ਨੇ ਫਾਰਸੀ, ਅਰਬੀ, ਹਿੰਦੀ, ਕਿਹੜਾ ਅੱਖਰ ਕਿਹੜੇ ਜ਼ੁਬਾਨ 'ਚ ਹੈਗਾ ਇਸ ਤਰ੍ਹਾਂ ਬੋਲੇ ਨਾ, ਉਹਨਾਂ ਨੇ ਬੜੇ ਸੋਹਣੀ ਡਿਟੇਲ ਦਿੱਤੀ ਇਹਦੀ। ਜੀ ਜੀ ਜੀ। ਔਰ ਮੇਰੇ ਖਿਆਲ 'ਚ ਜਿਹੜੇ ਬਾਅਦ ਵਿੱਚ ਗ੍ਰੰਥ 'ਚ ਜਿੰਨੇ ਵੀ ਲਿਖੇ ਗਏ ਨੇ ਨਾ ਇਹਦੇ ਬਾਰੇ, ਜਿਹੜੇ ਵੀ ਕਿਹੜੀ ਜਗ੍ਹਾ ਕਿੱਥੇ ਹੈਗੀ ਆ, ਉਹ ਉਹਦੇ ਕੋਈ ਸੇਧ ਲੈ ਕੇ ਲਿਖੇ ਗਏ ਨੇ ਉਹ। ਜੀ ਜੀ ਬਿਲਕੁਲ ਬਿਲਕੁਲ। ਕਿਉਂਕਿ ਉਹਨਾਂ ਨੇ, ਮੈਂ ਦੇਖ ਰਿਹਾ ਸੀ ਬਹੁਤ ਮਿਹਨਤ ਜਿਹੜੀ ਉਹਨਾਂ ਨੇ, ਮੈਂ ਪੜ੍ਹ ਰਿਹਾ ਸੀ ਕਿ ਕਿਵੇਂ ਇੰਨਾ ਕਲੈਕਟ ਕੀਤਾ ਡਾਟਾ। ਜੀ ਬਿਲਕੁਲ ਪਤਾ ਲੱਗਾ ਕਿ ਉਹਨਾਂ ਨੇ ਤਨਖਾਹ ਤੇ ਬੰਦੇ ਰੱਖੇ ਹੁੰਦੇ ਸੀਗੇ, ਬਿਲਕੁਲ, ਜਿਹੜੇ ਜਾਂਦੇ ਸੀ ਮਤਲਬ ਅਲੱਗ-ਅਲੱਗ ਏਰੀਆ ਦੇ ਵਿੱਚ, ਉੱਥੇ ਜਾ ਕੇ ਪਤਾ ਕਰਦੇ ਸੀ ਉੱਥੋਂ ਕਿੱਥੇ ਸਟੇਸ਼ਨ ਕਿੰਨੀ ਦੂਰ ਆ ਤੇ ਕੀ ਚੀਜ਼ ਮਿਲਦੀ ਜਾਣ ਵਾਸਤੇ। ਉਹਨਾਂ ਨੇ ਇੰਨੀ ਡਿਟੇਲ ਲਿਖੀ ਹੋਈ ਆ। ਬਿਲਕੁਲ। ਔਰ ਮੈਂ ਬੇਨਤੀ ਕਰਾਂਗਾ ਆਪ ਜੀ ਨੂੰ ਡਾਕਟਰ ਸਾਹਿਬ ਕਿ ਦਾਸ ਗ੍ਰੰਥੀ ਵੀ ਆ ਨਾਲ ਕਥਾਵਾਚਕ ਵੀ ਆ ਜੀ, ਤੇ ਹੁਣੇ ਇਹਦੇ ਬਾਬਾ ਜੀ ਦੀ ਕਿਰਪਾ ਨਾਲ ਦਸੰਬਰ ਦੇ ਵਿੱਚ ਹੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਤਲਬ ਸੰਪੂਰਨ ਜਿਹੜੀ ਕਥਾ ਕੀਤੀ ਆ,
ਸਮਾਪਤੀ ਕੀਤੀ। 4 ਸਾਲ ਲੱਗੇ ਸੀਗੇ ਜੀ। ਤੇ ਕੋਈ ਵੀ ਸੇਵਾ ਹੋਵੇ ਗੁਰਬਾਣੀ ਦੇ ਪ੍ਰਤੀ ਤੇ ਜਰੂਰ ਦੱਸਿਓ ਮੈਨੂੰ। ਵੀਰ ਜੀ ਬਹੁਤ ਵੱਡੀ ਗੱਲ ਹੈ ਤੁਸੀਂ ਇਹ ਕਿਹਾ, ਔਰ ਸਾਨੂੰ ਇਹ ਲੋੜ ਹੈ। ਜਰੂਰ ਤੁਸੀਂ ਇੱਥੇ ਮੈਨੂੰ ਮੈਸੇਜ ਭੇਜਿਓ। ਆਈ ਵਿਲ ਲਵ ਟੂ ਕੰਟੈਕਟ ਵਿਦ ਯੂ। ਥੈਂਕ ਯੂ ਸੋ ਮਚ ਵੀਰ ਜੀ। ਮੈਂ ਮੈਸੇਂਜਰ ਦੇ ਵਿੱਚ ਆਪਣਾ ਨੰਬਰ ਛੱਡ ਦੇਣਾ ਵਾ। ਠੀਕ ਹੈ ਜੀ, ਜਰੂਰ ਜੀ। ਤੇ ਨਾਸਿਰ ਸਾਹਿਬ ਨਾਲ ਗੱਲ ਕਰਨੀ ਆ। ਹਾਂਜੀ ਜ਼ਰੂਰ। ਤੇ ਤੁਸੀਂ ਕਦੋਂ ਆਉਣਾ ਸਾਡੇ ਇੱਧਰ? ਤੁਸੀਂ ਉਧਰ ਸਾਰਿਆਂ ਨੂੰ ਬੁਲਾ ਕੇ ਵਿਖਾਈ ਜਾਂਦੇ ਪਾਕਿਸਤਾਨ, ਤੁਸੀਂ ਕਦੋਂ ਆਉਣਾ ਹੈ? ਹੁਣ ਇਹੀ ਗੱਲ ਤੇ ਮੈਂ ਨਾ, ਹੁਣ ਮੈਂ ਮੂੰਹੋਂ ਕਹਾਂ ਵੀ ਮੈਨੂੰ ਸੱਦੋ, ਉਹ ਗੱਲ ਬਣਦੀ ਨਹੀਂ ਨਾ। ਹੁਣ ਤੁਸੀਂ ਸੱਦੋ ਤੇ ਮੈਂ ਆਵਾਂ। ਕਿਉਂ ਡਾਕਟਰ ਸਾਹਿਬ? ਬਿਲਕੁਲ ਜੀ, ਤੁਸੀਂ ਭੇਜੋ ਪਾਸਪੋਰਟ ਦੀ ਗੱਲੀ ਬਾਤੀ ਕਹਿੰਦੇ ਉਹਨੂੰ ਵੀ ਕਹਿਣਾ ਨੌ ਨੂੰ ਤੇ ਆਪਣਾ ਸਮਝਾਉਣਾ, ਕਹਿਣਾ ਧੀ ਨੂੰ ਸਮਝਾਉਣਾ ਨੌ ਨੂੰ। ਤੇ ਮੈਂ ਤਾਂ ਗੱਲੀ ਬਾਤੀ ਵੀਡੀਓ 'ਚ ਬੜੀ ਵਾਰੀ ਕਹਿ ਚੁੱਕਿਆ। ਤੁਸੀਂ ਨਾ ਕੋਈ ਆਸਰਾ ਕਰੋ ਤੇ ਮੈਂ ਕੀ ਕਰ ਸਕਦਾ? ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਾ ਜਦੋਂ ਤੋਂ 1.5-2 ਸਾਲ ਹੋ ਗਏ ਨੇ, ਮਤਲਬ ਸਾਲ 1.5 ਸਾਲ ਹੋਇਆ ਜਦੋਂ ਤੋਂ ਤੁਹਾਡੀ ਪੰਜਾਬੀ ਲਹਿਰ ਚੈਨਲ ਨੂੰ ਦੇਖ ਰਹੇ ਆ। ਤੇ ਮੈਂ ਬੜਾ ਇਮੋਸ਼ਨਲ ਬੰਦਾ, ਜਿੰਨੀਆਂ ਵੀ ਤੁਹਾਡੀਆਂ ਵੀਡੀਓ ਵੇਖੀਆਂ, ਜਿੱਦਣ ਵੇਖੀਆਂ ਰੋਇਆ ਜ਼ਰੂਰ ਆ। ਕਿ ਤੁਸੀਂ ਕਿੰਨੀ ਨੇੜਤਾ ਜਿਹੜੀ ਆ ਉਹ ਲੋਕਾਂ ਦੀ ਕਰ ਦਿੱਤੀ ਆ, ਕਿ ਇਹਨਾਂ ਸੋਚਿਆ ਨਹੀਂ ਸੀ ਕਦੀ ਅੱਜ ਤੱਕ ਕਿ ਇਸ ਤਰ੍ਹਾਂ ਹੋ ਸਕਦਾ ਹੈ। ਮੈਂ ਵੈਸੇ ਬਹੁਤੇ ਲੋਕ ਉਹਨਾਂ ਦੇ ਕੰਟਰੋਵਰਸ਼ਲ ਗੱਲ ਹੋਈ, ਤੁਸੀਂ ਆਉਣ ਵਾਲੀ ਗੱਲ ਤੇ ਮੈਂ ਤੇ ਤੁਹਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਵੀ ਕਿਹਾ ਸੀ ਯਾਰ ਸਾਨੂੰ ਵੀ ਸੱਦ ਲਓ ਕਿਤੇ। ਤੁਹਾਨੂੰ ਅਸੀਂ ਸੱਦੀ ਜਾਂਦੇ, ਤੁਸੀਂ ਸਾਨੂੰ ਸੱਦਦੇ ਨਹੀਂ ਜੀ। ਤੁਸੀਂ ਭੇਜੋ ਪਾਸਪੋਰਟ ਦੀ ਕਾਪੀ, ਅਸੀਂ ਅੱਜ ਹੀ ਅਪਲਾਈ ਕਰਦੇ ਹਾਂ ਤੁਹਾਡੇ ਬਾਰੇ। ਸੋ ਮੈਂ ਵੀਡੀਓ ਦੀ ਰਾਹੀਂ ਗੱਲ ਤੇ ਰੱਖ ਦਿੱਤੀ, ਹੁਣ ਸੱਦਣਾ ਤੁਹਾਡਾ ਕੰਮ ਹੈ। ਮੈਂ ਤੇ ਆਉਣ ਲਈ ਤਿਆਰ ਹਾਂ ਭਾਈ। ਤੁਸੀਂ ਕੋਈ ਗੱਲ ਨਹੀਂ, ਆਪਣੀ ਡਿਟੇਲ ਭੇਜੋ। ਲਾਕਡਾਊਨ ਖੁੱਲਦਾ ਤੁਹਾਨੂੰ ਬੁਲਾ ਲਾਂਗੇ। ਇਹ 'ਚ ਕਿਹੜੀ ਗੱਲ ਹੈ? ਬਹੁਤ ਸ਼ੁਕਰੀਆ ਜਸਵੀਰ ਜੀ, ਜ਼ਰੂਰ ਆਵਾਂਗੇ। ਬਹੁਤ ਵੱਡੀ ਮਾਣ ਦੀ ਗੱਲ ਹੋਏਗੀ ਸਾਰੇ ਇੰਡੀਆ ਤੁਹਾਡੇ ਚਾਹਣ ਵਾਲਿਆਂ ਲਈ। ਬੜੀ ਮਾਣ ਦੀ ਗੱਲ ਹੋਏਗੀ ਢਿੱਲੋਂ ਸਾਹਿਬ, ਤੁਸੀਂ ਲਵਲੀ ਜੀ, ਪੰਜਾਬੀ ਲਹਿਰ ਦੀ ਟੀਮ ਉੱਥੇ ਪਹੁੰਚੋ ਤੇ ਬਹੁਤ ਸਾਡੇ ਲਈ ਖੁਸ਼ੀ ਦੀ ਗੱਲ ਹੋਵੇਗੀ। ਬਹੁਤ ਖੁਸ਼ੀ ਹੋਏਗੀ, ਅਤਿਅੰਤ ਖੁਸ਼ੀ ਹੋਏਗੀ ਸਾਨੂੰ। ਤੇ ਜੇ ਮੈਂ ਆਮ ਭਾਸ਼ਾ ਵਿੱਚ ਕਹਿ ਦਾਂ ਕਿ ਆਪਣੇ ਵਿਆਹ ਜਿੰਨੀ ਖੁਸ਼ੀ ਹੋਏਗੀ ਸਾਨੂੰ। ਵਾਹ ਜੀ ਵਾਹ, ਥੈਂਕ ਯੂ। ਬਹੁਤ ਵਿਆਹ ਦੀ ਖੁਸ਼ੀ ਪਹਿਲਾਂ ਨਵੀਂ ਹੁੰਦੀ, ਬਾਅਦ 'ਚ ਘੱਟ ਹੀ ਹੁੰਦੀ। ਚਲੋ ਨਵੀਂ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ। ਚਲੋ ਠੀਕ ਹੈ ਜੀ, ਰੱਬ ਰੱਖਾ। ਅੱਛਾ ਜੀ ਭਾਈ। ਇੱਕ ਜੀ ਦੋਸਤ ਸਾਡੇ ਕਮੈਂਟ ਕਰ ਰਿਹਾ, ਜਸਵਿੰਦਰ ਬੰਟੀ ਜੀ, ਕਹਿੰਦੇ ਕਿ ਮੈਂ ਇੱਕ ਕਿਤਾਬ ਕੰਬੋਜ ਜਾਤੀ ਬਾਰੇ ਪੜ੍ਹੀ ਜੋ 1960 'ਚ ਛਪੀ ਸੀ, ਕਿ ਭਾਈ ਮਨੀ ਸਿੰਘ ਦਾ ਪਰਿਵਾਰ ਜੋ ਕਿ ਕੰਬੋਜ ਜਾਤੀ ਵਿੱਚੋਂ ਸਨ। ਮੈਂ ਉਹਦੇ ਬਾਰੇ ਕੱਲ ਡਿਟੇਲ 'ਚ ਦੱਸੂਗਾ। ਮੈਂ ਇਹਨਾਂ ਦੱਸ ਦੇਣਾ ਭਾਈ ਮਨੀ ਸਿੰਘ ਜੀ ਦੇ ਬਾਰੇ। ਭਾਈ ਮਨੀ ਸਿੰਘ ਜੀ ਨੂੰ ਪੰਵਾਰ ਮੁਲਤਾਨੀ ਵੀ ਕਿਹਾ ਗਿਆ। ਭਾਈ ਮਨੀ ਸਿੰਘ ਜੀ ਦਾ ਨਾਮ ਮਨੀ ਸਿੰਘ ਕੰਬੋਜ ਵੀ ਹੈ। ਭਾਈ ਮਨੀ ਸਿੰਘ ਦਾ ਨਾਮ ਕਾਨਾ ਕਾਛਾ ਵਾਲੇ ਵੀ ਹੈ। ਭਾਈ ਮਨੀ ਸਿੰਘ ਜੀ ਨੂੰ ਦੁਲਤ ਜੱਟ ਵੀ ਕਿਹਾ ਗਿਆ। ਇਹ ਅਲੱਗ-ਅਲੱਗ ਨਾਮ ਭਾਈ ਮਨੀ ਸਿੰਘ ਦੇ ਨਾਲ ਜੁੜੇ ਹੋਏ ਨੇ, ਔਰ ਇਹਨਾਂ ਬਾਰੇ ਆਪਾਂ ਖੁੱਲ ਕੇ ਕੱਲ ਦੀ ਚਰਚਾ ਕਰਾਂਗੇ। ਇਸੇ ਕਰਕੇ ਮੈਂ ਕਿਹਾ ਕਿ ਕੱਲ ਦਾ ਟੌਪਿਕ ਲੰਬਾ ਹੋਣ ਵਾਲਾ ਹੈ। ਭਾਈ ਮਨੀ ਸਿੰਘ ਜੀ ਦੇ ਟੌਪਿਕ ਆਪਾਂ ਇੱਥੋਂ ਸ਼ੁਰੂ ਕਰਾਂਗੇ। ਜੋ ਜਸਵਿੰਦਰ ਬੰਟੀ ਜੀ ਨੇ ਕਿਹਾ ਕਿ ਮੈਂ ਕੰਬੋਜ ਜਾਤੀ ਬਾਰੇ ਕਿਤਾਬ ਪੜ੍ਹੀ ਹੈ, ਆਪਾਂ ਉੱਥੋਂ ਹੀ ਸਟਾਰਟਿੰਗ ਕਰਾਂਗੇ। ਇਹ ਟੌਪਿਕ ਜਿਹੜਾ ਹੈਗਾ ਮੇਰੇ ਬਹੁਤ ਦਿਲ ਦੇ ਕਰੀਬ ਹੈ। ਜੀ ਕਮੈਂਟ ਬਹੁਤ ਵਧੀਆ। ਬਲਵਿੰਦਰ ਸਿੰਧੂ ਸਾਹਿਬ ਦਾ ਕਮੈਂਟ ਪੜ੍ਹੋ ਜ਼ਰਾ। ਕਿੱਥੇ ਉੱਪਰ ਹੈ ਕਿ ਥੱਲੇ? ਹੁਣ ਮੈਨੂੰ ਦੇਖਣਾ ਪੈਣਾ। ਓਕੇ ਜੀ, ਢਿੱਲੋਂ ਸਾਹਿਬ ਨੂੰ ਬੁੱਕ ਦੇ ਅਫੀਸ਼ੀਅਲ ਬ੍ਰਾਂਡ ਐਂਬੈਸਡਰ ਬਣਾ ਲਓ। ਸੋਚਿਆ ਜਾ ਸਕਦਾ। ਮੈਂ ਤਾਂ ਜੀ, ਮੇਰੇ ਲਈ ਇਸ ਤੋਂ ਵੱਡੀ ਕਹਿ ਲਓ ਬਈ ਖੁਸ਼ੀ ਵਾਲੀ ਗੱਲ ਨਹੀਂ ਹੋਊਗੀ, ਕਿਉਂਕਿ ਇਸ ਅਹੁਦੇ ਦੇ ਨਾਲ ਜਿਹੜੀ ਹੈਗੀ ਮੇਰੀ ਕਿਤਾਬ ਘਰ ਘਰ ਤੱਕ ਪਹੁੰਚ ਜਾਊਗੀ। ਜਿਹੜਾ ਅਸੀਂ ਕਹਿ ਲਓ ਵੀ ਇੰਨੀ ਮਿਹਨਤ ਪਿਛਲੇ ਸਾਲਾਂ ਦੀ ਕੀਤੀ ਹੋਈ ਹੈ ਬ੍ਰਾਂਡ ਐਂਬੈਸਡਰ ਬਣਨ ਦੇ ਨਾਲ। ਐਕਚੁਅਲੀ ਤੁਹਾਡਾ ਇਹ ਵਰਡ ਮੈਨੂੰ ਚੰਗਾ ਲੱਗਾ ਸਿੱਧੂ ਸਾਹਿਬ। ਇਹ ਤੇ ਗੌਰ ਕਰਨ ਵਾਲੀ ਗੱਲ ਹੈ। ਅਸੀਂ ਆਹ ਸ਼ੋਅ ਕਰਨ ਤੋਂ ਬਾਅਦ ਢਿੱਲੋਂ ਸਾਹਿਬ ਦੇ ਨਾਲ ਕੋਈ ਡੀਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਾਡੇ ਨਾਲ ਹੋਰ ਵੀ ਦੋਸਤ ਨੇ ਡਾਕਟਰ ਸਾਹਿਬ, ਇੱਕ ਦੋਸਤ ਜੁੜੇ ਅਗਰ ਹਾਫਿਜ਼ ਜੀ। ਹਾਂਜੀ ਹਾਫਿਜ਼ ਜੀ। ਹੈਲੋ ਜੀ, ਕੀ ਹਾਲ ਹੈ? ਠੀਕ ਠਾਕ ਹੋ? ਆਵਾਜ਼ ਨਹੀਂ ਹਾਫਿਜ਼ ਸਾਹਿਬ ਆ ਰਹੀ ਤੁਹਾਡੀ। ਨਹੀਂ, ਆਵਾਜ਼ ਨਹੀਂ ਆ ਰਹੀ ਤੁਹਾਡੀ। ਦੁਬਾਰਾ ਤੁਸੀਂ ਰੀਕਨੈਕਟ ਹੋਵੋ, ਦੁਬਾਰਾ ਤੋਂ ਆਓ, ਫਿਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਲੈਣ ਦੀ। ਤੁਹਾਡੀ ਮਾਈਕ ਬੰਦ ਆਫ ਹੈ, ਤੁਹਾਡਾ ਮਾਈਕ ਬੰਦ ਹੈ। ਅੱਗੋਂ ਜੋਗਿੰਦਰ ਸਿੰਘ ਜੀ ਨੇ ਸਾਡੇ ਬਿਲਕੁਲ ਸਹੀ। ਪਰਮਜੀਤ ਖਰੋੜ ਸਾਡੇ ਨਾਲ ਜੀ। ਪ੍ਰੀਤ, ਗੁਰਕੀਰਤ ਸੰਧੂ, ਅਰਸ਼ ਮੱਲੀ, ਅਮਰਬੀਰ ਬਲ, ਰਾਜੂ, ਮੈਂ ਰਾਮ, ਇਸ ਤਰ੍ਹਾਂ ਕਰਕੇ ਦੋ ਸਾਰੇ ਜੁੜੇ ਨੇ। ਡਾਕਟਰ ਸਾਹਿਬ ਮੇਰਾ ਖਿਆਲ ਹੈ ਆਪਾਂ ਹੁਣ 1 ਘੰਟੇ ਦਾ ਆਲਮੋਸਟ ਸਾਡਾ 52 ਮਿੰਟ ਦਾ ਹੋ ਗਿਆ। ਕੱਲ ਤੱਕ ਫਿਰ ਜਿੰਨੇ ਵੀ ਦੋਸਤ ਨੇ ਜੁੜੇ ਨੇ ਸਾਡੇ, ਉਹਨਾਂ ਨੂੰ ਰਿਕੁਐਸਟ ਹੈ ਇੱਕ ਤੇ ਸ਼ੇਅਰ ਕਰ ਦਿਓ ਤੇ ਬੁੱਕ ਕਿਤਾਬ ਜਿਹੜੀ ਵਾ ਖਰੀਦ ਜ਼ਰੂਰ ਲਿਓ, ਮੁੱਲ ਜ਼ਰੂਰ ਲੈ ਲਿਓ। ਹੁਣ ਕੱਲੀਆਂ ਵੀਡੀਓ ਤੇ ਨਾ ਸਾਰੀ ਜਾਓ ਵੀ ਹੁਣ 84 ਦਿਨ ਨਾ ਡਿੱਗੀ ਜਾਓ ਵੀ ਐਪੀਸੋਡ 84 ਵੇਖ ਲਾਂਗੇ ਕਿਤਾਬ ਪੜ੍ਹੇਗੀ। ਅਸੀਂ 20% ਦੱਸਦੇ ਜੇ 80% ਅਸੀਂ
ਉਹ ਕੀ ਇਹਨੂੰ ਕਹਿੰਦੇ ਆ, ਇਹਦੀ ਕਿਉਰਿਓਸਿਟੀ ਰੱਖੀ ਆ 80%। ਸਸਪੈਂਸ ਰੱਖ ਲਈਦਾ। ਹਾਂਜੀ ਹਾਂ, ਸਸਪੈਂਸ ਰੱਖਿਆ। ਸੋ ਇਹ ਸਿਰਫ 80% ਆਂਦਾ ਜੀ। ਢਿੱਲੋਂ ਸਾਹਿਬ ਆਪ ਨਾਲ ਅਟੈਚ ਸਾਡੇ ਨਾਲ ਕਿਵੇਂ ਹੋਣਾ ਜਨਾਬ? ਆ ਲਿੰਕ ਭੇਜਦਾ, ਆ ਜਾਓ। ਢਿੱਲੋਂ ਸਾਹਿਬ ਤਾਂ ਅਟੈਚ ਹੋ ਚੁੱਕੇ, ਸ਼ਾਦੀशुदा ਨੇ। ਇੱਥੇ ਅਟੈਚ ਹੋਣਾ ਤਾਂ ਜ਼ਰੂਰ ਅਟੈਚ ਹੋ ਜਾਓ, ਆ ਜਾਓ। ਨਹੀਂ, ਸਾਰਿਆਂ ਦਾ ਬਹੁਤ ਪਿਆਰ ਮੁਹੱਬਤ ਹੈ ਜੀ। ਤੁਹਾਨੂੰ ਇੰਨਾ ਲੋਕੀ ਢਿੱਲੋਂ ਸਾਹਿਬ ਲਾਈਕ ਕਰਦੇ ਨੇ, ਸਾਨੂੰ ਵੀ ਚੰਗਾ ਲੱਗਦਾ ਹੈ। ਇਹੀ ਜ਼ਿੰਦਗੀ ਦੀ ਕਮਾਈ ਹੈ, ਜਿਹੜਾ ਇੰਨਾ ਕੋਈ ਕਿਸੇ ਨੂੰ ਪਸੰਦ ਕਰੇ। ਅਫੈਕਸ਼ਨੇਟਲੀ ਸਾਰੇ ਜਿਹੜੇ ਮੈਸੇਜ ਆਉਂਦੇ ਨੇ, ਬਹੁਤ ਚੰਗਾ ਲੱਗਦਾ ਸਭ ਦੇਖ ਕੇ। ਔਰ ਇਹੀ ਜਿਹੜਾ ਪਿਆਰ ਹੈ ਅੱਗੇ ਬਣਿਆ ਰਵੇ, ਔਰ ਇਹਨੂੰ ਆਪਾਂ ਕਿਸੇ ਐਕਚੁਅਲੀ ਪ੍ਰੈਕਟੀਕਲ ਲੈਵਲ ਤੇ ਲੈ ਜਾਈਏ। ਸਾਡੀ ਹੁਣ ਕੋਸ਼ਿਸ਼ ਇਹੀ ਹੈ ਵੀ ਆਪਾਂ ਗੱਲਾਂ ਬਾਤਾਂ ਕਰ ਲਈਆਂ, ਥੋੜਾ ਜਿਹਾ ਇਹਨੂੰ ਆਪਾਂ ਨੈਕਸਟ ਲੈਵਲ ਤੱਕ ਐਕਸਟੈਂਡ ਕਰੀਏ, ਕਿ ਅਕੈਡਮਿਕ ਲੈਵਲ ਤੇ ਟੀਚਰਸ ਪ੍ਰੋਫੈਸਰ ਜਿਹੜੇ ਹੈਗੇ ਉਹਨਾਂ ਤੱਕ ਹੋਵੇ। ਜੁੜ ਚੁੱਕੇ ਜੀ ਨਹੀਂ, ਰਜਵੀਰ ਸਿੰਘ ਜੋਸਨ ਜੀ, ਸਤਿ ਸ੍ਰੀ ਅਕਾਲ ਜੀ। ਰਾਜਵੀਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਵੀਰ ਜੀ? ਬਹੁਤ ਵਧੀਆ। ਜਿੱਥੇ ਵੀ ਤੁਸੀਂ ਹੈਗੇ ਉੱਥੇ ਹਨੇਰਾ ਹੈ, ਸਾਨੂੰ ਤੁਹਾਡਾ ਚਿਹਰਾ ਨਜ਼ਰ ਨਹੀਂ ਆ ਰਿਹਾ, ਤੁਹਾਡੀ ਆਵਾਜ਼ ਹੀ ਸੁਣ ਰਹੀ ਹੈ। ਹੁਣ ਥੋੜੀ ਫਰਕ ਪਿਆ ਜੀ। ਹਾਂਜੀ, ਬੈਠ ਰਿਹਾ ਜੀ। ਮੈਂ ਬਾਹਰ ਬਾਰਿਸ਼ ਦਾ ਕਰਕੇ ਜਾ ਨਹੀਂ ਰਿਹਾ ਜੀ। ਠੀਕ ਹੈ ਜੀ, ਠੀਕ ਹੈ। ਜਸ ਸਾਹਿਬ ਕਿੱਥੋਂ ਬੋਲ ਰਹੇ ਹੋ? ਅੰਮ੍ਰਿਤਸਰ ਤੋਂ ਜੀ। ਅੱਛਾ, ਠੀਕ ਹੈ ਜੀ, ਵੈਰੀ ਗੁੱਡ। ਅੰਮ੍ਰਿਤਸਰ ਤੋਂ ਜੀ। ਠੀਕ ਹੈ, ਠੀਕ ਹੈ। ਬੀਬੀ ਕੌਲਾਂ ਜੀ ਸਾਡੇ ਸਿੱਖ ਪੰਥ ਦੇ ਵਿੱਚ ਬੜੀ ਸਤਿਕਾਰਯੋਗ ਸ਼ਖਸੀਅਤ ਹੈ ਜੀ, ਥਾਂ ਰੱਖਦੇ ਆ। ਤੇ ਸ਼ਾਇਦ ਤੁਹਾਨੂੰ ਪਤਾ ਲੱਗਾ, ਭਾਈ ਗੋਰੇ ਇਕਬਾਲ ਸਿੰਘ ਹੈ ਇੱਕ, ਉਹ ਉਹਨਾਂ ਵੱਲੋਂ ਇੱਕ ਸੰਸਥਾ ਚਲਾਈ ਜਾਂਦੀ ਹੈ ਜੀ। ਨਾਮ ਹੀ ਉਹਨਾਂ ਦਾ ਬੀਬੀ ਕੌਲਾਂ ਜੀ ਦੇ ਉੱਤੇ ਆ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਆ। ਵੈਰੀ ਗੁੱਡ। ਤੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰ ਹੀ ਚੁੱਕਿਆ ਕਿ ਭਾਈ ਸਾਹਿਬ ਇੱਕ ਜੀ, ਵੀ ਉਹਨਾਂ ਟਾਲਾ ਜੀ ਦੇ ਆਪੋਜੀਟ ਹੈਗਾ, ਸਰੋਵਰ ਦੇ ਦੂਜੇ ਪਾਸੇ। ਜੀ, ਬਿਲਕੁਲ ਜੀ। ਹਾਂਜੀ, ਉਹਨਾਂ ਦੀ ਜਿਹੜੀ ਸੰਸਥਾ ਹੈ ਉਹ ਕਿਹਦੇ ਬਾਰੇ ਹੈ ਜੀ? ਕਿਸ ਮਤਲਬ ਧਾਰਮਿਕ ਸੰਸਥਾ ਹੈ ਕਿ ਸਮਾਜ ਸਮਾਜੀ ਸੰਸਥਾ ਹੈ, ਕੀ ਸੰਸਥਾ ਹੈ? ਨਹੀਂ, ਉਹ ਪ੍ਰਚਾਰਕ ਹੈ ਜੀ। ਵੈਸੇ ਉੱਥੇ ਮਤਲਬ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਮਹੀਨੇ ਪਿੱਛੋਂ, ਹੋਰ ਵੀ ਭਲਾਈ ਦੇ ਕੰਮ ਕਰਦੇ। ਬਹੁਤ ਵਧੀਆ, ਪ੍ਰਚਾਰਕ ਹੈ ਇੱਕ। ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਥੈਂਕ ਯੂ ਸਾਹਿਬ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਜਸਪਾਲ ਜੀ ਨੇ ਸਾਡੇ ਨਾਲ। ਹਾਂਜੀ, ਦੱਸੋ ਜੋਸਨ ਸਾਹਿਬ, ਹੁਕਮ ਕਰੋ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਇਦਾਂ ਜੀ ਆਪਣਾ ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ, ਇੱਕ ਸੈਕਿੰਡ ਜੋਸਨ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ। ਹਾਂਜੀ ਜੀ। ਗੁਰਦੁਆਰਾ ਭਾਈ ਮੱਟੂ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਜਿਹੜਾ ਜੀ, ਤੁਸੀਂ ਇੱਕ ਵੀਡੀਓ ਪਾਈ ਸੀ। ਹਾਂਜੀ, ਉੱਥੇ ਕੋਈ ਸੇਵਾ ਦਾ ਕੰਮ ਚੱਲ ਰਿਹਾ। ਸਿਰਫ ਇਹ ਪੁੱਛਣਾ ਚਾਹੁੰਦਾ ਸੀ ਤੁਹਾਨੂੰ ਵੀ ਉਹ ਕਿੱਥੋਂ ਤੱਕ ਪਹੁੰਚ ਚੁੱਕਾ ਜੀ, ਸੇਵਾ ਦਾ ਕੰਮ? ਢਿੱਲੋਂ ਸਾਹਿਬ ਇੱਕ ਮਿੰਟ, ਉਹਦੇ ਲਈ ਨਾ ਆਪਾਂ ਅਗਲੇ ਹਫਤੇ ਜਾਂ 2 ਹਫ਼ਤੇ ਦੇ ਵਿੱਚ ਇੱਕ ਪੂਰਾ ਪ੍ਰੋਗਰਾਮ ਕਰਨਾ ਹੈ ਉਸ ਗੁਰਦੁਆਰਾ ਸਾਹਿਬ ਦੇ ਬਾਰੇ। ਉਹਦੀ ਸੇਵਾ ਚੱਲ ਰਹੀ ਹੈ। ਹਾਂਜੀ, ਉਹਦੀ ਸੇਵਾ ਚੱਲ ਰਹੀ ਹੈ। ਉਹਦੀ ਟਾਇਲ ਵਗੈਰਾ, ਫਰਸ਼ ਵਗੈਰਾ ਕੰਪਲੀਟ ਹੋ ਗਿਆ, ਸਾਈਡਾਂ ਵਾਲੀ ਬਾਉਂਡਰੀ ਕੰਪਲੀਟ ਹੋ ਗਈ ਹੈ। ਉਹਦੇ ਤੇ ਅੱਗੇ ਹੁਣ ਅਸੀਂ ਕਮਰੇ 2 ਬਣਾਉਣ ਦੀ ਸੋਚਣ ਡਏ ਹਾਂ। ਉੱਥੇ ਕੁਝ ਜੇ ਆਪਾਂ ਟੈਕਨੀਕਲ ਕਹਿ ਲਈਏ, ਕੁਝ ਹੋਰ ਪ੍ਰੋਬਲਮਸ ਨੇ। ਸੋ ਉਹਦਾ ਕਰਕੇ ਥੋੜਾ ਜਿਹਾ ਡਿਲੇ ਜ਼ਰੂਰ ਹੋਇਆ। ਤੇ ਬਾਕੀ ਉਹਦੀ ਹਾਂਜੀ ਹਾਲਾਤ ਵੀ ਕੁਝ ਇਦਾਂ। ਹਾਂਜੀ ਜੋਸਨ ਸਾਹਿਬ, ਉਸ ਗੁਰਦੁਆਰਾ ਸਾਹਿਬ ਬਾਰੇ ਆਪਾਂ ਬਕਾਇਦਾ ਇੱਕ ਪ੍ਰੋਗਰਾਮ ਅਗਲੇ 2 ਹਫ਼ਤਿਆਂ ਦੇ ਵਿੱਚ ਕੋਈ ਨਾ ਕੋਈ ਟਾਈਮ ਸੈੱਟ ਕਰਕੇ ਜ਼ਰੂਰ ਕਰਨਾ ਹੈ, ਜਿਹਦੇ ਵਿੱਚ ਪੂਰੀ ਉਹਦੀ ਸੇਵਾ ਜਿੰਨੀ ਚੱਲ ਰਹੀ ਉਹਦੀ ਡਿਟੇਲ ਦਿੱਤੀ ਜਾਵੇਗੀ। ਬਾਕੀ ਮੈਂ ਦੱਸਦਾ ਜਾਵਾਂ, ਉਹਦਾ ਪ੍ਰੋਗਰੈਸਿਵ ਵਰਕ ਜਿਹੜਾ ਉਹ ਉੱਥੋਂ ਦੇ ਏਸੀ ਸਾਹਿਬ ਨੇ ਉਹਨਾਂ ਨੇ ਜ਼ਿੰਮੇ ਲਿਆ ਵਾ, ਤੇ ਉਹ ਚੱਲ ਰਿਹਾ ਵਾ, ਰੁਕਿਆ ਨਹੀਂ, ਚੱਲ ਰਿਹਾ ਵਾ। ਠੀਕ ਹੈ ਜੀ। ਬਾਕੀ ਵੀਰ ਜੀ, ਜੋ ਤੁਸੀਂ ਕੰਮ ਕਰ ਰਹੇ ਹੋ ਬੜਾ ਚੰਗਾ ਕੰਮ ਕਰ ਰਹੇ ਹੋ, ਤੇ ਅੱਜ ਦੇ ਸਮੇਂ ਦੇ ਵਿੱਚ ਇਦਾਂ ਦੇ ਉਦਮਾਂ ਦੀ ਲੋੜ ਹੈ। ਥੈਂਕ ਯੂ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਥੈਂਕ ਯੂ ਜੀ। ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਫਸਟ ਕਲਾਸ। ਆਪਣਾ ਸੁਣਾਓ ਜੀ, ਕੀ ਹਾਲ ਚਾਲ ਹੈ? ਢਿੱਲੋਂ ਸਾਹਿਬ। ਹਾਂਜੀ ਰੰਧਾਵਾ ਸਾਹਿਬ। ਹਾਂਜੀ, ਕੀ ਹਾਲ ਚਾਲ ਜੀ? ਢਿੱਲੋਂ ਸਾਹਿਬ ਸਾਡੇ ਭਾਈਆ ਜੀ ਲੱਗਦੇ ਜੀ, ਮੈਂ ਤੁਹਾਨੂੰ ਦੱਸਦਾ। ਅੱਛਾ ਜੀ, ਠੀਕ ਹੈ, ਮਿਹਰਬਾਨੀ ਜੀ। ਇਹ ਦੱਸੂਗਾ, ਸਾਡਾ ਪਿੰਡ ਹੈ ਇਹਨਾਂ ਦੇ ਲਾਗੇ 5 ਵੜ ਤੇ। ਹਾਂਜੀ, ਸਾਡੇ ਭੈਣ ਜੀ ਵਿਆਹੇ ਆ 5 ਵੜ ਤੇ, ਸੋ ਤਾਂ ਕਰਕੇ ਮੈਂ ਇਹਨਾਂ ਵੀ ਭਾਈਆ ਜੀ ਲੱਗੇ। ਬਿਲਕੁਲ ਜੀ, ਬਿਲਕੁਲ ਸਮਝ ਗਿਆ। ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ ਜੀ। ਤੁਸੀਂ ਵੀ ਸਾਡੇ ਆਪਣੇ ਹੋ, ਅਸੀਂ ਵੀ ਤੁਹਾਡੇ ਹੀ ਆ। ਬਿਲਕੁਲ ਜੀ, ਬਿਲਕੁਲ ਜੀ। ਬਾਕੀ ਬਹੁਤ ਵੱਡਾ ਕੰਮ ਕਰ ਰਿਹਾ ਜੀ। ਮੈਂ ਅੱਗੇ ਕਾਫੀ ਕਿਤਾਬਾਂ ਜਿੱਦਾਂ ਹਿਸਟਰੀ ਨਾਲ ਰਿਲੇਟਡ ਮੈਨੂੰ ਥੋੜਾ ਪੜ੍ਹਨ ਦਾ ਸ਼ੌਂਕ ਹੈ, ਰੱਖੀਆਂ ਨੇ। ਤੇ ਹੁਣ ਮੈਨੂੰ ਲੱਗਦਾ ਵੀ ਇਹ ਤਾਂ ਕਿਤਾਬ ਜਿਹੜੀ ਹੈ ਵੀ ਉਹਨਾਂ ਦੇ ਵਿੱਚ ਮੁਖੀ ਮਣਕਾ ਹੋਏਗਾ, ਜਿੱਦਾਂ ਮਾਲਾ ਦੇ ਮਣਕੇ ਹੁੰਦੇ ਆ, ਤੇ ਇੱਕ ਜਿਹੜਾ ਮੇਨ ਮਣਕਾ ਇਹ ਬਹੁਤ ਵੱਡਾ ਹੈ। ਸੋ ਥੈਂਕ ਯੂ ਭਾਜੀ।
ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਕਿਤਾਬ ਆਲਰੇਡੀ ਆਰਡਰ ਕਰ ਦਿੱਤੀ ਹੈ Amazon ਦੇ ਉੱਤੇ ਜੀ। ਤੇ ਬਾਕੀ ਟਾਈਮ ਥੋੜਾ ਜਿਹਾ ਵੇਖਣਾ ਮੁਸ਼ਕਲ ਹੋ ਜਾਂਦਾ, ਇੱਧਰ ਈਸਟ ਟਾਈਮ ਅਸੀਂ ਇੱਧਰ ਇੰਡੀਆਨਾ ਤੇ ਉਹ ਥੋੜਾ ਟਾਈਮ ਦਾ ਫਰਕ ਪੈ ਜਾਂਦਾ, ਤਕਰੀਬਨ 2 ਘੰਟੇ ਬਾਅਦ ਚੱਲੇ। ਤੇ ਤਾਂ ਕਰਕੇ ਮੈਨੂੰ ਲੱਗਦਾ ਇੱਧਰੋਂ ਮੈਂ ਵੇਖਿਆ ਵੀ ਲੋਕੀ ਥੋੜੇ ਘੱਟ ਜੁੜਦੇ, ਉਹਦਾ ਕਾਰਨ ਮੈਨੂੰ ਇਹੀ ਲੱਗਦਾ ਕਿ ਲੋਕੀ ਇਸ ਵੇਲੇ ਜੀ ਬਿਲਕੁਲ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਕੱਲ ਡਿਸਕਸ ਕਰਨੇ ਵੀ ਉਧਰ ਵਾਲੇ ਇਸ ਵੇਲੇ ਸੁੱਤੇ ਹੁੰਦੇ ਆ ਤੇ ਅਸੀਂ ਇੰਡੀਆ ਵਾਲੇ ਤੇ ਪਾਕਿਸਤਾਨ ਵਾਲੇ ਜੁੜਦੇ ਆ, ਬਾਕੀ ਟਾਈਮ ਥੋੜਾ ਜਿਹਾ ਸ਼ਾਇਦ ਅਸੀਂ ਚੇਂਜ ਕਰੀਏ। ਹਾਂਜੀ। ਨਹੀਂ ਮੈਂ ਬੁੱਧਵਾਰ ਲੋਡ ਲਾਉਂਦਾ ਸੀ, ਉਦੋਂ ਵੀ ਤੁਹਾਡਾ ਲੋਡ ਵੇਖਦਾ ਸੀ ਪ੍ਰੋਗਰਾਮ ਤੇ, ਪਰ ਫਿਰ ਉਹ ਤਾਂ ਲੇਟ ਬਹੁਤ ਹੋ ਗਿਆ। ਫਿਰ ਮੈਂ ਹੁਣ ਲਾਸਟ ਤੇ ਜਾ ਕੇ ਕੀ ਲੱਤ ਡਾਉਣੀ ਵਿੱਚ ਤੇ ਫਿਰ ਇਹ ਦਿਨ ਸਾਡਾ ਰਾਈਵ ਕਰਦੇ ਹੋਈ ਮੈਂ ਤਕਰੀਬਨ ਪ੍ਰੋਗਰਾਮ ਵੇਖੀਦਾ ਹੀ ਹੈ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ ਰੰਧਾਵਾ ਸਾਹਿਬ। ਥੈਂਕ ਯੂ ਸੋ ਮਚ ਰੰਧਾਵਾ ਸਾਹਿਬ, ਥੈਂਕ ਯੂ ਜੀ। ਔਰ ਥੈਂਕ ਯੂ ਜੀ। ਔਰ ਸਾਡੀ ਸਭ ਨੂੰ ਬੇਨਤੀ ਹੈ ਕਿ ਜਦੋਂ ਕੱਲ ਨੂੰ ਆਪਾਂ ਪ੍ਰੋਗਰਾਮ ਅਟੈਂਡ ਕਰੀਏ, ਤੁਸੀਂ ਥੋੜਾ ਜਿਹਾ ਹੋਮਵਰਕ ਭਾਈ ਮਨੀ ਸਿੰਘ ਜੀ ਬਾਰੇ ਕਰਕੇ, ਤਾਂ ਕਿ ਆਪਾਂ ਜਿਹੜਾ ਚੈਪਟਰ ਜਦੋਂ ਅਸੀਂ ਰਿਵਾਈਜ਼ ਕਰੀਏ, ਤੁਹਾਡੇ ਜਿਹੜੇ ਕੁਐਸਚਨ ਹੋਣ ਉਹ ਭਾਈ ਮਨੀ ਸਿੰਘ ਜੀ ਬਾਰੇ ਹੋਣ, ਉਹਨਾਂ ਦੀ ਲਾਈਫ ਬਾਰੇ ਹੋਣ, ਉਹਨਾਂ ਦੀ ਸ਼ਹਾਦਤ ਬਾਰੇ ਹੋਣ। ਉਹਨਾਂ ਨਾਲ ਹੈਗਾ ਕਿ ਆਪਾਂ ਉਹਨੂੰ ਜਿਹੜੀ ਹਿਸਟਰੀ ਐਕਸਪਲੋਰ ਕਰਨ ਚ, ਔਰ ਮੈਨੂੰ ਵੀ ਸਮਝਾਉਣ ਚ, ਜੋ ਮੈਂ ਲਿਖਿਆ ਹੋਇਆ ਜਿੰਨੀ ਕਿ ਮੈਂ ਜਾਣਕਾਰੀ ਰੱਖਦਾ ਉਹ ਮੈਨੂੰ ਸ਼ੇਅਰ ਕਰਨ ਚ ਆਸਾਨੀ ਹੋਏਗੀ ਜੇ ਤੁਸੀਂ ਥੋੜਾ ਜਿਹਾ ਹੋਮਵਰਕ ਪਹਿਲਾਂ ਕਰਕੇ ਆਏ ਹੋ। ਗੁਰਮਿੰਦਰ ਸਿੰਘ ਥਿੰਦ ਜੀ ਵਧੀਆ ਇੱਕ ਸੁਝਾਅ ਦੇ ਰਹੇ ਆ, ਕਹਿੰਦੇ ਵੀ ਤੁਸੀਂ ਇੰਡੀਆ ਆ ਕੇ ਡਾਕੂਮੈਂਟਰੀ ਬਣਾਓ, ਉਹਦਾ ਨਾਮ ਹੋਵੇ ਪੰਜਾਬੀ ਲਹਿਰ ਬਿਯੋਂਡ ਬਾਰਡਰਸ। क्या बात है जी। थैंक यू सिंध साहब, very nice जी, that is so kind of you। और बहुत दोस्तों ਦੇ ਮੈਸੇਜ ਆਏ ਹੋਏ ਨੇ। ਆਸਿਫ ਜ਼ਮੀਰ ਜੀ ਕਹਿ ਰਹੇ ਨੇ ਦੀਪਾਲਪੁਰ ਘੁੰਮਣ ਸ਼ਾਹ, ਬਿਲਕੁਲ ਜੀ, ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਕਵਰ ਕੀਤਾ ਹੋਇਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੁਖਵਿੰਦਰ ਨਿੱਜਰ ਜੀ ਕਰਨਲ ਸਾਹਿਬ ਬੜੇ ਸਾਨੂੰ ਫੇਸਬੁੱਕ ਤੇ ਸਾਡੀ ਕਾਫੀ ਇੰਟਰੋਡਕਸ਼ਨ ਗੱਲਬਾਤ ਹੁੰਦੀ ਰਹਿੰਦੀ ਹੈ, ਬਹੁਤ ਚੰਗਾ ਕਿ ਉਹ ਵੀ ਸਾਡਾ ਪ੍ਰੋਗਰਾਮ ਜਿਹੜਾ ਵਾਚ ਕਰ ਰਹੇ ਨੇ। ਰਸ਼ੀਦ ਮਹਿਮੂਦ ਜੀ, ਬਲਵਿੰਦਰ ਵੜੈਚ ਜੀ। ਦੇਖੋ ਜੀ, ਮੈਨੂੰ ਚੰਗਾ ਲੱਗਦਾ ਕੋਈ ਇੰਡੀਆ ਪਾਕਿਸਤਾਨ ਇਦਾਂ ਵਿੱਚ ਨਾਮ ਸਾਰੇ ਮਿਕਸ ਹੋਏ ਨੇ, ਸੋ that's all the purposes। ਸੋ I think ਸਾਡਾ ਅੱਜ ਦਾ ਟਾਈਮ ਆਲਮੋਸਟ ਪੂਰਾ ਹੁੰਦਾ ਹੈ। ਢਿੱਲੋਂ ਸਾਹਿਬ ਜਾਣ ਤੋਂ ਪਹਿਲਾਂ ਤੁਸੀਂ ਕੁਝ ਇੱਕ ਦਮਨਪ੍ਰੀਤ ਦਾ ਮੈਸੇਜ ਆਇਆ, ਭਾਜੀ ਬੁੱਕ ਦਾ ਨਾਮ ਦੱਸੋ, ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਉਹਨਾਂ ਨੂੰ ਤੁਸੀਂ ਜ਼ਰੂਰ ਦੱਸੋ ਆਪਣੀ ਮੈਡਮ ਨੂੰ ਜੀ, ਆਂਦੇ ਖਰੀਦਣਾ ਚਾਹੁੰਦੇ ਨੇ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ। ਆਖਰੀ ਕਾਲ ਲੈ ਲਈਏ, ਜਸਵਿੰਦਰ ਸੰਧੂ ਆਖਰੀ ਇੱਕ ਆਪਾਂ ਇਹਨਾਂ ਨੂੰ ਨਾਲ ਲੈ ਲਈਏ, ਗੱਲ ਕਰਨਾ ਚਾਹੁੰਦੇ ਨੇ ਫਿਰ ਆਰਾਮ ਫਰਮਾ ਰਹੇ ਬੈੱਡ ਤੇ ਪਏ। ਹਾਂਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਵਾਜ਼ ਨਹੀਂ ਆਉਂਦੀ ਭਾਜੀ। ਸੰਧੂ ਸਾਹਿਬ ਖਾਮੋਸ਼ ਹੋ ਗਏ ਆ। ਸੰਧੂ ਸਾਹਿਬ ਫਰੇਮ ਫਰੀਜ਼ ਹੋ ਗਿਆ ਮੈਨੂੰ ਲੱਗਦਾ, ਸੰਧੂ ਸਾਹਿਬ ਨੇ ਕਨੈਕਸ਼ਨ ਵੀਕ ਹੈ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਹੁਣ ਇਜਾਜ਼ਤ ਚਾਹੁੰਦੇ ਆ, ਟਾਈਮ ਗਿਆ ਮੁੱਕ। ਕੱਲ ਦੁਬਾਰਾ ਜਿੱਤੇ ਜਿਹੜਾ ਟੌਪਿਕ ਹੈ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ। ਕੱਲ ਦਾ ਟਾਈਮ ਜਿਹੜਾ ਵਾ ਫਿਲਹਾਲ ਆਪਾਂ 10 ਹੀ ਰੱਖਾਂਗੇ, ਫਿਰ ਵੇਖਾਂਗੇ ਇਹਨੂੰ ਕਿੱਥੇ ਆਪਾਂ ਲੈ ਕੇ ਜਾ ਸਕਦੇ। ਆਸਾਨੀ ਸਾਡੇ ਵਾਸਤੇ ਕੀ ਆ ਜੀ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਅੱਜ ਜੇ ਮੁਨਾਸਬ ਸਮਝਣ ਤੇ ਅੱਜ ਆਪਾਂ, ਮੈਂ ਰਾਤੀ ਫ੍ਰੀ ਹਾਂ ਤੇ ਉਦੋਂ ਵੀ ਆਪਾਂ ਕਰ ਸਕਦੇ ਹਾਂ। ਮੈਨੂੰ ਦੱਸੋ ਜੀ, ਮੈਂ ਤੇ ਇਸ ਕੰਮ ਲਈ ਫ੍ਰੀ ਹਾਂ, ਜਦੋਂ ਤੁਸੀਂ ਹੁਣੇ ਟਾਈਮ ਮੈਨੂੰ ਦੱਸ ਦਿਓ, ਤਾਂ ਕਿ ਜਿਹੜੇ ਆਪਣੇ ਸੁਣਨ ਵਾਲੇ ਆ, ਕਿਉਂਕਿ ਉਹ ਜਿਹੜਾ ਇੱਕ ਚੈਪਟਰ ਹੈ ਨਾ, ਉਹ ਕਾਫੀ ਕਹਿ ਲਓ ਵੀ ਜਿੱਦਾਂ ਆਪਣੀ ਕਿਤਾਬ ਦੀ ਮੇਨ ਰੂਹ ਉਸ ਚੈਪਟਰ ਦੇ ਉੱਪਰ ਮੈਂ ਕਾਫੀ ਜ਼ਿਆਦਾ ਰਿਸਰਚ ਵਰਕ ਕੀਤਾ ਹੋਇਆ। ਸੋ ਇਸ ਕਰਕੇ ਮੈਂ ਵੀ ਚਾਹੁੰਦਾ ਕਿ ਪੂਰਾ ਆਪਾਂ ਦੇ ਨਾਲ ਉਹ ਲੋਕ ਜੁੜਨ ਜਿਹੜੇ ਸਿੱਖ ਹਿਸਟਰੀ ਦੀ ਰਿਸਰਚ ਦੇ ਸ਼ੌਕੀਨ ਨੇ, ਪਾਕਿਸਤਾਨ ਵਿੱਚ ਰਹੀਆਂ ਬਿਲਡਿੰਗਾਂ ਦੇ ਸ਼ੌਕੀਨ ਨੇ। ਡਾਕਟਰ ਸਾਹਿਬ ਅਸੀਂ ਫਿਲਹਾਲ ਇਹ ਟਾਈਮ ਰੱਖਦੇ ਹਾਂ, ਫਿਰ ਕੱਲ ਤੋਂ ਆਪਾਂ ਦੇਖ ਲੈਂਦੇ ਵੀ ਕਿਹੜਾ ਅਸੀਂ ਮੁਨਾਸਬ ਕਰ ਸਕਦੇ ਹਾਂ, ਫਿਰ ਐਡਜਸਟ ਕਰ ਲਾਂਗੇ। ਜਿੱਥੇ ਬਾਹਰ ਅਮਰੀਕਾ ਕੈਨੇਡਾ ਵਾਲੇ ਵੀ ਜਾਗਦੇ ਹੋਣ, ਕਿਉਂਕਿ ਉੱਥੇ ਕਾਫੀ ਟਾਈਮ ਹੋ ਗਿਆ, ਸੌਂ ਗਏ ਹੋਣਗੇ, ਤੋ ਕੋਸ਼ਿਸ਼ ਕਰ ਲਾਂਗੇ ਇਹਨਾਂ ਨੂੰ ਅੱਗੇ ਪਿੱਛੇ ਲਿਆਉਣ ਦੀ। ਕੱਲ ਦਾ ਆਪਾਂ ਇਹ ਟਾਈਮ ਹੀ ਰੱਖਦੇ ਹਾਂ, ਪਾਕਿਸਤਾਨੀ ਟਾਈਮ 10 ਵਜੇ, ਅੱਗੋਂ ਫਿਰ ਵੇਖਦੇ। ਓਕੇ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਰੱਬ ਰੱਖਾ।